निश्चय कर अपनी जीत करो। ਇਹ ਫਿਲਮ ਉਹਨਾਂ ਪਿੰਡਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸ਼ਹਿਰ ਖਾ ਗਏ। कोई फुल नहीं गुलाब जया, कोई फुल नहीं गुलाब जया, दुनिया के नक्शे ते कोई देश नहीं पंजाब जया, दुनिया के नक्शे ते कोई देश नहीं पंजाब जया। फसल पक्की खड़ी है, ये पानी छड़ के भैया किधर मर गया? आ पिया तड़ी चौल खा के किवें लग्या घराड़े मारना। जामन दी समय पे ने बादशाह मौज नाल घराड़े मार दिया। ओ यादव उठो, ओ यादव सुनदा नहीं तेनू? वे उठ जा, उठ खड़ा, चौल खानी जात। Wake up, you outcast son, Kari Jat! हाँ, साग खानी जात दे टैक्स ते पलदा थोड़ा कनेडा। बाकी सप साध ते सुत्ते पे जट नू नहीं छेड़ीदा। I am the owner of this farm! आय सरपंच पिंड दा। The Mira Nuksan Kita! कोई नुकसान नहीं कीता, मैं स्प्रे कीती है। You were supposed to spray the grass, not the crops! Are you stupid? ओए, गाल नहीं कटनी। मैं छड़िया तेरा काम, मेरा हिसाब किताब कर। Yeah, you're talking about your salary, right? या I have your Hisab Kitab. $780 लिया। Lena Nay. मतलब Kamada Nakarda! Dushman Anarda! अनाज नहीं, अनाज हुंदा है। Just shut up! You owe me $780 in the end of the week, or I'll take legal action against you! ਲਾਵੇ ਸਰਪੰਚ ਸਾਹਿਬ ਦਾ ਤਾਂ ਕੱਟਿਆ ਗਿਆ ਫਰਲਾ। ਸਰਪੰਚੀਆਂ ਸੁਰਪੰਚੀਆਂ ਤਾਂ ਰਹਿ ਗਈਆਂ ਪਿੰਡ 'ਚ। ਇੱਥੇ ਤਾਂ ਗੋਰਿਆਂ ਮੂਰੇ ਨਿੰਮ ਕੇ ਕੰਮ ਕਰਨਾ ਪੈਂਦਾ। ਨਿਮਕੇ ਗੋਡੀਆਂ ਹੁੰਦੀਆਂ ਨੇ, ਸਰਪੰਚੀਆਂ ਨਹੀਂ। Run the record! ਹਾਂਜੀ And the most of them hear this! ਆਉਂਦੇ ਪੜਨੇ ਆ ਤੇਰੇ ਅੱਖ ਨੂੰ, ਲਾਈਟਲੀ ਨਾ ਲੈ ਜੀ ਜੱਟ ਨੂੰ। ਪੜਨੇ ਆ ਤੇਰੇ ਅੱਖ ਨੂੰ, ਲਾਈਟਲੀ ਨਾ ਲੈ ਜੀ ਜੱਟ ਨੂੰ। ਉਹ ਤਾਂ ਦੀਵਿਆਂ ਤੋਂ ਡਰੂ, ਗੱਲ ਸੂਰਜਾਂ ਦੀ ਕਰੂ, ਸੋਚ ਜੀ ਦੀ ਛੋਟੀ ਅਲੜੇ। ਮਰਜ਼ੀ ਦੇ ਮਾਲਕਾਂ ਦੀ, ਕਿੱਲਿਆਂ ਦੇ ਮਾਲਕਾਂ ਨਾਲ ਬਣਦੀ ਨਹੀਂ ਬਹੁਤੀ ਅਲੜੇ। ਮਖ ਮਰਜ਼ੀ ਦੇ ਮਾਲਕਾਂ ਦੀ, ਕਿੱਲਿਆਂ ਦੇ ਮਾਲਕਾਂ ਨਾਲ ਬਣਦੀ ਨਹੀਂ ਬਹੁਤੀ ਅਲੜੇ। ਸੱਚ ਬੋਲਣਾ ਸਿਖਾਇਆ ਸਾਡੇ ਬਾਪੂ ਨੇ, ਦੱਸ ਇਹਦੇ ਵਿੱਚ ਸਾਡਾ ਕੀ ਕਸੂਰ ਹੈ। ਗੱਲ ਕੌੜੀ ਭਾਵੇਂ ਹੋਵੇ ਮੂੰਹ ਤੇ ਠੋਕੀਏ, ਟੋਲਾ ਮਾਫੀਏ ਦੇ ਨਾਮ ਤੋਂ ਮਸ਼ਹੂਰ ਹੈ। ਨਾ ਹੀ ਆਪ ਲਾਇਆ ਚਿੱਟਾ, ਨਾ ਕਿਸੇ ਨੂੰ ਲਾਉਣ ਦਿੱਤਾ, ਚੂਸ ਜਾਂਦਾ ਵੋਟੀ ਵੋਟੀ ਹੱਲੜੇ। ਮਰਜ਼ੀ ਦੇ ਮਾਲਕਾਂ ਦੀ, ਕਿੱਲਿਆਂ ਦੇ ਮਾਲਕਾਂ ਨਾਲ ਬਣਦੀ ਨੀ ਬਹੁਤੀ ਹੱਲੜੇ।
ਸੈਫੀ ਆਪਣੇ ਮਮ ਡੈਡ ਆਪਾਂ ਨੂੰ ਲੈਣ ਕਿਉਂ ਨਹੀਂ ਆਉਂਦੇ? ਐਟਲੀਸਟ ਤੇਰੇ ਦਾਦੂ ਲੈਣ ਆਉਂਦੇ ਹੋ, ਮੇਰੇ ਤਾਂ ਦਾਦੂ ਵੀ ਨਹੀਂ ਲੈਣ ਆਉਂਦੇ। ਤੇਰੇ ਦਾਦੂ ਤੈਨੂੰ ਲੈਣ ਕਿਉਂ ਨਹੀਂ ਆਉਂਦੇ? ਕਿਉਂਕਿ ਉਹ ਪੰਜਾਬ ਰਹਿੰਦੇ ਆ ਨਾ, ਤਾਂ ਕਰਕੇ। ਅੱਛਾ, ਤੁਸੀਂ ਫਿਰ ਉਹਨਾਂ ਨੂੰ ਕੈਨੇਡਾ ਬੁਲਾ ਲਓ। ਮੇਰੇ ਪਾਪਾ ਤਾਂ ਚਾਹੁੰਦੇ ਆ, ਮੇਰੀ ਮੰਮੀ ਕਹਿੰਦੀ ਆ ਬੁੜਾ ਨਹੀਂ ਆਉਣਾ ਚਾਹੀਦਾ ਹੈ। ਦਾਦੂ ਨੂੰ ਬੁੜਾ ਵੀ ਕਹਿੰਦੇ ਆ? ਹਾਂ, ਮੇਰੀ ਮੰਮਾ ਉਹਨਾਂ ਨੂੰ ਬੁੜਾ ਬੋਲਦੀ ਆ। ਚੱਲ ਸੈਫੀ ਚੱਲੀਏ, ਸਾਡੇ ਵਾਲਾ ਬੁੜਾ ਵੀ ਆ ਗਿਆ। ਚੱਲ ਵੀਰੇ। ਚੱਲ ਆ ਮੇਰੇ ਪੁੱਤ, ਆ ਜਾ। ਦਾਦੂ ਹਾਂ ਆ ਬੋਰਡ ਤੇ ਆਪਣੀ ਪੰਜਾਬੀ ਜਮਾ ਥੱਲੇ ਕਾਹਤੋਂ ਲਿਖੀ ਹੋਈ ਆ? ਓਏ ਪੁੱਤ, ਇਹ ਅੰਗਰੇਜ਼ਾਂ ਦਾ ਮੁਲਕ ਹੈ, ਇੱਥੇ ਰੱਖਣ ਦੇ ਇਹਨਾਂ ਨੂੰ ਆਪਣੀ ਅੰਗਰੇਜ਼ੀ ਉੱਤੇ। ਫਿਕਰ ਨਾ ਕਰ, ਤੂੰ ਮੇਰੇ ਨਾਲ ਪੰਜਾਬ ਜਾਏਗਾ ਨਾ, ਹਾਂ। ਆਪਾਂ ਨੇ ਜਾਂਦੇ ਸਾਰ ਇਹਨਾਂ ਦੀ ਅੰਗਰੇਜ਼ੀ ਢਾ ਲੈਣੀ ਹੈ। ਅੰਗਰੇਜ਼ੀ ਥੱਲੇ ਤੇ ਪੰਜਾਬੀ ਉੱਤੇ। ਵਾਹ ਬਈ ਵਾਹ, ਸ਼ਾਬਾਸ਼ ਦਾਦੂ। ਇਸੇ ਗੱਲ ਤੇ ਨਾ ਇੱਕ 버ਗਰ ਖਵਾ ਦੋ। ਪੁੱਤ, ਇਹ ਕੋਈ ਖਾਣ ਵਾਲੀ ਚੀਜ਼ ਹੈ? 버ਗਰ ਬਹੁਤ ਗੰਦੀ ਚੀਜ਼ ਹੁੰਦੀ ਹੈ। ਤੂੰ ਨਾ ਘਰ ਜਾ ਕੇ ਆਪਣੀ ਮਾਂ ਦੇ ਹੱਥ ਦੀਆਂ ਪੱਕੀਆਂ ਖਾਈ। ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ। ਕਿਸੇ ਦੀ ਐਂਟਰੀ ਕੋਡੇ ਤੇ ਹੁੰਦੀ ਹੈ, ਕਿਸੇ ਦੀ ਜੀਪ ਤੇ ਹੁੰਦੀ ਹੈ, ਕਿਸੇ ਦੀ ਬੰਬੂ ਗਾਰਡ ਤੇ ਹੁੰਦੀ ਹੈ। ਸਾਲਾਂ ਨੇ ਮੇਰੀ ਬੇਲਣੇ ਦੀ ਕਰਤੀ। ਮਰਜ਼ੀ ਹੈ। ਹਾਂ। ਓਏ ਹੋਏ 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 ਸਿੱਖ ਲਾ ਬੇਗਰਮ ਸਿਆ, ਸਾਰੀ ਉਮਰ ਇਹੀ ਕੰਮ ਆਉਣਾ। ਵਿਕਰਮ ਇਹ ਕੀ ਆ? ਹਾਂ, ਕੀ ਕਿੱਦਿਆਂ ਦੀ ਰਾਣੀ। ਰੋਟੀ ਵਾਲੇ ਡੱਬੇ 'ਚ ਸਰਫ ਪਈ ਹੋਈ ਆ, ਬਾਥਰੂਮ 'ਚ ਕੁਰਸੀ ਡਾਈ ਹੋਈ ਆ, ਕੱਲ ਫ੍ਰਿਜ 'ਚ ਜਰਾਬਾਂ ਰੱਖੀਆਂ ਹੋਈਆਂ ਸੀ, ਤੇ ਹੁਣ ਕੱਪੜੇ ਧੋਣ ਵਾਲੀ ਮਸ਼ੀਨ 'ਚ ਆ ਦਾਰੂ ਦੀ ਬੋਤਲ ਕੀ ਕਰੇਗਾ? ਸਾਡੀ ਉੱਥੇ ਪਈ ਸੀ, ਮੈਂ ਉਹੀ ਲੱਭੀ ਗਿਆ। ਰੋਟੀ ਬਣ ਗਈ? ਦਿਓ ਜਲਦੀ। ਚੱਕ ਫੁਲਕਾ। ਇਹ ਰੋਟੀ ਗੋਲ ਕਾ ਤੋਂ ਨਹੀਂ? ਤੇ ਖਾਣੀ ਹੈ ਕਿ ਰੋੜਨੀ ਹੈ? ਖਾ ਲਾ, ਖਾ। ਐਂ ਕਾਤੇ ਕਰਦੀ ਐ? ਤੁਹਾਡੀ ਮੁੱਛ ਦਾ ਵਾਲ ਦਾਲ 'ਚ ਤਾੜੀਆਂ ਮਾਰਦਾ ਫਿਰਦਾ ਹੈ, ਤਾਂ ਕਰਦੀ ਆ। ਕੋਈ ਕੰਮ ਨਹੀਂ ਚੱਜ ਨਾਲ ਹੁੰਦਾ। ਹੁਣ ਯਾਰ ਮੈਂ ਕਿਹੜਾ ਲਾਂਗ ਰਹੀ ਆ, ਮੈਂ ਤਾਂ ਡਰਾਈਵਰੀ ਕਰਦਾ ਸੀ। ਉਹ ਵੀ ਚੱਜ ਨਾਲ ਨਹੀਂ ਹੋਈ। दारू ਪੀ ਕੇ ਠੋਕਦਾ ਟਰੱਕ। ਰੋਟੀ ਪੈਕ ਕਰੋ, ਮੈਂ ਜਾਣਾ ਕੰਮ ਤੇ। ਓ ਮਾਈ ਗॉड, ਘਰ ਦੀ ਕਿਸ਼ਤ, ਕਾਰ ਦੀ ਕਿਸ਼ਤ, ਲਵੀ ਦੀ ਸਕੂਲ ਫੀਸ, ਸਾਰੇ ਖਰਚੇ ਸਿਰ ਤੇ ਆਏ ਪਏ ਨੇ ਤੇ ਮੇਰੇ ਅਕਾਊਂਟ 'ਚ $1 ਵੀ ਹੈ ਨਹੀਂ। ਟੈਨਸ਼ਨ ਕਾਹਤੋਂ ਲੈਣੀ ਆ, ਮੇਰੇ ਵਾਲ 'ਚ ਵੀ ਹੈ ਨਹੀਂ। ਯਾ ਤਾਂ ਇਹ ਤਾਂ ਟੈਨਸ਼ਨ ਆ ਕਿਉਂਕਿ ਦੋਨੋਂ ਦੇ ਅਕਾਊਂਟ 'ਚ ਹੈ ਨਹੀਂ। ਹੈ ਕਮਲੀ, ਘਬਰਾ ਜਾਨੀ ਆ। ਬਾਪੂ ਜੀ ਕਾਹਦੇ ਵਾਸਤੇ ਨੇ? ਬਾਪੂ ਜੀ ਆਉਂਦੇ ਹੋਣਗੇ ਤਨਖਾਹ ਲੈ ਕੇ। ਮੰਮਾ ਕਿਉਂ, ਬਹੁਤ ਲੰਮੀ ਉਮਰ ਹੈ। ਮੈਂ ਆ ਗਿਆ। ਕਿੱਦਾਂ ਡੈਡ? ਵਧੀਆ ਬੰਗੇ। ਓ ਸਰਪੰਚ ਇਨ ਦਾ ਹਾਊਸ। ਹਾਏ ਬਾਪੂ, ਲਿਆ ਬਾਪੂ ਪੈਸੇ, ਮਾਰ ਗਿਆ ਦੁਸ਼ਮਣਾਂ ਦੇ ਮੂੰਹ ਤੇ। ਚੱਕ। ਪੜ੍ਹਤਾ ਲੈ। ਯਕੀਨ ਬਹੁਤ ਆ ਬਾਪੂ ਤੇਰੇ ਤੇ, ਪੂਰੇ ਹੀ ਹੋਣਗੇ। $780? 780। 780 ਲੈਣੇ ਨਹੀਂ, ਦੇਣੇ। ਜੁਰਮਾਨਾ ਫਟਾਫਟ ਭਰ ਦਿਓ, ਨਹੀਂ ਤਾਂ ਗੋਰੇ ਨੇ ਕੇਸ ਕਰ ਦੇਣਾ ਤੁਹਾਡੇ ਤੇ। ਹੁਣ ਆ ਕੀ ਹੋ ਗਿਆ? ਕੱਦੂਕਸ ਹੋ ਗਿਆ। ਵਾਹ, ਪਹਿਲਾਂ ਟਰੱਕ ਠੋਕ ਕੇ ਤੁਸੀਂ ਘਰੇ ਬਹਿ ਗਏ, ਹੁਣ ਬਾਪੂ ਜੀ ਬਹਿ ਗਏ। ਵੈਰੀ ਗੁੱਡ। ਮੰਮਾ ਕਿੰਨਾ ਵਧੀਆ ਲੱਗੂਗਾ ਨਾ, ਪਾਪਾ ਰੋਟੀਆਂ ਬਣਾਇਆ ਕਰਨਗੇ ਤੇ ਦਾਦੂ ਤੜਕਾ ਲਾਇਆ ਕਰਨਗੇ ਤੇ ਮੈਂ ਗੰਡੇ ਚੀਰਿਆ ਕਰੂੰਗਾ ਤੇ ਨੂੰ ਕੰਮ ਤੇ ਜਾਇਆ ਕਰੂਗੀ। ਹਾਊ ਲਵਲੀ, ਕੀਪ ਇਟ ਅਪ। ਅਲੀਜ਼ਾ, ਵੇਅਰ ਆਰ ਯੂ? ਭੁੱਖ ਲੱਗੀ ਹੋਣੀ, ਰਹਿਣ ਖਾ ਜਾਂਦੇ। ਵੀ ਆਰ ਆਲਰੇਡੀ ਲੇਟ। ਮੈਂ ਜਾ ਰਹੀ ਹਾਂ, ਸੋਚ ਲੈ। ਕੱਲ ਮਿਲਦੇ ਹਾਂ। ਓਕੇ, ਆਈ ਐਮ ਗੈਟਿੰਗ ਲੇਟ। ਮੰਮਾ ਸੁਣੋ ਤਾਂ, ਮੰਮਾ ਆਪਾਂ ਨਾ
ਆਪਾਂ ਸੰਡੇ ਡਾਊਨਟਾਊਨ ਚੱਲਾਂਗੇ। हाँ सैटरडे डिस्कस करेंगे ओके मैं लेट हो रही हूँ ਮੰਮਾ ਲਿਸਨ। ਲਸਣ ਨਹੀਂ डोंट इवन आस्क ਘਰ 'ਚ ਪੰਜਾਬੀ ਬੋਲਿਆ ਕਰੋ ਪੁੱਤ। बापू जी लवी इत्थे जमे उन्हें इत्थे ही रहना इनू पंजाबी नहीं इंग्लिश बोलन दो लवी टॉक इन इंग्लिश ऑन ਹਾਂ ਯਾ Now your dinner time, so let's go. ओके She's coming. गुड इवनिंग मिसेस जसवीर Hello. हाउ आर यू Fine. इट्स डिनर टाइम Thank you. देयर यू गो डू यू नो वेयर यू आर हाँ जी. Old age home. ਕੱਲ ਸੰਡੇ ਸੀ ਤੁਹਾਨੂੰ ਕੌਣ ਮਿਲਣ ਆਇਆ? ਜੇ ਮਿਲਣ ਆਉਣਾ ਹੁੰਦਾ ਤਾਂ ਘਰੋਂ ਕੱਢਣਾ ਕਾਹਤੋਂ ਸੀ ਧੀਏ? ਕਿਹੋ ਜਿਹੇ ਪੁੱਤ ਨੇ ਨਾ ਜਿਹੜੇ ਆਪਦੇ ਮਾਪੇ ਨੂੰ ਹੀ ਘਰੋਂ ਕੱਢ ਦਿੰਦੇ ਆ। ਪਰ ਇਹ ਵੀ ਪੁੱਤਾਂ ਦਾ ਜ਼ਿਆਦਾ ਕਰਦੀਆਂ। ਜੇ ਧੀਆਂ ਕੋਲ ਰਹਿਣ ਨਾ ਤਾਂ 올ਡ ਏਜ ਹੋਮ ਚ ਆਉਣ ਦੀ ਲੋੜ ਹੀ ਨਾ ਪਵੇ, ਹੈ ਨਾ? ਜੇ ਧੀਆਂ ਸੱਸ ਸਹੁਰੇ ਨੂੰ ਆਪਣੇ ਮਾਂ-ਬਾਪ ਸਮਝਣ ਲੱਗ ਪੈਣ ਤਾਂ 올ਡ ਏਜ ਹੋਮ ਖੁੱਲਣ ਹੀ ਨਾ। ਮੈਨੂੰ ਪੁੱਤ ਨੇ ਨਹੀਂ ਨੂੰਹ ਨੇ ਕੱਢਿਆ। गुड नाइट एंजॉय योर फूड जी, yeah. चलिए हाँ ओ जा यार रोक रोक ਦੱਬੀਆਂ ਇਕੱਠਿਆਂ ਨੇ ਤੇ ਕੱਢੀ ਕੱਲਾ ਕੱਲਾ ਜਾਂਦਾ। मामा स्वाद आ गया बाई गॉड। ਓਏ ਗੱਲ ਸੁਣ, ਮੈਂ ਤੇਰਾ ਮਾਮਾ ਕਿਵੇਂ ਹੋਇਆ? ਤੂੰ ਤਾਂ ਸੀਰੀਅਸ ਹੀ ਹੋ ਗਿਆ। ਗੱਲ ਪਤਾ ਕੀ ਹੈ, ਰਿਸ਼ਤਿਆਂ ਤੋਂ ਬਹੁਤ ਦੂਰ ਬੈਠੇ ਆ ਮਾਮਾ। ਤੈਨੂੰ ਮਾਮਾ ਕਹਿ ਕੇ ਜਿਹੜਾ ਮਨ ਖੁਸ਼ ਹੋ ਜਾਂਦਾ, ਹੋਰ ਕੀ ਹੈ। ਰਿਸ਼ਤੇ ਨੂੰ ਤਾਂ ਮੈਂ ਵੀ ਤਰਸਿਆ ਪਿਆ। ਸੱਚ ਜਾਣੀ ਜਦੋਂ ਤੂੰ ਮੈਨੂੰ ਮਾਮਾ ਕਹਿ ਕੇ ਬੁਲਾਉਣਾ ਨਾ, ਇੱਥੋਂ ਠਰ ਜਾਂਦਾ। ਸੱਚੀ ਪੰਜਾਬ ਜਾਣ ਨੂੰ ਤਰਸਿਆ ਪਿਆ। ਲੈ ਯਾਰ, ਇੱਕ ਤਾਂ ਮੈਨੂੰ ਸਾਲਾ ਪੰਜਾਬੀਆਂ ਦੀ ਆਹ ਗੱਲ ਹੀ ਨਹੀਂ ਸਮਝ ਆਈ ਹੁਣ ਤਾਈਂ। ਜਿਹੜੇ ਤਾਂ ਕੈਨੇਡਾ ਬੈਠੇ ਐ ਉਹ ਪੰਜਾਬ ਜਾਣ ਨੂੰ ਤਰਸੇ ਵੇ ਐ, ਜਿਹੜੇ ਇੰਡੀਆ ਬੈਠੇ ਐ ਉਹ ਕੈਨੇਡਾ ਆਉਣ ਨੂੰ ਮਰਦੇ ਐ। ਮੈਂ ਤਾਂ ਕਹਿੰਦਾ ਵੈਸੇ ਪੰਜਾਬੀਆਂ ਵਾਸਤੇ ਨਾ ਇੱਕ ਬਹੁਤ ਲੰਮੀ ਪੀਂਘ ਹੋਣੀ ਚਾਹੀਦੀ ਹੈ। ਝੂਠੇ ਮਾਟੇ ਵਾਲੀ, ਝੂਠੇ ਇੰਡੀਆ ਮਾਟੇ ਕੈਨੇਡਾ, ਝੂਠੇ ਇੰਡੀਆ ਮਾਟੇ ਕੈਨੇਡਾ, ਝੂਠੇ ਮਾਟੇ। ਮੈਂ ਤਾਂ ਪਿੰਗੀ ਦਾ ਰਸਤਾ ਨਾ ਉਡਾ ਲਈ। ਓਏ ਤੇਰੇ ਸਹੁਰਿਆ ਕਿਹੜੀ ਪ੍ਰਿੰਡ ਲੜ ਗਈ ਹੁਣ? ਓਏ ਹਾਏ ਲੜੇ ਨਾ ਆ ਅਲੀਜਾਬਤ ਰਾਣੀ ਜਾਣ ਵੇਲੇ 18 ਕਿਸ਼ਤਾਂ ਗਣਾ ਗਈ। ਅਗੇ ਭਰ ਦਿਓ। ਹੁਣ ਸਮਝ ਨਹੀਂ ਆਉਂਦੀ ਵੀ ਕਿਸ਼ਤ ਭਰਨ ਨੂੰ ਪੈਸੇ ਕਿੱਥੋਂ ਆਉਣਗੇ। ਕਿਸ਼ਤਾਂ ਭਰੀਆਂ ਜਾਣਗੀਆਂ, ਤੁਹਾਡੀਆਂ ਕਿਸ਼ਤਾਂ ਉਹ ਭਰੂ। ਉੱਪਰ ਵਾਲਾ ਨੋ ਥੱਲੇ ਵਾਲਾ। ਓ ਮਾਮਾ, ਆ ਕਾਰਪੇਟ ਤੋਂ ਥੱਲੇ ਵੀ ਕੁਝ ਹੁੰਦਾ, ਉਹ ਵੀ ਦੇਖ ਲਓ। ਕਾਰਪੇਟ ਤੋਂ ਥੱਲੇ ਹੈਗੀ ਬੇਸਮੈਂਟ। ਬੇਸਮੈਂਟ 'ਚ ਤੁਸੀਂ ਰੱਖਿਆ ਕਿਰਾਏਦਾਰ, ਉਹਨੇ ਸਾਲੇ ਨੇ 3 ਮਹੀਨੇ ਤੋਂ ਤੁਹਾਡਾ ਕਿਰਾਇਆ ਨਹੀਂ ਦਿੱਤਾ। ਉਹਦੀ ਜਾ ਕੇ ਸੰਗੀ ਫੜੋ, ਉਹ ਤਾਂ ਸਾਲਾ 2 ਕਿਸ਼ਤਾਂ ਵੱਧ ਭਰੂ ਤੁਹਾਡੀ ਹੈ। ਬਾਕੀ ਭਾਈ ਆਪੋ ਆਪਣੇ ਦਮ ਦੀ ਗੱਲ ਹੁੰਦੀ ਹੈ। ਹੁਣ ਜੇ ਮੈਂ ਤੁਹਾਡੀ ਥਾਂ ਤੇ ਹਾਂ, ਮੈਂ ਤੇ ਐਸਾ ਜਾ ਕੇ ਸੰਗੀ ਦੇ ਵਿੱਚ ਗੁੱਠਾ ਦਿਮਾਗ ਲੈ ਦੇ। ਉਹ ਤੁਹਾਨੂੰ ਮੇਰਾ ਪਤਾ ਹੀ ਨਹੀਂ ਹੈ ਜੇ। ਮੈਂ ਤੇ ਇਹੋ ਜਿਹੇ ਬੰਦਿਆਂ ਤੋਂ ਕਿਰਾਇਆ ਲੈ ਜਾਣਾ ਜਿਹੜੇ ਸਾਲੇ ਬਾਅਦ ਚ ਸੋਚਦੇ ਆ ਅਸੀਂ ਤੇ ਇਹਦੇ ਕਿਰਾਏਦਾਰੀ ਹੈ ਨਹੀਂ, ਸਾਤੋਂ ਕਾਹਦੇ ਲੈ ਗਿਆ। ਹੁਣ ਤੁਹਾਡੇ ਅੱਲੇ ਪੱਲੇ ਹੈ ਨਹੀਂ ਕੁਛ ਤਾਂ ਭਾਈ ਅਸੀਂ ਕੀ ਕਰ ਸਕਦੇ ਚੁੱਪ ਓਏ, ਅੱਲੇ ਪੱਲੇ ਕਿਉਂ ਨਹੀਂ? ਅੱਜ ਵੈਰੀਆਂ ਦੇ ਸਿਰ ਤੇ ਨੱਚਣਾ। ਚੱਲ ਬਈ ਸ਼ੁਰੂ।
ਲੈ ਆ ਗਿਆ ਓਏ ਕੀ ਆ ਇਹ ਉਹ ਮਾਮਾ ਵੈਰੀ ਦੇ ਸਿਰ ਤੇ ਨੱਚ ਰਹੇ ਆ। ਵੈਰੀ ਕੌਣ ਹੈ? ਕਿਰਾਏਦਾਰ। ਰਹਿੰਦਾ ਕਿੱਥੇ ਹੈ? ਬੇਸਮੈਂਟ 'ਚ। ਸਾਲਾ ਫੇਰ ਜੇ ਥੱਲੇ ਹੋ ਰਹਿੰਦਾ ਤਾਂ ਉਹਦੇ ਸਿਰ ਤੇ ਨੱਚਦੇ ਆ। ਹੋ ਜਾ ਵੀ ਸ਼ੁਰੂ। ਆ ਜਾ ਆਉਂ ਲੱਗ ਜੀ ਓਏ ਪੰਡ ਬਣਨਾ ਬੰਦ ਕਰੋ ਜੋਦੇ ਬਣੋ ਘੱਟੋ ਘੱਟ ਚੜੇਲ ਹੀ ਚਿੰਬੜੂ ਬਾਈ ਆ ਜਿਹੜੀਆਂ ਵਿਆਹੀ ਫਿਰਦੇ ਇਹਨਾਂ ਨੂੰ ਖਤਰਨਾਕ ਤਾਂ ਨਹੀਂ ਕਿਤੇ ਉਹ ਸ਼ੇਰਵਨ ਸ਼ੇਰ ਚੱਲ ਪੁੱਤ ਚੱਲ। ਕੁਛ ਨਹੀਂ ਹੋਇਆ। ਡਰਾ ਨਾ ਯਾਰ। ਤੇਰਾ ਤਾਂ ਲਾਇਆ ਦਿਲ ਥੋੜਾ ਮੈਨੂੰ ਵੀ ਡਰਾਈ ਜਾਂਦਾ। ਹੌਸਲਾ ਰੱਖੋ ਯਾਰ। ਮੈਂ ਰੱਖਿਆ ਹੋਇਆ ਤੂੰ ਰੱਖ। ਆ ਬੀਬੀ ਕੁਛ ਨਹੀਂ ਹੈਗਾ ਯਾਰ। ਬੀਬੀ ਤੂੰ ਐ ਕਰੋ ਤੁਸੀਂ ਸਾਹਮਣੇ ਮੈਂ ਬੈਠਣ ਦਾ ਰਿਸਕ ਲੈਣਾ। ਇਹਨੇ ਸਾਲੇ ਨੇ ਮਾਹੌਲ ਕੀ ਬਣਾਇਆ ਹੋਇਆ ਇੱਥੇ ਯਾਰ। ਹੈ ਮਾਮਾ ਮੈਂ ਸਹੀ ਕਹਿੰਦਾ ਸੀ। ਮਾਮਾ ਕਿਰਾਇਆ ਕਢਾਉਣਾ ਆ। ਸਵੇਰੇ ਸਾਡੇ ਚੋਂ ਲੋਕੀ ਭੂਤ ਨਾ ਕਢਾਉਂਦੇ ਫਿਰਨ ਕਿਤੇ। ਕੋਈ ਭੂਤ ਬਾਤ ਨਹੀਂ ਹੁੰਦੇ। ਕਿਰਾਏਦਾਰ ਛੋਟੇ ਵੀਰ ਹੈਲੋ। ਉਹ ਕੀ ਹੋ ਗਿਆ ਯਾਰ ਇਹੋ ਜਿਹਾ ਕੀ ਦੇਖ ਲਿਆ ਤੁਸੀਂ ਦੱਸੋ ਮੈਨੂੰ ਓਏ ਉੱਲੂ ਤੇ ਪੱਠਿਆ ਕੀ ਕਰਦਾ ਪਿਆ? ਮੈਂ ਤਾਂ ਸੁੱਤਾ ਪਿਆ ਸੀ ਤੁਸੀਂ ਕੀ ਕਰੀ ਜਾਂਦੇ ਹੋ ਨਾਲੇ ਮੇਰੇ ਪ੍ਰਾਈਵੇਟ ਬੈਡਰੂਮ 'ਚ ਤੁਸੀਂ ਕੀ ਕਰਦੇ ਹੋ ਕਾਹਦਾ ਬੈਡਰੂਮ ਹੈ ਤੇਰਾ? ਹੈ ਸਾਲਿਆ ਬੈੱਡ ਤੇ ਹੁੰਦੇ ਆ ਅਲਮਾਰੀ ਨਾਲ ਸਿਰ ਲਾ ਕੇ ਸੁੱਤਾ ਪਿਆ। ਜੋ ਵੀ ਹੈ ਮੇਰਾ ਬੈਡਰੂਮ ਹੈ ਬੰਦੇ ਦੀ ਕਿ ਓਪਨ ਪ੍ਰਾਈਵੇਸੀ ਹੁੰਦੀ ਹੈ ਤੁਸੀਂ ਇਹ ਦੱਸੋ ਵੀ ਅੱਧੀ ਰਾਤ ਨੂੰ ਮੇਰੇ ਘਰ ਕਿਵੇਂ ਆਉਣਾ ਹੋਇਆ ਓਏ ਹੈਲੋ ਤੇਰਾ ਘਰ ਓਏ ਸਾਡਾ ਘਰ ਹੈ। ਉਹ ਅੱਛਾ ਤੁਹਾਡਾ ਘਰ ਇਹ ਲੈ ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਮੈਨੂੰ ਤਾਂ ਆਪਣਾ ਆਪਣਾ ਜਿਹਾ ਲੱਗਦਾ ਆਈ ਲਵ ਦਿਸ ਹਾਊਸ ਆ 3 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਆਪਣਾ ਆਪਣਾ ਤਾਂ ਲੱਗਣਾ ਹੀ ਹੈ ਤੈਨੂੰ। ਅੱਛਾ ਕਿਰਾਇਆ ਲੈਣ ਆਏ ਹੋ ਦੱਸੋ ਕਾਹਦਾ ਚਾਹੀਦਾ ਜਹਾਜ਼ ਦਾ ਟ੍ਰੇਨ ਦਾ ਬੱਸ ਦਾ ਟਰੱਕ ਦਾ ਟੈਕਸੀ ਦਾ ਜਾਂ ਫਿਰ ਸ਼ਿਪ ਦਾ ਓਏ ਘਰ ਦਾ ਕਿਰਾਇਆ ਚਾਹੀਦਾ। ਅੱਛਾ ਘਰ ਦਾ ਕਿਰਾਇਆ ਚਾਹੀਦਾ ਕੀ ਚਾਹੀਦਾ ਕੈਸ਼ ਲਾਓਗੇ ਚੈੱਕ ਲਾਓਗੇ ਪਾਉਂਡ ਲਾਓਗੇ ਜਾਂ ਫਿਰ ਯੂਰੋ ਲਾਓਗੇ ਤੇ ਜਾਂ ਫਿਰ ਅਸ਼ਰਫੀਆਂ ਉੱਤਰ ਮੈਂ ਗੋਲੀ ਮਾਰ ਦੂੰ ਉੱਤਰ ਮੈਂ। ਸੱਚੀ ਕਿਹੜੀ ਗੋਲੀ ਡਿਸਪ੍ਰਿਨ ਦੀ ਐਲਪ੍ਰੈਕਸ ਦੀ ਜਾਂ ਫਿਰ ਲੋਕਲ ਐਡਵਿਲ ਦੀ ਜਾਂ ਫਿਰ ਅੱਖੀਆਂ ਦੀ ਗੋਲੀ ਸਰਦਾਰਾ ਸਭ ਗੰਦੀਆਂ ਗੱਲਾਂ ਕਰਦਾ ਹੈ। ਆ ਮਾਮਾ ਖੁੰਡਾ ਹੱਥ ਬੜਿਆ ਮਾਰਦਾ ਨਹੀਂ ਇਹਦੇ ਸਿਰ 'ਚ। ਮੈਨੂੰ ਬੜਾ ਮੈਂ ਸਿਰ 'ਚ ਮਾਰਾਂ ਇਹਦੇ। ਮੈਨੂੰ ਬੜਾ ਮਾਮਾ ਮਾਰੀ ਨਾ ਮੈਂ ਆਨਲਾਈਨ ਟ੍ਰਾਂਸਫਰ ਕਰਦਾ 1 ਮਿੰਟ ਆ ਲੋ ਲੱਗਾ ਕਿ ਨਹੀਂ ਇਹਦਾ ਆ ਪਿਓ ਦੇਖ ਲਓ ਜੀ 3 ਬੰਦੇ ਆ ਕੇ ਮੈਨੂੰ ਕੁੱਟਦੇ ਆ ਦੇਖ ਲਓ ਮੈਨੂੰ ਕਹਿੰਦੇ ਹੁਣੇ ਕਿਰਾਇਆ ਦੇ ਨਹੀਂ ਓਏ ਮੇਰਾ ਨਹੀਂ ਖੁੰਡਾ ਹੈਗਾ ਇਹ। ਮੇਰਾ ਤਾਂ ਦੋਸਤ ਹੈ ਭਰਾ ਹੈ ਮੇਰਾ ਛੋਟਾ ਵੀਰ। ਆ ਮੇਰਾ ਬੱਚਾ ਬੜਾ ਪਿਆਰਾ ਬੱਚਾ। ਹੋਰ ਘਰ ਸਭ ਠੀਕ ਹੈ? ਇੰਡੀਆ ਗੱਲ ਹੁੰਦੀ ਰਹਿੰਦੀ ਹੈ? ਬਣ ਗਈ ਤੁਹਾਨੂੰ ਕੀ ਲੱਗਦਾ ਫੋਨ ਦੇ ਵਿੱਚ ਕੱਲੀ ਵੀਡੀਓ ਬਣਦੀ ਹੈ ਨਾ 9-1 ਓਏ ਜੀ ਹੈ ਮੇਰਾ ਨਾੜੀ ਲੈਣਾ ਮੈਂ ਤੇ ਕੁਝ ਵੀ ਨਹੀਂ। ਹੈਲੋ ਪੈਸੇ ਦੇਖਣ ਆਇਆ ਸੀ। ਸਟੇਸ਼ਨ ਜੀ ਛੇਤੀ ਆਓ ਛੇਤੀ ਐਡਰੈਸ ਕੀ ਹੈ ਯਾਰ 156 ਨੰਬਰ 99 ਵੀ ਤੇ ਰਹਿੰਦੇ ਆ ਯਾਰ। ਤੂੰ ਚੁੱਪ ਕਰ ਚੜਦੇ ਪਿੰਡ ਵਾਲੇ ਨੇ ਰੁਪਈਏ ਇਕੱਠੇ ਕਰਕੇ ਸਾਨੂੰ ਇੱਕ ਪੂਲਿਆਂ ਦੀ ਪੱਕੀ ਝੋਪੜੀ ਪਾ ਕੇ ਦਿੱਤੀ ਹੈ ਮੈਂ ਤਾਂ ਬਹੁਤ ਗਰੀਬ ਘਰੋਂ ਆ ਜੀ 7 ਭੈਣਾਂ ਨੇ ਜੀ ਮੇਰੇ ਵਿਆਹਣ ਵਾਲੀ ਆ ਮਾਂ ਦੇ ਮੇਰੇ ਪਿੱਤੇ 'ਚ ਪੱਥਰੀ ਆ ਬਾਪੂ ਮੇਰਾ ਮੰਜੇ ਤੇ ਪਿਆ ਤੇ ਭਰਾ ਮੇਰਾ ਭਾਜੀ ਪਿੰਡ ਪਿੰਡ ਜਾ ਕੇ ਫੁੱਲੀਆਂ ਵੇਚਦਾ ਤੇ ਉਹ ਦਾਦੇ ਦੇ ਨੂੰ ਕੋੜ ਪਿਆ। ਦਾਦੀ ਇਹਦੀ ਹੈਜਨ ਹੈ ਮਰੀ ਇਹਨਾਂ ਦੇ ਪਿੰਡ ਦਾ ਨਾਂ ਹੀ ਮਰੀਜ਼ਪੁਰ ਹੈ। ਆ ਦੇਖ ਲਓ ਭਾਜੀ ਹਜੇ ਵੀ ਨਹੀਂ ਹਟਦੇ ਤਿੰਨੇ ਜਾਣੇ ਮੇਰੇ ਕੋਲ ਆ ਕੇ ਕਹਿੰਦੇ ਸਾਡੇ ਨਾਲ ਬਹਿ ਕੇ ਦਾਰੂ ਪੀ ਹੁਣ ਤੁਸੀਂ ਦੱਸੋ ਭਾਜੀ ਮੇਰੇ ਹਾਲਾਤ ਦਾਰੂ ਪੀਣ ਵਾਲੇ ਹੈਗੇ ਉਹ ਵੀਰ ਨੇ ਨਾ ਬਾਈ ਮੇਰੀ ਬਾਹ ਮਚੋੜ ਲਈ ਭਾਜੀ ਤੇ ਨਾ ਦੋਨਾਂ ਮੇਰੇ ਆਏ ਉਹ ਛੱਡ ਦੋ ਆਈ ਬੇਬੇ ਆਏ ਕੁੱਟੇ ਵੀਰ ਜੀ ਮੈਨੂੰ ਇਹਨਾਂ ਨੇ ਆਏ ਕੁੱਟਿਆ ਬਾਈ ਜੀ ਮੈਨੂੰ ਇਹਨਾਂ ਨੇ ਬਾਈ ਤਾਲੀ ਤਾਂ ਮਾਰ ਦੋ ਯਾਰ ਕੀ ਬਾਤ ਹੈ ਯਾਰ ਥੈਂਕ ਯੂ ਵੀਰ ਤੇ ਆ ਬਾਪੂ ਜੀ ਨੇ ਨਾ ਆ ਬਾਪੂ ਜੀ ਨੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਬਾਈ ਮੇਰਾ ਤਾਂ ਪਹਿਲੀ ਬਾਈ ਹਰਨੀਆਂ ਦਾ ਆਪਰੇਸ਼ਨ ਹੋਇਆ ਹੈ ਜੇ ਨਹੀਂ ਯਕੀਨ ਆਉਂਦਾ ਪੁੱਛ ਲਓ ਕੁੱਟੇ ਨਾ ਵੀਰੇ ਤੁਸੀਂ ਮੈਨੂੰ ਆ ਦੇਖੋ ਆਏ ਨਹੀਂ ਬੇਬੇ ਤੇਰਾ ਪੁੱਤ ਕੱਲਾ ਕੈਨੇਡਾ 'ਚ ਕਰ ਗਿਆ ਨਹੀਂ ਹਾਏ ਜੇ ਮੇਰਾ ਭਰਾ ਹੁੰਦਾ ਨਾ ਕੱਲੇ ਨੂੰ ਭਜਾ ਕੇ ਕੁੱਟਣਾ ਸੀ ਕੋਈ ਗੱਲ ਨਹੀਂ ਛੋਟੇ ਵੀਰ
ਤੂੰ ਮੈਨੂੰ ਆਪਣਾ ਭਰਾ ਹੀ ਸਮਝ। ਬਸ ਫਿਰ ਦੇਖਦੇ ਕਿਉਂ ਭਾਜੀ, ਢਾਲੋ ਨਾ ਬੱਕਰੇ ਵਾਂਗੂ ਸਾਰਿਆਂ ਨੂੰ। ਓ ਮਾਮਾ ਇਹੋ ਜਿਹੇ ਮੂੰਹ ਵਾਲਾ ਘਰੇ ਕੋਈ ਡੰਗਰ ਨਹੀਂ ਰੱਖਦਾ, ਤੂੰ ਕਿਰਾਏਦਾਰ ਆ ਰੱਖਿਆ। ਦੇਖ ਲਓ ਭਾਜੀ, ਤੁਹਾਨੂੰ ਡੰਗਰ ਕਹਿ ਰਿਹਾ ਜੀ ਇਹ। ਓਏ ਮੈਂ ਚਪੇੜ ਮਾਰੀ ਤੇਰੇ ਮੂੰਹ ਤੇ। ਉਹਨਾਂ ਨੂੰ ਕਦੋਂ ਕਿਹਾ? ਤੈਨੂੰ ਕਹਿ ਰਿਹਾ ਡੰਗਰ ਆ ਮੈਂ। ਫਿਰ ਵੀਰ ਨੇ ਕਿਹਾ ਕਿ ਮੈਂ ਤੇਰਾ ਭਰਾ। ਹੁਣ ਅਸੀਂ ਇੱਕ ਫੈਮਿਲੀ ਚ ਆ, ਜੇ ਮੈਂ ਡੰਗਰ ਹੋਏ ਵੀ ਤਾਂ ਡੰਗਰੀ ਹੋਏ ਨਾ। ਐਕਟਿੰਗ ਸਾਲਾ ਕਿਹੋ ਜੀ ਕਰਦਾ ਮਦਾਰੀ। ਆ ਦੇਖ ਲਓ ਭਾਜੀ, ਅਜੇ ਵੀ ਇਹਨਾਂ ਦੇ ਕੰਨ ਭਰੀ ਜਾਂਦਾ ਹੈ। ਇਹ ਬੰਦਾ ਬਹੁਤ ਖਰਾਬ ਹੈ ਭਾਜੀ, ਇਹਨੂੰ ਸਖਤ ਤੋਂ ਸਖਤ ਸਜ਼ਾ ਦਿਓ। ਬਸ ਭਾਜੀ ਇਹਨੂੰ 3-4 ਵਾਰੀ ਫਾਂਸੀ ਦੇ ਦਿਓ ਭਾਜੀ ਬਸ। ਫਿਕਰ ਨਾ ਕਰ, ਅਸੀਂ ਤੇਰੇ ਨਾਲ ਆ। ਥੈਂਕ ਯੂ ਵੀਰੇ। ਗੱਲ ਸੁਣ ਲਓ ਇਹ ਕੰਨ ਖੋਲ ਕੇ, ਤੁਸੀਂ ਇਹਦੇ ਮੱਥੇ ਨਹੀਂ ਲੱਗਣਾ। ਇਹ ਸਾਡਾ ਕਿਰਾਏਦਾਰ ਹੈ, ਅਸੀਂ ਆਪਦੇ ਘਰੇ ਬੁਰਕੇ ਪਾ ਕੇ ਫਿਰੀ ਜਾਈਏ। ਆਈ ਮੀਨ 10-10 ਫੁੱਟ ਦੂਰ ਰਹਿਣਾ ਹੈ। ਭਾਜੀ ਉਹ ਦੇਖੋ ਜੀ, ਇਹਨਾਂ ਨੇ ਹੋਰ ਬਦਮਾਸ਼ ਬੁਲਾ ਲਏ ਜੀ। ਮਨ ਬਹੁਤ ਉਦਾਸ ਆ ਬਾਪੂ। ਮੈਂ ਤਾਂ ਕਦੇ ਥਾਣੇਦਾਰ ਨੂੰ ਪਿੰਡ 'ਚ ਨਹੀਂ ਸੀ ਵੜਨ ਦਿੱਤਾ। ਇੱਥੇ ਸਾਰੀ ਪੁਲਿਸ ਦਗੜ ਦਗੜ ਕਰਦੀ ਅੰਦਰ ਆ ਬੜੀ। ਛੱਡ ਬਾਪੂ, ਪੁਰਜੀ ਦੱਸ ਕਿੰਨੇ ਆਂਡਿਆਂ ਦੀ ਖਾਣੀ? ਪੁਰਜੀ ਕਿੱਥੇ ਲੰਘਦੀ ਆ ਹੁਣ। ਐਂ ਕਰ, ਮੀਟ ਹੀ ਧਰ ਲਾ। ਨਹੀਂ ਨਹੀਂ, ਮੀਟ ਕਾ ਤੂੰ ਬਾਰਬੀਕਿਊ ਕਰ ਲੋ, ਪਾਰਟੀ ਕਰ ਲੋ। ਗੁਆਂਢੀਆਂ ਨੂੰ ਵੀ ਤਾਂ ਪਤਾ ਚੱਲੇ ਕਿ ਜਿੰਦਪੁਰੇ ਵਾਲਿਆਂ ਦੇ ਘਰੇ ਅੱਜ ਪੁਲਿਸ ਆਈ ਸੀ। ਡੈਡੀ ਜਿੰਦਪੁਰੇ ਵਾਲੇ ਕੌਣ ਨੇ? ਆਪਾਂ ਹੀ ਆ। ਕੱਲੇ ਜਿੰਦਪੁਰੇ ਬਾਰੇ ਕਾ ਤੋ ਪੂਰੇ ਪੰਜਾਬ ਬਾਰੇ ਦੱਸੋ, ਪਤਾ ਲਵੀ। ਹਾਂ। ਉੱਥੇ ਨਾ ਕਦੇ ਵੀ ਕੋਈ ਵੀ ਰਾਤ ਨੂੰ ਸ਼ਰਾਬ ਪੀ ਕੇ ਲਲਕਾਰੇ ਮਾਰ ਸਕਦਾ ਹੈ, ਤੇ ਜੇ ਕੋਈ ਕਿਸੇ ਨੂੰ ਕੁੱਟੇ ਮਾਰੇ ਤੇ ਉਹਨੂੰ ਪੁਲਿਸ ਫੜ ਕੇ ਲੈ ਜਾਵੇ ਤਾਂ ਸਿਫਾਰਿਸ਼ ਲਵਾ ਕੇ ਉਹਨੂੰ ਛੁਡਾ ਸਕਦੇ ਆ। ਇਹ ਹੈ ਪੰਜਾਬ। ਸੱਚੀ ਮੰਮਾ? ਹਾਂ। ਦਾਦੂ ਉਰੇ ਆਓ। ਸਾਡੀ ਕਲਾਸ 'ਚ ਨਾ ਇੱਕ ਮੁੰਡਾ ਹੈ ਗੋਰਿਆਂ ਦਾ, ਮੈਨੂੰ ਤੰਗ ਬਹੁਤ ਕਰਦਾ ਹੈ। ਉਹਨੂੰ ਨਾ ਕਿਸ ਦਿਨ ਪੰਜਾਬ ਲਿਜਾ ਕੇ ਮੋਢਾ ਪਾ ਕੇ ਤਿੰਨੇ ਜਾਣੇ ਬੜਾਂਗਾ ਲਾਵਾਂਗੇ। ਜੇ ਮੈਨੂੰ ਪੁਲਿਸ ਚੱਕ ਕੇ ਲੱਗੀ, ਇੰਨੀ ਕੁ ਤਾਂ ਚੱਲਦੀ ਆ ਤੁਹਾਡੀ, ਛਡਾ ਲਓਗੇ ਜੱਟ ਨੂੰ ਆਰਾਮ ਨਾਲ। ਠੀਕ। ਖਬਰਦਾਰ, ਜੇ ਅੱਜ ਤੋਂ ਬਾਅਦ ਇਸ ਘਰ 'ਚ ਜੱਟ ਬਣਾ ਖਿਲਾਰਿਆ ਤਾਂ ਤੇ ਤੂੰ ਜਾ ਕੇ ਆ ਕੁੜਤਾ ਚਾਦਰਾ ਚੇਂਜ ਕਰ। ਖੋਲ ਇਹਨਾਂ ਨੂੰ। ਮੰਮੀ ਖੋਲ ਨਹੀਂ ਸਕਦਾ। ਕਿਉਂ? ਕੱਚਾ ਨਹੀਂ ਪਾਇਆ ਹੋਇਆ। ਕੱਚਾ? ਓ ਮਾਈ ਗॉड, ਹੋਰ ਕੁਝ ਰਹਿ ਗਿਆ ਉਹ ਵੀ ਸਿਖਾ ਦਿਓ ਇਹਨੂੰ। ਇੰਨੀ ਗੁੜੀ ਪੰਜਾਬੀ ਤਾਂ ਪੁੱਛੋ ਮੰਡੀ ਵਾਲੇ ਨਹੀਂ ਬੋਲਦੇ ਜਿੰਨਾ ਇਹ ਕੈਨੇਡਾ ਦਾ ਬੌਂਡ ਬੋਲਦਾ ਹੈ। ਤੁਸੀਂ ਕੁੱਤੇ ਖਾਣੀ ਜ਼ਿਆਦਾ ਨਹੀਂ ਹੋਗੀ। ਚਲ 2 ਵੱਧ ਲਾ ਲਾਂਗੇ। ਠੀਕ ਹੈ। ਓ ਬਾਬਾ ਤੇਰੀ ਸਹੁੰ ਲੱਗੇ, ਤੂੰ ਖੜੀ ਖਲੋਤੀ ਭਸਮ ਹੋ ਜਵੇਂ ਜੇ ਅੱਜ ਤੋਂ ਬਾਅਦ ਮੈਂ ਦਾਰੂ ਪੀਆਂ ਤੇ। ਤੁਹਾਡੇ ਵਰਗੇ ਸ਼ਰਾਬੀ ਨਾ ਆ ਸ਼ਰਾਬ ਨਾ ਭੁਜੀਆ ਤੇ ਘਰ ਵਾਲੀ ਦੀ ਝੂਠੀ ਸੌਂ ਖਾਣ ਲੱਗੇ ਮਿੰਟ ਨਹੀਂ ਲਾਉਂਦੇ। ਖਬਰਦਾਰ ਜੇ ਅੱਜ ਤੋਂ ਬਾਅਦ ਸ਼ਰਾਬ ਪੀਤੀ ਹੈ ਤਾਂ। ਐਵੇਂ ਗੁੱਸਾ ਕਰੀ ਜਾਨੀ ਹੈ। ਅੱਜ ਤੋਂ ਬਾਅਦ ਤੇ ਵੈਸੇ ਨਹੀਂ ਪੀਤੀ ਜਾਣੀ। ਕਿਉਂ? ਪਾਪਾ ਜੀ ਆ ਰਹੇ ਆ। ਹਾਂ ਪਾਪਾ ਜੀ ਆ ਰਹੇ ਆ। ਪਹਿਲਾਂ ਕਿਉਂ ਨਹੀਂ ਦੱਸਿਆ? ਹਾਏ ਮੈਂ ਮਰ ਜਾ। ਮੈਂ ਕਿੱਥੇ ਬਿਠਾਉਂਗੀ ਉਹਨਾਂ ਨੂੰ? ਮੈਂ ਕੀ ਖਵਾਉਂਗੀ? ਤੂੰ ਭਾਵੇਂ ਫਿੱਕੇ ਚੌਲ ਹੀ ਖਵਾ ਦੀ, ਪਾਪਾ ਜੀ ਨੂੰ ਪੁੰਜੇ ਬਿਠਾ ਦੀ। ਬਹੁਤ ਮਿਹਰਬਾਨੀ ਤੇਰੀ। ਲੈ ਦੱਸ, ਮੈਂ ਫਿੱਕੇ ਚੌਲ ਕਿਉਂ ਖਵਾਉਂਗੀ? ਕਿਉਂਕਿ ਪਾਪਾ ਜੀ ਤੁਹਾਡੇ ਨਹੀਂ, ਮੇਰੇ ਆ ਰਹੇ ਨੇ। ਤੁਹਾਡਾ ਬੁੜਾ ਆ ਰਿਹਾ ਹੈ? ਵਾਹ, ਤੁਹਾਡੀ ਅੱਖ ਤੇ ਸਾਡੀ ਅੱਖ ਡੇਲਾ। ਤੁਹਾਡਾ ਬਾਪੂ ਪਾਪਾ ਜੀ ਤੇ ਸਾਡਾ ਬਾਪੂ ਬੁੜਾ ਹੈ। ਮੇਰੇ ਨਾਲ ਨਾ ਇਦਾਂ ਉੱਚੀ ਆਵਾਜ਼ 'ਚ ਗੱਲ ਕਰਨ ਦੀ ਲੋੜ ਨਹੀਂ। ਮੈਂ ਕਦੋਂ ਕੀਤੀ ਹੈ? ਇਦਾਂ ਵੀ ਕਰਨ ਦੀ ਲੋੜ ਨਹੀਂ। ਮੇਰੇ ਸੱਤ ਬੈਂਡ ਕਰਕੇ ਤੁਸੀਂ ਇੱਥੇ ਬੈਠੇ ਹੋ। ਹੈਲੋ ਹੈਲੋ ਹੈਲੋ, ਓ ਮੇਰੀ ਸੁਣ ਗੱਲ। ਆ ਤੇਰੇ ਬੈਂਡ ਨੇ ਪੀਪਣੀ ਵਜਾਈ ਪਈ ਆ ਮੇਰੀ। ਇਹ 7 ਬੈਂਡ ਨਹੀਂ, ਸੱਪ ਬੈਂਡ ਲੱਗਦੇ ਆ ਮੈਨੂੰ, ਜਿਹੜੇ ਰੋਜ਼ ਮੇਰੇ ਸੀਨੇ ਤੇ ਲੜਦੇ ਆ। ਕਿਸੇ ਦੇ ਵਿਆਹ ਤੇ ਜਾਵਾਂ ਨਾ, ਮੇਰਾ ਬੈਂਡ ਵਾਲੇ ਕੁੱਟਣ ਨੂੰ ਜੀ ਕਰਦਾ ਉੱਥੇ। ਮੈਂ ਤੈਨੂੰ ਦੱਸਦਾ ਬਸ। ਪਾਪਾ ਜੀ ਆ ਰਹੇ ਆ ਤਾਂ ਆ ਰਹੇ ਆ, ਆਉਣਗੇ। ਓ ਗॉड, ਮੈਨੂੰ ਤਾਂ ਸਮਝ ਨਹੀਂ ਆਉਂਦੀ। ਪਹਿਲਾਂ ਮੇਰੇ ਪਿੱਛੇ ਲੱਗ ਕੇ ਤੁਸੀਂ ਇੱਥੇ ਆ ਗਏ, ਫਿਰ ਤੁਹਾਡਾ ਭਰਾ ਆ ਗਿਆ, ਹੁਣ ਤੁਹਾਡਾ ਬੁੜਾ ਆ ਰਿਹਾ। ਸ਼ੁਕਰ ਹੈ ਰੱਬਾ, ਸ਼ੁਕਰ ਹੈ ਜਹਾਜ਼ ਦੇ ਪਿੱਛੇ ਹੁੱਕ ਨਹੀਂ ਲੱਗੀ, ਨਹੀਂ ਤਾਂ ਤੁਹਾਡਾ ਸਾਰਾ ਟੱਬਰ ਟਰਾਲੀਆਂ ਭਰ ਭਰ ਕੇ ਇੱਥੇ ਆ ਜਾਏ। ਪਾਪਾ ਜੀ ਸ਼ੌਂਕ ਨੂੰ ਆ ਰਿਹਾ ਕਿਤੇ? ਛੋਟੇ ਭਰਾ ਦਾ ਵਿਆਹ ਤਾਂ ਆ ਰਹੇ ਆ। ਨਾਲੇ ਭਰਾ ਕਿਹੜਾ ਮੇਰੇ ਕੋਲ ਰਹਿੰਦਾ ਹੈ? ਭਾਜੀ ਦੇ ਹੁੰਦੇ ਆ ਪੀਜੀ 'ਚ ਰਹਿੰਦਾ ਵਿਚਾਰਾ। ਘਰੇ ਕਰੇਲੇ ਸੜ ਜਾਣ, ਉੱਲੀ ਲੱਗ ਜੇ ਮੇਰੇ ਭਰਾ ਨੂੰ, ਕਦੇ ਕਰੇਲਾ ਨਹੀਂ ਦਿੱਤਾ ਤੇ। ਵੱਡੀ ਭਾਬੀ ਦੇ ਹੁੰਦੇ ਆ ਪਰੌਂਠਿਆਂ ਨੂੰ ਤਰਸ ਗਿਆ ਭਰਾ ਮੇਰਾ। ਮੇਰੇ ਨਾਲ ਨਾ ਖੇਖਣ ਜੇ ਕਰਨ ਦੀ ਲੋੜ ਨਹੀਂ। ਜਿਹਦੇ ਕਰਕੇ ਆ ਰਿਹਾ ਨਾ ਉੱਥੇ ਰਹਿਣ। ਜੇ ਇੱਥੇ ਆ ਗਏ ਨਾ, ਤੁਹਾਡਾ ਤੇ ਉਹਨਾਂ ਦਾ ਦੋਨਾਂ ਦਾ ਸਮਾਨ ਚੱਕ ਕੇ ਬਾਹਰ ਮਾਰੂ। ਬਾਪੂ ਆ ਗਏ? ਨਹੀਂ, ਮਾਨਸਾ ਦੀ ਕੈਂਚੀਆਂ ਤੇ ਖੜਾ ਹੈ। 3 ਘੰਟੇ 에어ਪੋਰਟ ਤੇ ਉਡੀਕਿਆ ਤੈਨੂੰ, ਲੈਣ ਕਿਉਂ ਨਹੀਂ ਆਇਆ? ਤੂੰ ਮੈਨੂੰ ਬਾਪੂ ਫੋਨ ਕਿਉਂ ਨਹੀਂ ਕੀਤਾ? ਕੀਤਾ ਸੀ, ਉਹ ਕਹਿੰਦੀ ਡੰਗਰ ਏਰੀਏ ਤੋਂ ਬਾਹਰ ਹੈ। ਉਹ ਡੰਗਰ ਏਰੀਏ ਤੋਂ ਨਹੀਂ, ਕਵਰੇਜ ਏਰੀਏ ਤੋਂ ਬਾਹਰ ਹੈ। ਹੁਣ ਡੀਟੀਆਂ ਨੂੰ ਘੇਰੀ ਖੜੇ ਮੈਨੂੰ।
40-50 लेके ही जान छड़ेगा कि चाह पानी भी पूछेगा। ਉਹ ਆ ਗਈ ਨੂੰ ਤੁਹਾਡੀ ਚੁੱਲ੍ਹੇ ਵਾਂਗੂ ਤਪੀ ਹੋਈ, ਉਹ ਪਿਆਉਂਦੀ ਆ ਤੁਹਾਨੂੰ ਗ੍ਰੀਨ ਟੀ। ਬੀਬਾ ਤੈਨੂੰ ਸਤਿ ਸ੍ਰੀ ਅਕਾਲ ਬੁਲਾਣੀ ਨਹੀਂ ਸਿਖਾਈ ਕਿਸੇ ਨੇ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੁਲਾਈ ਦੀ ਹੁੰਦੀ ਹੈ, ਗਿੱਟਿਆਂ 'ਚ ਨਹੀਂ ਮਾਰੀ ਦੀ ਹੁੰਦੀ। वाह क्या संस्कार देते हैं। ओए होए होए, हाँ मेरा बेटा कलेजे लग के मेरा कलेजा ठार दे मेरा पुੱਤ। ਖਬਰਦਾਰ ਜੇ ਮੇਰੀ ਬੱਚੀ ਨੂੰ ਹੱਥ ਲਾਇਆ। ਕੀ ਕਰ ਰਹੀ ਹੈ ਤੂੰ ਨਿਸ਼ਾ? ਛੱਡੋ ਇਹਨੂੰ। ਨਿਸ਼ਾ ਮੈਂ ਕਿਹਾ ਨਾ ਮੇਰੀ ਬੱਚੀ ਨੂੰ ਹੱਥ ਲਾਉਣ ਦੀ ਲੋੜ ਨਹੀਂ। कोई गल नहीं, मैं सौ खांदा है पर तू भी सौ खाई। मैं तेरी बच्ची ਨੂੰ ਹੱਥ ਨਹੀਂ ਲਾਵਾਂਗਾ, ਤੂੰ ਮੇਰੇ ਪੁੱਤ ਨੂੰ ਹੱਥ ਨਾ ਲਾਈ। ਤੁਹਾਡਾ ਪੁੱਤੇ ਵਿਆਹ ਤੋਂ ਪਹਿਲਾਂ ਸੀ। ਹੁਣ ਕੀ ਇਹ ਫੁੱਫੜ ਬਣ ਗਿਆ ਹੈ? ਮੈਂ ਕਹਿ ਦਿੱਤਾ ਹੈ ਮੈਂ ਤੇਰੀ ਬੱਚੀ ਨੂੰ ਹੱਥ ਨਹੀਂ ਲਾਵਾਂਗਾ, ਪਰ ਮੈਂ ਆਪਣੇ ਪੁੱਤ ਨੂੰ ਤਾਂ ਹੱਥ ਲਾ ਸਕਦਾ ਹੈ। ਆ ਮੇਰਾ ਪੁੱਤ ਮੇਰੇ ਕਲੇਜੇ ਲਾ ਕੇ ਕਲੇਜੇ 'ਚ ਠੰਡ ਪਾ ਦੇ। ਓ ਆ ਜਾ ਜੀਣ ਜੋਖਿਆ, ਆ ਜਾ ਆ ਜਾ, ਆ ਮੇਰਾ ਸੀਨਾ ਠਾਰ। ਹਾਂ ਇਹ ਜਲੂਸ ਕਢਾਉਣ ਵਾਸਤੇ ਮੈਨੂੰ ਕੈਨੇਡਾ ਸੱਦਿਆ ਸੀ। ਤੁਸੀਂ ਮੇਰੇ ਘਰ ਵਾਲੇ ਤੇ ਹੱਥ ਚੱਕਿਆ ਨਾ, ਹੁਣ ਦੇਖੋ ਤੁਸੀਂ। ਹੈਲੋ ਆਫੀਸਰ। ਲੈ ਪੁਲਿਸ ਵੀ ਆ ਗਈ। ਹਾਂ, ਉੱਥੇ ਬੰਦਾ ਮਾਰੇ ਤੋਂ ਪੁਲਿਸ ਨਹੀਂ ਆਂਦੀ, ਇੱਥੇ ਚਪੇੜ ਮਾਰੇ ਤੋਂ ਹੀ ਪੁਲਿਸ ਆ ਗਈ। ਉਹ ਬਾਪੂ ਕਹਿ ਦੇ ਸੌਰੀ ਯਾਰ। ਉਹ ਬਾਪਾ ਮਾਫ ਕਰ ਦੇ, ਛੋਟੇ ਹੁੰਦੇ ਨੂੰ ਤੇ ਭਾਂਦਾ ਰਿਹਾ ਮੈਨੂੰ, ਉਦੋਂ ਕੋਈ ਕਿੱਥੇ ਨਾ ਸੀ ਤੂੰ? ਦੇਖੀ ਜਾਓ ਤੁਸੀਂ ਓਏ ਯਾਰ, ਬੰਦਾ ਆ ਗਏ ਕੀ ਹੈ। ਸਤਿ ਸ਼੍ਰੀ ਅਕਾਲ। ਉਹ ਹਾਂ ਵੀ ਦੱਸੋ ਕੀ ਰੌਲਾ ਹੈ, ਕਿਹਨੇ ਕਿਹਦੇ ਕਿੱਥੇ ਮਾਰਿਆ? ਆਫੀਸਰ ਇਹਨਾਂ ਨੇ ਮੇਰੇ ਹਸਬੰਡ ਦੇ ਕੰਮ ਤੇ ਮਾਰਿਆ। ਅਰੈਸਟ ਹਿਮ। ਨਾ ਨਾ ਧੀਏ ਝੂਠ ਨਾ ਬੋਲ, ਕੰਨ ਤੇ ਨਹੀਂ ਮਾਰਿਆ, ਕੰਨ ਤੋਂ 2 ਉਂਗਲ ਥੱਲੇ ਮਾਰਿਆ ਸੀਗਾ। ਚੱਲ ਬਾਬਾ ਥਾਣੇ। ਥਾਣੇਦਾਰ ਸਾਹਿਬ ਮੈਂ ਚੱਲ ਤਾਂ ਪੈਂਦਾ ਹੈ ਥਾਣੇ, ਪਰ ਮੈਂ ਸ਼ੀਸ਼ੇ ਵਾਲੇ ਪਾਸੇ ਬੈਠੂੰਗਾ। ਦੇਖੋ ਥਾਣੇਦਾਰ ਸਾਹਿਬ, ਮੈਂ ਹਾਂ ਡਰਾਈਵਰ ਜਿਹਾ ਬੰਦਾ, ਮੈਨੂੰ ਚਮਕੀਲੇ ਦੇ ਗਾਣੇ ਬੜੇ ਚੰਗੇ ਲੱਗਦੇ ਆ। ਤੁਹਾਡੇ ਕੋਲ ਹੈ ਕੋਈ ਚਮਕੀਲੇ ਦੀ ਧਾਰਮਿਕ ਕੈਸੇਟ? ਉਹ ਤੈਨੂੰ ਥਾਣੇ ਲੈ ਕੇ ਚੱਲੇ ਆ, ਬਰਾਤ ਨਹੀਂ। ਚੱਲ ਤੁਰ। ਚਲੋ ਫਿਰ 1 ਮਿੰਟ, ਤੁਸੀਂ ਮੈਨੂੰ ਸਵੇਰੇ 4 ਵਜੇ ਤੜਕੇ ਘਰੇ ਛੱਡ ਉਹ ਦੋਗੇ? ਤੈਨੂੰ ਥਾਣੇ ਲੈ ਕੇ ਚੱਲੇ ਆ, ਜਗਰਾਤੇ ਤੇ ਨਹੀਂ ਬਈ। ਤਾਰਾ ਰਾਣੀ ਦੀ ਕਥਾ ਸੁਣਾਈ ਤੇ ਤੈਨੂੰ 4 ਵਜੇ ਘਰੇ ਛੱਡ ਕੇ ਜਾਈਏ। ਚੱਲ ਤੁਰ। ਸੁਣ ਲੈ ਬਸ਼ਰਮਾ, ਤੇਰੇ ਪਿਓ ਨੂੰ ਪੁਲਿਸ ਥਾਣੇ ਲੈ ਕੇ ਜਾ ਰਹੀ ਹੈ, ਕੁਝ ਬੋਲ ਤਾਂ ਸਹੀ। ਆ ਹੱਥ ਜੋੜੇ ਜੀ ਤੁਹਾਡੇ ਅੱਗੇ, ਬਾਪੂ ਸਾਡਾ ਬਜ਼ੁਰਗ ਹੈ, ਜਰਾ ਧਿਆਨ ਨਾਲ ਲੈ ਕੇ ਜਾਇਓ। ਬੋਲਤਾ। ਉਹ ਚੱਲ ਤੁਰ ਹੁਣ। ਕਿੱਡਾ ਬੇਸ਼ਰਮ ਹੈ ਯਾਰ, ਤੁਰਦਾ ਹੀ ਨਹੀਂ। ਆਫੀਸਰ ਇਹਨੇ ਆਈ ਨਹੀਂ ਜਾਣਾ, ਇਹ ਬੁੜੇ ਨੂੰ ਤਾਂ ਮੈਨੂੰ ਹੀ ਕੱਢਣਾ ਪਊ ਇੱਥੋਂ। ਨਿਸ਼ਾ ਤੁਹਾਨੂੰ ਸ਼ਰਮ ਹੈ ਕਿ ਨਹੀਂ? ਬਸ ਥਾਣੇਦਾਰ ਸਾਹਿਬ ਲੈ ਚੱਲੋ ਥਾਣੇ ਮੈਨੂੰ। ਹੁਣ ਤਾਂ ਮੇਰਾ ਦਮ ਘੁੱਟਦਾ ਹੈ। ਮੈਨੂੰ ਸਜ਼ਾ ਮਿਲਣੀ ਚਾਹੀਦੀ, ਕਿਉਂਕਿ ਮੈਂ ਇਹ ਅਜਬ ਬੇਸ਼ਰਮ ਪੁੱਤ ਜੰਮਿਆ। ਇੱਕ ਗੱਲ ਤਾਂ ਦੱਸੋ ਥਾਣੇਦਾਰ ਸਾਹਿਬ। ਬੋਲ ਬਾਬਾ। ਤੁਹਾਡੇ ਥਾਣੇ 'ਚ ਮੈਨੂੰ ਰੋਟੀ ਪਾਣੀ ਤਾਂ ਮਿਲੇਗੀ? ਮਿਲੇਗੀ। ਸੌਣ ਵਾਸਤੇ ਮੰਜਾ ਬਿਸਤਰਾ ਤਾਂ ਹੋਵੇਗਾ ਨਾ? ਸਭ ਕੁਝ ਮਿਲੇਗਾ। ਇਹ ਮੇਰੇ ਪੁੱਤ ਦੀ ਤਰ੍ਹਾਂ ਮੈਨੂੰ ਧੱਕੇ ਮਾਰ ਕੇ ਤਾਂ ਨਹੀਂ ਥਾਣੇ 'ਚ ਕੱਢੋਗੇ? ਨਹੀਂ ਬਾਬਾ, ਨਹੀਂ ਕੱਢਾਂਗੇ। ਇੱਕ ਗੱਲ ਕਹਾਂ, ਜੇ ਤੁਹਾਡੇ ਕਾਨੂੰਨ ਤੋਂ ਬਾਹਰ ਨਾ ਹੋਵੇ ਤਾਂ? ਬੋਲ ਬਾਬਾ। ਅੱਜ ਤੁਹਾਡੇ ਥਾਣੇ ਨੂੰ ਪੁੱਤ ਕੇ ਡੁੱਚੀ ਕਰ ਦਵੇ। ਉਹ ਬੇਈਮਾਨਾ ਤੇ ਤੂੰ ਤਾਂ ਆਪਣਾ ਪਿਓ 1 ਘੰਟਾ ਵੀ ਘਰ ਦੇ ਵਿੱਚ ਨਹੀਂ ਰੱਖਿਆ ਗਿਆ, ਉਹ ਤੇ ਤੂੰ ਤਾਂ ਠਾਣਾ ਚੰਗਾ ਹੈ। ਸ਼ਾਬਾਸ਼ ਹੈ ਤੇਰੇ ਕਾਕਾ। ਕਾਗਜ਼ ਦੇ ਫੁੱਲਾਂ 'ਚੋਂ ਖੁਸ਼ਬੂ ਨਹੀਂ ਮਿਲਦੀ ਹੁੰਦੀ। ਮੈਨੂੰ ਮਾਮਾ ਕਹਿ ਕੇ ਤੂੰ ਨਕਲੀ ਰਿਸ਼ਤੇ ਬਣਾਉਂਦਾ ਫਿਰਦਾ, ਆ ਅਸਲੀ ਰਿਸ਼ਤੇ ਨੂੰ ਠੋਕਰ ਮਾਰੀ ਜਾਂਦਾ। ਪ੍ਰਾਹੁਣਿਆ ਕੀ ਹੋ ਗਿਆ? ਜੇ ਤੈਨੂੰ ਨਹੀਂ ਸਮਝ ਸਕਦਾ, ਤੇਰਾ ਰਿਸ਼ਤੇਦਾਰ ਜਿਉਂਦਾ ਹੈ। ਆ ਸੌਰੀ ਸਰ, ਤੁਸੀਂ ਇਹਨਾਂ ਨੂੰ ਲੈ ਕੇ ਨਹੀਂ ਜਾ ਸਕਦੇ, ਕੰਪਲੇਂਟ ਕੀਤੀ ਇਹਨਾਂ ਨੇ। ਤੈਨੂੰ ਸ਼ਰਮ ਹੈ ਕਿ ਨਹੀਂ? ਢੀਠ ਕਿੱਥੇ ਥਾਂ ਦਾ। ਨਿਸ਼ਾ ਕੰਪਲੇਂਟ ਵਾਪਸ ਲੈ। ਨਹੀਂ, ਮੈਂ ਕਿਹਾ ਨਾ ਕੰਪਲੇਂਟ ਵਾਪਸ ਲੈ। ਮੈਂ ਕਿਹਾ ਨਾ ਨਹੀਂ। ਨਹੀਂ ਤਾਂ ਫਿਰ ਬੰਦਾ ਇੱਕ ਨਹੀਂ, ਅੱਜ 2 ਅਰੈਸਟ ਹੋਣਗੇ। ਕੀ ਮਤਲਬ? ਆ ਮਤਲਬ ਆ ਫੜ ਲਓ ਜੀ। ਡੈਡੀ ਜੀ ਚਾਹ ਪੀਓਗੇ ਕਿ ਜੂਸ ਹੀ ਕੱਢਾਂ? ਤੂੰ ਮੈਂ ਜਲੂਸ ਕੱਢਣਾ ਬੰਦ ਕਰ ਦੇ, ਜੂਸ ਮੈਂ ਆਪੇ ਹੀ ਕੱਢ ਲਿਆ ਕਰਾਂਗਾ।
ਵੈਸੇ ਗਲਤੀ ਤਾਂ ਇਹਨਾਂ ਬੁੜਿਆਂ ਦੀ ਵੀ ਹੈ, ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ। ਨਹੀਂ ਨਿਸ਼ਾ, ਅੰਕਲ ਸਹੀ ਨੇ। ਆਪਾਂ ਆਪਣੇ ਪੇਰੈਂਟਸ ਨੂੰ ਤਾਂ ਕਿੰਨੀ ਇੱਜ਼ਤ ਦਿੰਦੇ ਆ, ਪਰ ਸੱਸ ਸਹੁਰੇ ਨੂੰ ਕੁਝ ਨਹੀਂ ਸਮਝਦੇ। ਅੱਛਾ, ਜੇ ਤੈਨੂੰ ਇਹਨਾਂ ਬੁੜਿਆਂ ਦਾ ਇੰਨਾ ਹੀ ਪਿਆਰ ਹੁੰਦਾ, ਫਿਰ ਤੂੰ ਆਪਦੇ ਸਹੁਰੇ ਨੂੰ ਪਾਸਪੋਰਟ ਕਿਉਂ ਨਹੀਂ ਦਿੰਦੀ? ਕਿਉਂਕਿ ਮੈਂ ਉਹਨਾਂ ਨੂੰ ਬੁਢਾਪੇ 'ਚ ਰੁਲਦੇ ਨਹੀਂ ਦੇਖਣਾ ਚਾਹੁੰਦੀ। ਸੋਚ ਕੇ ਵੇਖ ਨਿਸ਼ਾ, ਜੇ ਸਾਰਾ ਪਰਿਵਾਰ ਇੱਕ ਦੂਜੇ ਤੋਂ ਦੂਰ ਬੈਠਾ ਤੜਪੀ ਜਾਵੇ ਤਾਂ ਇਹੋ ਜਿਹੀ ਕਮਾਈਆਂ ਦਾ ਕੀ ਫਾਇਦਾ? ਕਈ ਵਿਚਾਰੇ ਤਾਂ ਆਪਣੇ ਮਾਪਿਓ ਦੇ ਅੰਤਿਮ ਸੰਸਕਾਰ ਤੱਕ ਤੇ ਨਹੀਂ ਪਹੁੰਚਦੇ। ਪਰ ਯਾਰ ਮੇਰੇ ਕਹਿਣ ਦਾ ਕੁਝ ਨਹੀਂ ਨਿਸ਼ਾ, ਇੱਕ ਗੱਲ ਤਾਂ ਕਲੀਅਰ ਆ, ਆਪਣੇ ਬਜ਼ੁਰਗਾਂ ਦੇ ਗੱਡੇ ਚਲਾਉਣ ਕਰਕੇ ਆਪਾਂ ਅੱਜ ਗੱਡੀਆਂ ਤੇ ਘੁੰਮ ਰਹੇ ਹਾਂ। ਕਦੀ ਸੋਚਿਆ ਆਪਣੇ ਘਰ ਵਾਲੇ ਸਾਰਾ ਦਿਨ ਕੰਮ ਕਰਦੇ ਆ, ਇਹ ਵੀ ਨਹੀਂ ਪਤਾ ਕਿ ਵਿਚਾਰੇ ਰਾਤ ਨੂੰ ਰੋਟੀ ਖਾਂਦੇ ਆ ਜਾਂ ਭੁੱਖੇ ਸੌਂਦੇ ਆ। ਚਿਕਨ ਇਹ ਵੀ ਵਿਚਾਰੇ ਸਾਰਾ ਦਿਨ ਟੈਕਸੀ ਚਲਾਉਂਦੇ ਨੇ ਤੇ ਰਾਤ ਨੂੰ ਸੈਫੀ ਨੂੰ ਠਾ ਠਾ ਕੇ ਦੁੱਧ ਪਿਆਉਂਦੇ ਨੇ। मम्मा पापा किधर हो? पापा किधर हो? ਲੈ ਵੇ ਰਿਸ਼ਤੇਦਾਰ, ਮੇਰੇ ਮੁੰਡੇ ਦਾ ਆ ਗਿਆ ਵਿਆਹ। ਤੇਰੇ ਸਾਰੇ ਟੱਬਰ ਨੇ ਨਾਨਕੇ ਦੇ ਫਰਜ਼ ਨਿਭਾਉਣੇ ਆ। ਚਿੰਤਾ ਹੀ ਨਾ ਕਰ, ਦੇਖ ਨਾਨਕਾ ਮੇਲ ਵੀ ਆਊ ਤੇ ਨਾਨਕ ਸ਼ੱਕ ਵੀ ਐਨ ਗੱਡਵੀਂ, ਪਰ ਮੇਰੀ ਸ਼ਰਤ ਹੈ ਇੱਕ। ਦੱਸੋ। ਬਈ ਵਿਆਹ ਪੂਰੇ ਰਸਮਾਂ ਰਿਵਾਜਾਂ ਨਾਲ ਹੋਊ, ਜਿਵੇਂ ਹੁੰਦਾ ਸੀ ਪਹਿਲਾਂ। ਬਸ ਉਵੇਂ ਹੀ ਲੱਡੂ ਜਲੇਬੀਆਂ, ਚਾਦਰੇ ਕੁੜਤੇ, ਸੱਗੀ ਫੁੱਲ ਫੁਲਕਾਰੀਆਂ। ਦੇਖ ਪ੍ਰਾਹੁਣਿਆ, ਬਈ ਧਰਮ ਨਾਲ ਜੇ ਤੂੰ ਇੱਥੇ ਪੰਜਾਬ ਦਿਖਾ ਦੇ ਨਾ, ਸਵਾਦ ਹੈ ਜੀ। ਆ ਬਾਪੂ ਤਾਂ ਤੇਰਾ ਫੇਰ ਪਹੁੰਚ ਗਿਆ ਵੀ ਪੰਜਾਬ ਨੂੰ। ਇਹਨਾਂ ਦਾ ਸੱਚ ਵਿਆਹੀਆਂ ਆਪਣੇ ਪੇਕਿਆਂ ਨੂੰ ਨਹੀਂ ਯਾਦ ਕਰਦੀਆਂ ਜਿੰਨਾ ਇਹ ਪੰਜਾਬ ਨੂੰ ਯਾਦ ਕਰਦਾ। ਓਏ ਤੁਹਾਡੇ ਬਾਪੂ ਨੇ ਤੁਹਾਡੀ ਕੋਈ ਦੂਜੀ ਬੇਬੇ ਤਾਂ ਨਹੀਂ ਰੱਖੀ ਪੰਜਾਬ? ਹਾਂ ਤਾਂ ਸਾਊ ਹੈ ਯਾਰ, ਐਂ ਕਾ ਤਾਂ ਕਹਿਣਾ। ਰਿਸ਼ਤੇਦਾਰ ਦੱਸ, ਤੂੰ ਪੰਜਾਬ ਜਾਣਾ? ਮੈਂ ਭੇਜੂ ਤੈਨੂੰ ਪੰਜਾਬ। ਲੈ ਸਾਡਾ ਬੁੜਾ ਲਵਾ ਦਿੰਦਾ ਪੰਜਾਬ ਦੇ ਵੀ ਜੀ। ਤੂੰ ਪੰਜਾਬ ਜਾਣਾ? ਮੈਂ ਭੇਜੂ ਤੈਨੂੰ ਪੰਜਾਬ, ਪਰ ਮੇਰੀ ਇੱਕ ਸ਼ਰਤ ਹੈ। मेरी मसाज करानी तो चल करा दूं पक्का भेजेगा ना? फिर कर ला पंजाब फोन, मैं आ रहे हैं। ये का कर रहल बारा? खेल रहे हैं बेबी, दिमाग खराब कर दिया। हाँ, ये बाल्टी उठा के फोड़ देंगे। हाँ, तू का कर रहल बारा रे? दिखदा नहीं खेल दिया। ये किसका पुनवा है? ए चुन्नू का पापा, राउर पुनवा टनटना रहल बा। ए दिन में ताड़ी पी के पड़ल बानी का? ए चुन्नू का पापा, सुनत नहीं हो? ए पुनवा टनटना रहल बा, उठ जा। अरे का बक बक काइले बारो, देखा त नहीं है कितना जरूरी काम कर रहे हैं। हम नहीं न बकबका रहे हैं, तू हर पुनवा बकबका रहा है। फोड़ दियो ईंटा मार कर। अरे नहीं, हम तो मजाक कर रहे थे। छक्का लगा, छक्का। ठीक बा। ला कौन छमिया का फोनवा तो ना है ना? अरे कौन छमिया? तुम्हार फोन भी छमिया समझ कर उठा रही नहीं। जिंदगी जगराते का ढोल बन गई। तो हम कौन सा खुश बानी? आइला ओके, मैं पुत गुलाब से हाँ। क्या बताएं साहब, भूखे मरतबानी। आए दस फिर भाई हवेली सब तेरा जवाक जल्ला न्याणे सब ठीक ठाक है? ਬੱਚੇ ਜੀ ਤੁਹਾਡੇ ਸਮਾਨ ਦਾ ਜਿਹੜੇ ਭਾਂਡੇ ਟਿੰਡੇ ਆ ਉਹਦੀ ਸਾਂਭ ਸੰਭਾਲ ਕਰ ਰਹੇ ਨੇ ਜੀ। ਉਹ ਦੇਖੋ ਹਵੇਲੀ ਦਾ ਠੀਕ ਆ। ਹਵੇਲੀ ਤਾਂ ਝਰੀਟ ਵੀ ਨਹੀਂ ਮਾਰਨ ਦਿੰਦਾ ਜੀ ਮੈਂ ਕਿਸੇ ਨੂੰ। ਜੇ ਆਖੋ ਤਾਂ ਫੇਸ ਟਾਈਮ ਕਰਕੇ ਦਿਖਾਵਾਂ ਜੀ? ਨਹੀਂ ਕੋਈ ਲੋੜ ਨਹੀਂ। ਕੱਲੀ ਕੱਲੀ ਚੀਜ਼ ਆਪਣੇ ਆਪਣੇ ਥਾਂ ਤੇ ਪਈ ਹੈ ਜੀ, ਬਹੁਤ ਸਾਂਭ ਸੰਭਾਲ ਕੀਤੀ ਹੋਈ ਹੈ ਜੀ। ਆਏ ਦੱਸ ਮੈਨੂੰ ਮਿਸ ਕਰ ਦੇਂਗਾ ਨਾ? ਬਹੁਤ ਜੀ, ਹੁਣ ਤਾਂ ਜੀ ਨਹੀਂ ਲੱਗਦਾ ਜੀ ਤੁਹਾਡੇ ਬਿਨਾ। ਤੁਹਾਡੇ ਬਿਨਾ ਹਵੇਲੀ ਪਾ ਕਰਦੀ ਹੈ ਜੀ। ਬਸ ਹੁਣ ਤਾਂ ਆ ਜਾਓ ਜੀ ਜਲਦੀ ਨਾਲ। तू उल्टी गिनती शुरू कर बस, मैं लगाना पासपोर्ट ते मोहर हैं। आ जाओ। लगदा हवेली दा आउंदा है नहीं।
ਉਠੋ ਓਏ ਉਠੋ, ਉਹ ਆ ਗਈਆਂ। ਕੌਣ ਆ ਗਈਆਂ? ਉਹ ਜਿਹੜੀਆਂ ਘਰ ਦੀਆਂ ਮਾਲਕ ਨੇ ਉਹੀ ਆ ਗਈਆਂ। ਹੈਂ? ਉਠੋ ਬਜੋ ਤੂੰ। ਯਾਰ ਇੱਕ ਮਿੰਟ ਘਬਰਾਓ ਨਾ, ਮੈਂ ਦੱਸਦਾ ਕੀ ਕਰਨਾ। ਬਚ ਲੋ। ਭਾਜੀ ਅੱਜ ਬਾਹਰ ਹੀ ਸੌਂ ਗਈ। बेचारे सफाई करते करते थक गए होने हैं। हाउ स्वीट। क्यों गया? बंदे आ गए। मैं ਇੰਨੀ ਛੇਤੀ ਆ ਗਏ? मेरा मूड ठीक नहीं सी। तुसी ठीक हो? ਮੈਂ ਸੁੱਤਾ ਪਿਆ ਸੀ ਯਾਰ। स्मेल की आ रही है? कुछ चल रहा है? ਯਾਰ ਮੇਰਾ ਤਾਂ ਬਾਲਾ ਬੁਰਾ ਹਾਲ ਹੈ। ਮੈਂ ਤਾਂ ਨੀਂਦ 'ਚ ਹੀ ਆਟਾ ਗੁੰਨਦਾ ਰਹਿਣਾ, ਨੀਂਦ 'ਚ ਹੀ ਪਿਆਜ਼ ਕੱਟਦਾ ਰਹਿਣਾ, ਰਸੋਈ 'ਚ ਵੱਧ ਰਹਿਣਾ ਨਾ। ਲੱਗਦਾ ਮੈਂ ਨੀਂਦ 'ਚ ਨਾ ਅੱਜ ਤੇਰੇ ਵਾਸਤੇ ਚਿਕਨ ਬਣਾਤਾ। चिकन तो मैं खांदी भी नहीं। ਯਾਰ ਹੁਣ ਨੀਂਦ 'ਚ ਥੋੜੀ ਬੰਦੇ ਨੂੰ ਪਤਾ ਹੈ ਵੀ ਤੂੰ ਚਿਕਨ ਖਾਂਦੀ ਹੈ ਕਿ ਨਹੀਂ ਖਾਂਦੀ। ओके ओके ਨੈਚੁਰਲ ਵੀ ਹੋ ਸਕਦਾ ਕੁਝ ਜ਼ਰਾ ਹੱਥ तुसी ਵੀ ਤੇਰੇ तुसी स्ट्रेस ना लिया करो ना। ओके रिलैक्स करो। ਹਾਏ ਹਾਏ, ਮੈਂ ਨਾ ਇਹਨਾਂ ਲਈ ਪਾਣੀ ਲੈ ਕੇ ਆਉਣੀ ਆ। ਪਾਣੀ 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 ਹੋ ਗਈ ਮਿੱਤਰਾ, ਤੱਕ ਤੱਕ ਸੀਨਾ ਧੜਕੇ। ਭੱਜਾ ਵੇ ਮਿੱਤਰਾ, ਭੱਜਾ ਭੱਜਾ ਹੁਣੇ ਪਾਣੀ ਲੈ ਕੇ ਆਉਣੀ ਹੈ। ਪਾਣੀ। ਹਾਂ ਖਬਰਦਾਰ ਮੇਰੀ ਟੈਕਸੀ 'ਚ ਵੜਨ ਦੀ ਕੋਸ਼ਿਸ਼ ਕੀਤੀ ਤੇ। ਕੌਣ ਬਦਤਮੀਜ਼ ਹੈ ਯਾਰ? ਭੈਣ ਜੀ ਕਿਉਂ ਤੰਗ ਕਰ ਰਹੇ ਹੋ? ਹੈਲੋ ਪਿੱਛੇ ਹੋ ਜਾਓ ਯਾਰ ਸਾਰੇ, ਟੈਕਸੀ ਥੱਲੇ ਨਾ ਆ ਜਿਓ ਯਾਰ। ਲੋਕੀ ਨੌਨਸੈਂਸ ਹੋ ਗਏ ਸੜਕਾਂ ਦੇ ਉੱਤੇ, ਲੋਕਾਂ ਨੇ ਕੰਧਾਂ ਬਣਾਤੀ। ਪਿੱਛੇ ਹੋ ਜਾਓ ਯਾਰ ਸਾਰੇ। ਭੈਣ ਜੀ ਤੁਸੀਂ ਥੱਲੇ ਆ ਜਾਣਾ ਮੇਰੀ ਗੱਡੀ ਤੇ। 911 ਸਮ ਲੇਡੀ ਵਾਂਟ ਟੂ ਕਮ ਅੰਡਰ ਮਾਈ ਕਾਰ। ਆ ਕੇ ਫੜ ਲਓ ਉਹਨੂੰ। ਹੈਲੋ, ਉਹ ਇੱਧਰ ਨਾ। ਤੁਸੀਂ ਇੱਥੇ ਕਿਵੇਂ? ਮੈਨੂੰ ਲੱਗਦਾ ਜੀ ਕਿਤੇ ਨੀਂਦ 'ਚ ਸੁੱਤਾ ਸੁੱਤਾ ਹੀ ਮੈਂ ਕਿਸੇ ਦੇ ਘਰ ਆ ਗਈ। ਪਾਪਾ ਹਟ ਜਾ ਬਸ। ਟੋਲ ਪਲਾਜ਼ਾ ਆ ਗਿਆ। ਡੈਡੀ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਨੂੰ ਲੱਗਦਾ ਮੈਨੂੰ ਵੀ ਇਹਦੇ ਵਾਲੀ ਬਿਮਾਰੀ ਲੱਗ ਗਈ ਹੈ, ਨੀਂਦ ਚ ਤੁਰਨ ਦੀ। ਮੇਰੀ ਗੱਲ ਸੁਣ ਲਓ ਦੋਨੋਂ ਜਾਣੇ। ਹਾਂ। ਜਿੱਦੇ ਰਾਤ ਨੂੰ ਨੀਂਦ ਦੇ ਵਿੱਚ ਮੈਂ ਕਿਸੇ ਪਾਸੇ ਤੁਰ ਗਈ ਨਾ, ਪਿਓ ਪੁੱਤ ਮੱਥੇ ਤੇ ਹੱਥ ਮਾਰ ਮਾਰ ਰੋਂਗੇ। ਚਲੋ ਘਰ ਨੂੰ ਤੁਰੋ। ਚੱਲਦੇ ਆਂ ਜੀ। ਤੁਸੀਂ ਵੀ ਚਲੋ। शर्म तो नहीं आती चोरी करदियां नूं? ਦਾਰੂ ਵਾਸਤੇ ਪੈਸੇ ਲੱਭਦਾ ਸੀ, ਰਾਤ ਬੰਦੇ ਵੱਧ ਗਏ ਸੀ ਯਾਰ। अच्छा ठीक है, आ भी ले लो। आप आ 4 गहने ने जो थोड़े बापू ने दिते सी। इन्हां बेच के चाहे दारू पी लो चाहे पा लो, कोई काम तो हुंदा नहीं थोड़े कोलों। ਫਿਰ ਐਂ ਕਾਤੇ ਕਰਦੀ ਆ? थोड़े कोलों परेशान हो गई तां कर दियां। जे थोनू प्यो पुत नूं थोड़ी जी भी शर्म है गया ना, कोई काम लब लो। बेशर्म किसे थां दे। कुछ सोचा काम बारे? ਯਾਰ ਰਾਤ ਸੋਚਣ ਹੀ ਲੱਗੇ ਸੀ ਬਸ। ਸੋਚਦੇ ਸੋਚਦੇ ਸੈੱਟ ਹੋ ਗਏ। जो भी सोचना जल्दी सोच लो, नहीं तो करे बड़े होना। वे लड़के से थाने। दादू ਉਹ ਪੁੱਤ ਤੂੰ ਸੁੱਤਾ ਨਹੀਂ ਹਾਲੇ ਤੱਕ? ਨੀਂਦ ਨਹੀਂ ਆ ਰਹੀ ਸੀ। ਕਿਉਂ? ਮੈਂ ਕਦੇ ਗੇਮ ਖੇਡਦਾ ਕਦੇ ਟੀਵੀ ਦੇਖਦਾ, ਪਰ ਨੀਂਦ ਆ ਹੀ ਨਹੀਂ ਰਹੀ। ਓਏ ਪੁੱਤ, ਨੀਂਦ ਟੀਵੀ ਦੇਖਣ ਨਾਲ ਜਾਂ ਗੇਮਾਂ ਗੂਮਾਂ ਖੇਡਣ ਨਾਲ ਨਹੀਂ ਆਉਂਦੀ ਹੁੰਦੀ। ਨੀਂਦ ਆਉਂਦੀ ਹੈ ਦਾਦੇ ਦਾਦੀ ਦੀਆਂ ਕਹਾਣੀਆਂ ਸੁਣ ਕੇ। ਦਾਦੂ ਫਿਰ ਮੈਨੂੰ ਸੁਣਾਉਂਗੀ ਕਹਾਣੀ? ਲੈ ਹਾਂ, ਆਜਾ ਆਜਾ ਮੇਰਾ ਸ਼ੇਰ। ਕਿਹੜੀ ਕਹਾਣੀ ਸੁਣੀ ਹੈ ਤੈਂ? ਦਾਦੂ ਉਹੀ ਸੁਣਾ ਦੋ। ਕਿਹੜੀ ਹੋਈ? ਆਟੇ ਦੀ ਚਿੜੀ ਵਾਲੀ। ਹਾਂ ਸੁਣ ਫਿਰ ਪੁੱਤ। ਜਦੋਂ ਮੈਂ ਤੇਰੇ ਕੁ ਜਿੱਡਾ ਹੁੰਦਾ ਸੀ ਨਾ, ਪਿੰਡ 'ਚ ਆਪਣਾ ਇੱਕ ਘਰ ਹੁੰਦਾ ਸੀ।
ਉੱਥੇ ਉਹਦੇ 'ਚ ਕਾਟੇ ਦੀ ਚਿੜੀ ਰਹਿੰਦੀ ਸੀ ਜਿਹਦੀ ਚੁੰਝ ਸੋਨੇ ਦੀ ਹੁੰਦੀ ਸੀ ਤੇ ਉਹਦੇ ਖੰਭ ਸੁਨਹਿਰੀ ਕਣਕ ਵਰਗੇ। ਜਦੋਂ ਮਾਂ ਉਹ ਚਿੜੀ ਆਪਣੇ ਪੁੱਤ ਨੂੰ ਦਿੰਦੀ ਤਾਂ ਬੱਚੇ ਨੂੰ ਇਉਂ ਲੱਗਦਾ ਜਿਵੇਂ ਸਾਰੀ ਦੁਨੀਆ ਦੀਆਂ ਖੁਸ਼ੀਆਂ ਉਹਦੀ ਮੁੱਠੀ 'ਚ ਹੋਣ। ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਜਿਉਂਦੀ ਰੱਖੀ ਸੀ ਉਹ ਚਿੜੀ, ਪਰ ਕਈ ਮੇਰੇ ਵਰਗੇ ਮੰਦਭਾਗੇ ਤੇ ਮਜਬੂਰੀਆਂ ਦੇ ਮਾਰੇ ਉਹ ਆਟੇ ਦੀ ਚਿੜੀ ਨੂੰ ਛੱਡ ਕੇ ਪਰਦੇਸੀਆਂ ਵਸੇ। ਅੱਜ ਵੀ ਬਹੁਤ ਯਾਦ ਆਉਂਦੀ ਹੈ ਉਹ ਆਟੇ ਦੀ ਚਿੜੀ। ਬਹੁਤ ਜੀ ਕਰਦਾ ਮੁੜ ਕੇ ਦੁਬਾਰਾ ਤੋਂ ਉਹਦੀ ਚੀ 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 ਸੁਣਨ ਨੂੰ। ਓਏ ਤੂੰ ਹੁਣ ਖਾਈਓ ਜਾਏਗਾ ਕਿ ਤੋੜੇਗਾ ਵੀ? ਮੈਨੂੰ ਤਾਂ ਇਹ ਬੇਰੀਆਂ ਜਿਹੀਆਂ ਤੋੜਦੇ ਹੋਏ ਬਹੁਤ ਸ਼ਰਮ ਲੱਗਦੀ ਹੈ। ਮੇਰਾ ਤਾਂ ਜੀ ਕਰਦਾ ਹੈ ਮੈਂ ਮੂੰਹ ਤੇ ਪੱਲਾ ਲੈ ਲਾਂ। ਉਹ ਤੈਨੂੰ ਸ਼ਰਮ ਕਾਹਤੋਂ ਆਈ ਜਾਂਦੀ ਹੈ? ਯਾਰ ਸਭ ਤੇ ਟਰੱਕ ਦਾ ਮਾਲਕ ਇੱਥੇ ਬੇਰੀਆਂ ਤੋੜਦਾ ਚੰਗਾ ਲੱਗਦਾ। ਹੁਣ ਤੈਨੂੰ ਕਾਹਦਾ ਹਾਸਾ ਆ ਗਿਆ ਵੀਰੇ? ਤੂੰ ਰੋਣਾ ਇੱਕ ਟਰੱਕ ਨੂੰ, ਉਹ ਦੇਖ ਸਰਦਾਰ ਕਾਲੀ ਪੱਗ ਵਾਲਾ, ਓਏ ਉਹ ਵੀ ਬੇਰੀਆਂ ਤੋੜ ਰਿਹਾ ਜਿਹੜਾ ਸਾਰੀ ਟਰਾਂਸਪੋਰਟ ਦਾ ਮਾਲਕ ਸੀ ਉੱਥੇ। ਮੇਰਾ ਮੁੰਡਾ ਤੇਰਾ ਦੋਸਤ ਆ, ਉਹਨੂੰ ਕਹਿ ਕੇ ਮੇਰੀ ਨੌਂ ਤੋਂ ਮੇਰਾ ਪਾਸਪੋਰਟ ਲੈ ਦੇ। ਇੱਕ ਵਾਰੀ ਪੰਜਾਬ ਚਲਾ ਗਿਆ, ਮੁੜ ਕੇ ਮੈਂ ਇੱਥੇ ਵਾਪਸ ਨਹੀਂ ਆਉਂਦਾ। ਉਹ ਤਾਇਆ ਮੈਂ ਪਾਸਪੋਰਟ ਕੀ ਦਿਵਾਉਣਾ ਹੈ? ਜਿੰਦਪੁਰੇ ਵਾਲੇ ਸਰਪੰਚ ਸਾਹਿਬ ਬੈਠੇ ਨੇ, ਇਹਨਾਂ ਨੂੰ ਕਹਿ ਇਦਾਂ ਦੇ ਮਸਲੇ ਸਰਪੰਚ ਸਾਹਿਬ ਹੱਲ ਕਰਦੇ ਹੁੰਦੇ ਆ। ਉਹ ਮੈਂ ਕਿੱਥੋਂ ਦਵਾ ਦੂੰ? ਮੇਰਾ ਤਾਂ ਆਪਦਾ ਨਹੀਂ ਮਿਲਦਾ। ਨੂੰ ਦੱਬੀ ਬੈਠੀ ਹੈ। ਤੁਹਾਡਾ ਪਾਸਪੋਰਟ ਤਾਂ ਦੁਨੀਆ 'ਚ ਬਸ ਇੱਕੋ ਹੀ ਬੰਦਾ ਦਵਾ ਸਕਦਾ ਹੈ। ਕੌਣ? ਮੈਂ। ਉਹ ਕਿਵੇਂ? ਉਹ ਤੂੰ ਸੁਣਿਆ ਹੈ ਨਾ ਕਿ ਜਦੋਂ ਸਿੱਧੀ ਉਂਗਲੀ ਨਾਲ ਗਰੀਸ ਨਾ ਨਿਕਲੇ ਟੇਢੀ ਕਰ ਲੈਣੀ ਚਾਹੀਦੀ ਹੈ। ਹੁਣ ਕੀ ਹੋਇਆ? ਨਹੀਂ ਦੱਸਣਾ। ਕੁੱਪੀ ਨਾਲ ਕੱਢਣੀ ਚਾਹੀਦੀ ਹੈ, ਕੁੱਪੀ ਨਾਲ। ਇਹ ਤੇਰੀ ਕੁੱਪੀ ਮਿਲੂ ਕਿੱਥੋਂ? ਜਦੋਂ ਵਿਆਹ ਦੇ ਵਿੱਚ ਸਾਰੇ ਮਸਤ ਹੋਣਗੇ ਨਾ, ਉਦੋਂ ਖੜਕਾ ਦਾਂਗੇ ਕੁੱਪੀ 'ਚ ਰੋਣ। ਉਹ ਮਿੰਤੀ ਕਰ ਲਈਏ ਮਾਮਾ ਪੂਰਾ ਵੀ ਆਇਆ ਕਿ ਨਹੀਂ? ਹਾਂ 36 ਇੰਚ। ਲਿਆ ਵੀ ਮੂੰਹ ਮਿੱਠਾ ਕਰਾ ਬਈ। ਇਹ ਹਰੇ ਸੂਟ ਵਾਲੀ ਸਾੜੀ ਲੱਗਦੀ ਹੈ ਆਪਣੀ। ਲਓ ਜੀ ਆਓ ਜੀ ਕਰੋ ਮਿੰਤੀਆਂ ਬਈ। ਕੀ ਹੈ? ਨਾਲ ਹੀ ਦੱਸਦਾ ਯਾਰ। ਮੈਨੂੰ ਕਿਉਂ ਖਿੱਚੀ ਜਾ ਰਿਹਾ ਹੈ? ਤਿਆਰ ਹੈ? ਮੈਂ ਤਾਂ ਪੂਰਾ ਤਿਆਰ ਹੈ। ਪਾਸਪੋਰਟ? ਮੈਂ ਪਾਸਪੋਰਟ ਦਾ ਕੀ ਕਰਨਾ ਹੈ? ਕੁੱਪੀ। ਅੱਛਾ ਹਾਂ, ਫਿਰ ਤਾਂ ਪਾਸਪੋਰਟ ਚੋਰੀ ਕਰਨਾ ਹੈ। ਪਰ ਪਾਸਪੋਰਟ ਹੈ ਕਿੱਥੇ? ਅਲਮਾਰੀ 'ਚ। ਅਲਮਾਰੀ ਦੀ ਚਾਬੀ ਕਿੱਥੇ ਹੈ? ਪਰਸ 'ਚ। ਓਏ ਪਰਸ ਕਿੱਥੇ ਹੈ? ਬਾਂਹ 'ਚ। ਓਏ ਬਾਂਹ ਕਿੱਥੇ ਹੈ? ਅਲੀਜ਼ਾ ਰਾਣੀ ਕੋਲੇ। ਫਿਰ ਤਾਂ ਬਾਂਹ ਵੱਢਣੀ ਪਊਗੀ। ਇਹ ਮੇਰੀ ਫਰੈਂਡ ਆ, ਇਹਨੇ ਕਿਹਾ ਪੰਜਾਬੀ ਵਿਆਹ ਦੇਖਣਾ ਸੋ ਮਿਲਿਆ। ਅੱਛਾ ਓਕੇ ਚਲ ਠੀਕ ਹੈ। ਤੈਨੂੰ ਪੰਜਾਬੀ ਸੂਟ ਨਹੀਂ ਪਸੰਦ, ਪੰਜਾਬੀ ਡਾਂਸ ਤਾਂ ਪਸੰਦ ਹੈ ਨਾ? ਚੱਲ ਪੰਜਾਬੀ ਡਾਂਸ ਕਰਦੇ ਆ ਪਰਸ ਤੂੰ ਇਹਨੂੰ ਫੜਾ ਦੇ। ਹਾਂ ਕੈਨ ਯੂ ਹੈਂਗ ਔਨ ਟੂ ਦਿਸ? ਆਮ ਗੋਇੰ ਟੂ ਡਾਂਸ। ਚੱਲ ਹੁਣ ਤਾਂ ਬਾਹਾਂ ਗਲ 'ਚ ਪਾਣੀਆਂ ਭੇੜੀਆਂ। ਤੇਰਾ ਕੁੜੀਆਂ 'ਚ ਚਰਚਾ ਕਰੋਪ ਟੋਪ ਦਾ। ਅੱਛਾ ਯਾਰ ਦਾ ਮੰਡੀਰ ਵਿੱਚ ਰੈਂਕ ਟੋਪ ਦਾ। ਜਾ ਜਾ ਤੇਰਾ ਕੁੜੀਆਂ 'ਚ ਚਰਚਾ ਕਰੋਪ ਟੋਪ ਦਾ। ਜੱਟ ਦਾ ਮੰਡੀਰ ਵਿੱਚ
ਸੰਗਦੀਆਂ ਕੀ ਗੱਲ ਯਾਰੀ ਹਲੇ ਜਾਣਦੀ ਨਹੀਂ ਮਿੱਤਰਾਂ ਨੂੰ ਕੱਲੇ ਕੱਲੇ ਤੇਰੇ ਕੱਲੇ ਕੱਲੇ ਹਾਂ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨਹੀਂ ਸਾਡੇ ਬੋਲਦੀ ਬਲੱਡ ਵਿੱਚ ਤੂੰ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨਹੀਂ ਸਾਡੇ ਬੋਲਦੀ ਬਲੱਡ ਵਿੱਚ ਤੂੰ ਓ ਚਾਵਾ ਚਾਵਾ ਜਾਵਾ ਚਾਵਾ 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 ਵੇ ਗੱਡੀ ਵਿੱਚ ਬਹਿ ਜਾ ਸੋਹਣਿਆ ਵੇ ਗੱਡੀ ਵਿੱਚ ਬਹਿ ਜਾ ਸੋਹਣਿਆ ਵੇ ਲੈ ਕੇ ਲੰਬੇ ਰੂਟ ਤੇ ਜਾਵਾ ਸੂਟ ਮੋੜੇ 3 ਲੱਖ ਦੇ ਵੇ ਨਿੱਤ ਬਦਲ ਕੇ ਪਾਵਾ ਬਾਹਰ ਤੇਰਾ ਹੌਲਾ ਜਿਵੇਂ ਫੈਦਰ ਬਿੱਲੋ ਅੱਛਾ ਉੱਤੋਂ ਪਾਵੇਂ ਪਰ ਲੂਤੀ ਵਾਲਾ ਲੈਦਰ ਬਿੱਲਾ ਉਹ ਤਾਂ ਬਹੁਤ ਮਹਿੰਗਾ ਯਾਰ ਬਾਹਰ ਤੇਰਾ ਹੌਲਾ ਜਿਵੇਂ ਫੈਦਰ ਬਿੱਲੋ ਮਹਿੰਗਾ ਪਰ ਲੂਤੀ ਵਾਲਾ ਲੈਦਰ ਬਿੱਲਾ ਮਿੱਠਾ ਮਿੱਠਾ ਹੋ ਗਿਆ ਏ ਵਾਇਦਰ ਬਿੱਲੋ ਮਿੱਠਾ ਮਿੱਠਾ ਹੋ ਗਿਆ ਏ ਵਾਇਦਰ ਬਿੱਲੋ ਤੇਰਾ ਚਮਕਦਾ ਰੰਗ ਜਿਵੇਂ ਰੂ ਕੱਲੇ ਕੱਲੇ ਤੇਰੇ ਕੱਲੇ ਕੱਲੇ ਹਾਂ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨਹੀਂ ਸਾਡੇ ਬੋਲਦੀ ਬਲੱਡ ਵਿੱਚ ਤੂੰ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨਹੀਂ ਸਾਡੇ ਬੋਲਦੀ ਬਲੱਡ ਵਿੱਚ ਤੂੰ ਤੋਰ ਤੇਰੀ ਬਿੱਲੋ ਠਾਲਦੀ ਆ ਕਹਿਰਨੀ ਨਿਊਯਾਰਕ ਹੋਵੇ ਜਾਂ ਫਿਰ ਨਵਾਂ ਸ਼ਹਿਰ ਨੇ ਤੋਰ ਤੇਰੀ ਬਿੱਲੋ ਠਾਲਦੀ ਆ ਕਹਿਰਨੀ ਨਿਊਯਾਰਕ ਹੋਵੇ ਜਾਂ ਫਿਰ ਨਵਾਂ ਸ਼ਹਿਰ ਨੀ ਗੋਨਿਆਣੇ ਵਾਲਾ ਜੱਟ ਵੀ ਦਲੇਰ ਨੀ ਗੋਨਿਆਣੇ ਵਾਲਾ ਜੱਟ ਵੀ ਦਲੇਰ ਨੀ ਕਦੇ ਵੇਖਿਆ ਜਮਾ ਕੇ ਜੱਟ ਨੂੰ ਕੱਲੇ ਕੱਲੇ ਤੇਰੇ ਕੱਲੇ ਕੱਲੇ ਹਾਂ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨਹੀਂ ਸਾਡੇ ਬੋਲਦੀ ਬਲੱਡ ਵਿੱਚ ਤੂੰ ਕੱਲੇ ਕੱਲੇ ਸਾਹ ਵਿੱਚ ਜੱਟ ਬੋਲਦਾ ਨਹੀਂ ਸਾਡੇ ਬੋਲਦੀ ਬਲੱਡ ਵਿੱਚ ਤੂੰ ਓਏ ਆ ਜਾ ਪੈਰ ਪੱਟ ਲੈ ਫਿਰ ਆ ਜਾਣਾ ਕਿਸੇ ਨੇ ਤੂੰ ਅੰਦਰ ਜਾ ਕੇ ਆਪਣਾ ਕੰਮ ਸ਼ੁਰੂ ਕਰ ਮੈਂ ਇੱਥੇ ਬਾਹਰ ਖੜਾ ਹੋ ਕੇ ਦਰਵਾਜ਼ਾ ਖੜਕਾਉਂਦਾ ਜੇ ਖੜਕਾ ਬੰਦ ਹੋ ਗਿਆ ਤਾਂ ਸਮਝੀ ਕੋਈ ਆ ਗਿਆ ਓਏ ਖੜਕਾ ਸੁਣ ਕੇ ਤਾਂ ਜਿਹਨੂੰ ਨਹੀਂ ਵੀ ਪਤਾ ਲੱਗਦਾ ਉਹਨੂੰ ਵੀ ਪਤਾ ਲੱਗ ਜੂ ਚੱਲ ਤੂੰ ਐਂ ਕਰੀ ਖੰਗ ਦੀ ਹੁਣ ਕੀ ਹੋ ਗਿਆ ਹੈ ਜੇ ਖੰਗ ਨਾ ਆਈ ਤਾਂ ਛਿੱਕਦਾ ਓਏ ਮਨੋਰਸਾ ਛਿੱਕ ਮਾਰੀ ਤੋਂ ਬਣਦਾ ਬਣਦਾ ਕੰਮ ਨਹੀਂ ਮਰਦਾ ਫਿਰ ਮੈਂ ਕੀ ਕਰਾਂ ਤੈਨੂੰ ਹੱਥ ਬੰਨ ਕੇ ਬੇਨਤੀ ਹੈ ਤੂੰ ਕੁਝ ਵੀ ਨਾ ਕਰ ਜੇ ਮੈਂ ਤਾਂ ਕੁਝ ਨਹੀਂ ਕਰਾਣਾ ਸੀ ਫਿਰ ਮੈਨੂੰ ਨਾਲ ਕਿਉਂ ਚੱਕੀ ਫਿਰਦਾ ਹੈ? ਓਏ ਹੁਣ ਕੀ ਹੋ ਗਿਆ ਕੁਝ ਨਹੀਂ ਤਿਲਕਣ ਲੱਗਾ ਸੀ ਮਾੜਾ ਜਾ ਓਏ ਖੜ ਜਾ ਵੀਰੇ ਖੜ ਜਾ ਬੇਬੇ ਕਹਿੰਦੀ ਹੁੰਦੀ ਸੀ ਤੇਰੀ ਬੇਬੇ ਕਹਿੰਦੀ ਬਹੁਤ ਸੀ ਤੇਰੇ ਭਲੇ ਦੀ ਗੱਲ ਕਹਿੰਦੀ ਸੀ ਦੱਸ ਮੇਰੇ ਬਾਪ ਉਹ ਕਹਿੰਦੀ ਸੀ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਜ਼ਰੂਰ ਧਿਆਣਾ ਚਾਹੀਦਾ ਹੈ ਆਪਾਂ ਅਰਦਾਸ ਨਾ ਕਰ ਲਈਏ ਵੀਰੇ ਕਰ ਲੈ ਹੱਥ ਜੋੜੋ ਅੱਖਾਂ ਬੰਦ ਕਰ ਵੀਰੇ बर्दाश्त होगी मैं सोचा से तू शुरू करूंगा चलो करो काम शुरू बस पासपोर्ट ही चक्की पैसे ना चक ली करते ना लंका फते फेरे
ਹੁਣ ਬਾਹਰ ਜਾ ਕੇ ਦੋ ਮੋਟੇ ਮੋਟੇ ਪੈਗ ਲਾਵਾਂਗੇ। ਪੈਗ ਚਾਹੇ 4 ਲਾ ਲਈ, ਪਰ ਲੰਕਾ ਦਾ ਜਦ ਬਜਦੀ ਬਦੇ ਹੋਈ ਹੈ। ਕਿਉਂ ਹੁਣ ਕੀ ਰਹਿ ਗਿਆ ਤਾਂ ਬਚਦਾ? ਮੇਰਾ ਟਿਕਟ ਕਦੋਂ ਤੋਂ ਕਰਾਣੀ ਹੈ ਟਿਕਟ ਤੂੰ? ਪਰਸੋਂ ਦੀ। ਫਿਰ ਮੇਰੀ ਮਸਾਜ ਕੌਣ ਕਰਾਊਗਾ? ਬੋਲਣਾ ਨਹੀਂ। ਓਏ ਖਾਸਮਾ, ਸਾਰਾ ਕੁਝ ਕਰ ਦੂੰਗਾ, ਪਰ ਇੱਥੋਂ ਦਿਲ ਕੋ ਨਹੀਂ ਵੀਰੇ, ਪਹਿਲਾਂ ਗੱਲ ਖੋਲ ਲੈਣੀ ਚੰਗੀ ਹੁੰਦੀ ਹੈ। ਮਸਾਜ ਕਰਾ ਕੇ ਮੇਰੀ ਹੁਣ ਦੁਬਾਰਾ। ਦਾਦੂ ਤੋੜ ਗਿਆ ਆੜੀ। ਜੇ ਤੁਸੀਂ ਬਾਗੇ ਮੈਨੂੰ ਆਟੇ ਦੀ ਚਿੜੀ ਦੀ ਕਹਾਣੀ ਕੌਣ ਸੁਣਾਇਆ ਕਰੂ? ਉਹ ਪੁੱਤ, ਤੇਰੀ ਮੰਮੀ ਸੁਣਾ ਦੂੰਗੀ ਤੈਨੂੰ ਆਟੇ ਦੀ ਚਿੜੀ ਦੀ ਕਹਾਣੀ। ਤੂੰ ਇਹਨੂੰ ਜਾ ਲੈਣ ਦੇ। ਮੰਮਾ ਕੋਲੇ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ, ਉਹ ਕਿੱਥੋਂ ਸੁਣਾਉਣਗੇ ਆਟੇ ਦੀ ਚਿੜੀ ਦੀ ਕਹਾਣੀ? ਦਾਦੂ ਮੈਂ ਨਹੀਂ, ਮੈਂ ਤੁਹਾਡੇ ਨਾਲ ਚੱਲੂ। ਉਹ ਨਹੀਂ ਪੁੱਤ, ਫੁੱਲ ਤਾਂ ਟਾਹਣੀਆਂ ਨਾਲ ਹੀ ਸੋਹਣੇ ਲੱਗਦੇ ਨੇ। ਮੈਂ ਫੁੱਲਾਂ ਦੀ ਥਾਂ ਤੇ ਕੰਡੇ ਬੀਜ ਬੈਠੇ ਸੀ। ਹੁਣ ਮੈਂ ਨਹੀਂ ਚਾਹੁੰਦਾ ਕਿ ਉਹੀ ਕੰਡੇ ਮੇਰਾ ਪੋਤਾ ਆਪਣੇ ਮਾਂ-ਬਾਪ ਤੋਂ ਬਿਨਾਂ ਚੁਗੇ। ਨਾ ਦਾਦੂ, ਮੈਨੂੰ ਨਹੀਂ ਪਤਾ, ਮੈਂ ਤੁਹਾਡੇ ਨਾਲ ਜਾਣਾ। ਜੇ ਤੁਸੀਂ ਬਾਗੇ ਮੇਰੇ ਨਾਲ ਖੇਡਿਆ ਕਿਹੜਾ ਕਰੂ? ਪੁੱਤ ਮੈਂ ਹੈਗਾ ਨਾ, ਅਸੀਂ ਦੋਵੇਂ ਖੇਡਿਆ ਕਰਾਂਗੇ ਬਾਂਦਰ ਕਿੱਲਾ। ਜਿੱਦ ਨਾ ਕਰ ਪੁੱਤ, ਛੱਡ ਦੇ ਇਹਦਾ ਹੱਥ। ਹੁਣ ਕਿਹਨੂੰ ਉਡੀਕਦਾ ਹੈ ਤੂੰ? ਤੋੜ ਤੇ ਮੋਤਾ ਪਿੰਜਰਾ, ਮਾਰ ਜਾ ਉਠਾਰੀ। ਦਾਦੂ ਨਹੀਂ, ਜੇ ਤੁਸੀਂ ਬਾਗੇ ਮੈਂ ਮਰ ਜਾ ਤੁਹਾਡੇ ਬਿਨਾਂ। ਕਿਵੇਂ ਮਰ ਜਾਏਗਾ ਤੂੰ? ਨਾ ਜਾਓ ਫਿਰ। ठीक है पुत्र, नहीं जाता। जो भी जाऊंगा सारे डबरू नाल लेके जाऊं, नहीं तो मैं जाना ही नहीं। पक्का वादा? पापड़ पासपोर्ट पक्का। वाह भाई वाह, कमाल है तेरी। तेरा तो कोई स्टैंड ही नहीं है। ओए तू तो कहना सी भी पासपोर्ट मेरे हाथ ते रख दे ते टिकट ਲਈ ਚੋਰੀਆਂ ਕਰੂੰਗਾ, है भीख मंगूंगा। ਹੁਣ ਪਾਸਪੋਰਟ ਮੈਂ ਤੇਰੇ ਹੱਥ ਤੇ ਰੱਖਤਾ, ਤੂੰ ਮੁੱਕਰ ਹੀ ਗਿਆ, ਮੂੰਹ ਦੀਆਂ ਤੰਦਾਂ ਖੋਲ ਕੇ ਬਹਿ ਗਿਆ। ਵਾਹ ਤੇਰੇ। ਪਾਲਿਆ, ਕੁਛ ਰਿਸ਼ਤੇ ਇਹ ਜਿਹੇ ਹੁੰਦੇ ਨੇ 9 ਮਾਸ ਵਰਗੇ, ਜਿੰਨਾ ਤੋਂ ਭੱਜ ਨਹੀਂ ਸਕਦਾ ਬੰਦਾ। ठीक है, पर एक गल मेरी याद रखी तू, जे है ना रिश्ते न ते तो भीख न मंगाई था मैनू पाला ट्रांसपोर्टर ना कही तू, रिश्ते ते तो भीख मंगाणगे। याद रखी मेरी गल, तू याद रखी। भीख मंगेगा तू दलीपिया, भीख। कुछ नहीं, just tired. Okay. हाँ जी ਧੀਏ $10-20 ਦੇ ਦੇ। ਦੇਖ ਲਾ, ਸ਼ਰਮ ਤਾਂ ਨਹੀਂ ਆਉਂਦੀ ਭੀਖ ਮੰਗਦਿਆਂ ਨੂੰ? ਸਰਦਾਰ ਹੋ ਕੇ ਭੀਖ ਮੰਗਦੇ ਹੋ। निशा, leave it.
ਯਾਰ ਮੈਂ ਇਦਾਂ ਕੋਈ ਸਰਦਾਰ ਬੰਦਾ ਭੀਖ ਮੰਗਦਾ ਨਹੀਂ ਦੇਖਿਆ। ਸਰਦਾਰ ਬੰਦੇ ਤਾਂ ਲੰਗਰ ਲਾਉਂਦੇ ਨੇ ਤੇ ਤੁਸੀਂ ਆਪਣੀ ਪੱਗ ਨੂੰ ਦਾਗ ਲਾ ਰਹੇ ਹੋ। ਕਈ ਵਾਰੀ ਮਜਬੂਰੀਆਂ ਬੰਦੇ ਨੇ ਇਹ ਜੇ ਮੋੜ ਤੇ ਖੜਾ ਕਰ ਦਿੰਦੀਆਂ ਧੀਏ, ਜੋ ਅਸੀਂ ਸੋਚ ਵੀ ਨਹੀਂ ਸਕਦੇ ਤੇ ਸਾਨੂੰ ਉਹ ਕਰਨਾ ਪੈਂਦਾ। ਮਜਬੂਰੀਆਂ ਮਾਈ ਫੁੱਟ। ਵੇਲੀਆਂ ਖਾਣ ਦਾ ਇਹ ਚੰਗਾ ਤਰੀਕਾ ਤੁਹਾਡਾ। ਨਾ ਧੀਏ, ਮੈਂ ਵੇਲੀਆਂ ਨਹੀਂ ਖਾਂਦਾ। ਸਾਰੀ ਉਮਰ 10 ਦੀ ਕਿਰਤ ਖਾਧੀ ਹੈ ਤੇ ਇਸੇ ਕਿਰਤ ਨਾਲ ਮੈਂ ਆਪਣੇ ਪਰਿਵਾਰ ਨੂੰ ਸੈੱਟ ਕੀਤਾ ਹੈ। ਸੁਮਰੇ ਵੀ ਹੱਡ ਤੋੜ ਵੀ ਮਿਹਨਤ ਕਰਦਾ ਤੇ ਜਦੋਂ ਮੇਰੀ ਮਿਹਨਤ ਦਾ ਚੈੱਕ ਆਉਂਦਾ ਉਹ ਮੇਰੀ ਨੂੰਹ ਖੋਹ ਲੈਂਦੀ। ਮੇਰੀ ਨੂੰਹ ਮੇਰਾ ਪਾਸਪੋਰਟ ਵੀ ਨਹੀਂ ਦਿੰਦੀ। 5 ਸਾਲ ਹੋ ਗਏ ਮੈਨੂੰ ਉਹਦੇ ਕੋਲ ਪਾਸਪੋਰਟ ਮੰਗਦੇ ਆ। ਹਾਰ ਕੇ ਮੈਂ ਪਾਸਪੋਰਟ ਤਾਂ ਚੋਰੀ ਕਰ ਲਿਆ, ਪਰ ਟਿਕਟ ਲੈਣ ਜੋ ਕਿ ਮੇਰੇ ਕੋਲ ਪੈਸੇ ਹੈ ਨਹੀਂ। ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਪੰਜਾਬ ਪਹੁੰਚਾ ਦਿਓ, ਆਪਣੇ ਪਿੰਡ, ਆਪਣੀ ਮਿੱਟੀ। ਉਹ ਮੈਨੂੰ 10-20 ਦਿਨ ਪੰਜਾਬ ਜਾਣ ਦਾ ਟਿਕਟ ਹੀ ਲੈ ਦਿਓ। ਉਹ ਮੇਰੀ ਮਜਬੂਰੀ ਵੱਲ ਦੇਖੋ ਸਰਦਾਰਾ, ਮੈਂ ਮਜਬੂਰ ਹਾਂ। ਉਹ ਤੂੰ ਜਾ ਸਰਦਾਰ ਹੋ ਕੇ ਭੀਖ ਮੰਗਦਾ ਹੈ। ਪਾਲਿਆ, ਮੈਂ ਕਹਤਾ ਮੈਂ ਨਹੀਂ ਆਣਾ। ਐ ਕਿਵੇਂ ਨਹੀਂ ਜਾਣਾ ਪੁੱਤ, ਹੁਣ ਤਾਂ ਜਾਣਾ ਹੀ ਪੈਣਾ ਹੈ। ਭਾਵੇਂ ਹੱਥ ਪੈਰ ਨਰੜ ਕੇ ਨਾ ਜਹਾਜ਼ 'ਚ ਬਿਠਾਣਾ ਪਵੇ ਤੈਨੂੰ। ਇਹ ਕੀ ਹੈ? ਪਾਸਪੋਰਟ। ਬਹੁਤ ਕਾਲੀ ਸੀ ਨਾ ਤੁਹਾਨੂੰ ਪੰਜਾਬ ਜਾਣ ਦੀ। ਸਮਝ ਨਹੀਂ ਆ ਰਿਹਾ ਐਸਾ ਕੀ ਆ ਪੰਜਾਬ 'ਚ। ਸਭ ਕੁਝ ਹੈ, ਮੈਂ ਜੰਮੇ ਬੜੇ ਉੱਥੇ। ਤੁਸੀਂ ਜੰਪਲ ਉੱਥੋਂ ਦੇ, ਉਹ ਤੁਹਾਡਾ ਮੁਲਕ ਆ। ਅਸੀਂ ਇੱਥੋਂ ਦੇ ਜੰਪਲ ਆ, ਇਹ ਸਾਡਾ ਮੁਲਕ ਆ। ਧੀਏ ਇੱਕ ਵਾਰੀ ਜਾ ਕੇ ਤਾਂ ਦੇਖ ਮੇਰਾ ਰੰਗਲਾ ਪੰਜਾਬ। ਓ ਗॉड, ਤੁਹਾਡਾ ਰੰਗਲਾ ਪੰਜਾਬ ਗੰਦਲਾ ਹੋ ਚੁੱਕਾ ਹੈ। ਅਬ ਚੱਕੋ ਪਾਸਪੋਰਟ ਤੇ ਜਾਓ। ਦੇਖ ਜਾਵਾਂਗੇ ਤਾਂ ਸਾਰੇ ਇਕੱਠੇ ਜਾਵਾਂਗੇ। ਆਪਾਂ ਸਾਰੇ ਨੇ ਉੱਥੇ ਜਾ ਕੇ ਕੀ ਕਰਨਾ ਹੁਣ? ਜੜਾਂ ਨੇ ਆਪਣੀਆਂ ਪੰਜਾਬ 'ਚ। ਪੰਜਾਬ 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 ਉਹੋ ਜਿਹਾ ਨਹੀਂ ਰਿਹਾ ਜਿੱਦਾਂ ਦਾ ਤੁਸੀਂ ਸੋਚ ਰਹੇ ਹੋ। ਨਹੀਂ ਬੱਚੇ, ਮੈਂ ਪੰਜਾਬ ਜਿਹੋ ਜਿਹਾ ਛੱਡ ਕੇ ਆਇਆ ਸੀ, ਪੰਜਾਬ ਬਿਲਕੁਲ ਉਹੋ ਜਿਹਾ ਹੀ ਹੈ। ਤੈਨੂੰ ਗਲਤਫਹਿਮੀ ਹੋ ਗਈ। ਠੀਕ ਆ, ਤੁਹਾਡਾ ਆ ਵਹਿਮ ਵੀ ਦੂਰ ਕਰ ਦਿੰਦੇ ਆ। ਆਪਾਂ ਸਾਰੇ ਚੱਲਦੇ ਆ ਪੰਜਾਬ 1 ਮਹੀਨੇ ਲਈ। ਤੇ ਜੇ ਪੰਜਾਬ ਉਦਾਂ ਦਾ ਰਿਹਾ ਜਿੱਦਾਂ ਦਾ ਤੁਸੀਂ ਸੋਚ ਰਹੇ ਹੋ, ਮੈਂ ਤੁਹਾਡੀ ਹਰ ਗੱਲ ਮੰਨੂਗੀ। ਪਰ ਜੇ ਨਹੀਂ ਰਿਹਾ ਤਾਂ ਤੁਹਾਨੂੰ ਮੇਰੀ ਹਰ ਗੱਲ ਮੰਨਣੀ ਪੈਣੀ ਆ। ਮਨਜ਼ੂਰ? ਉਹ ਨਾ ਲਾ ਸ਼ਰਤ, ਨਾ ਲਾ ਸ਼ਰਤ। ਮੈਂ ਕੋਈ ਨੇਪਾਲ ਤੋਂ ਨਹੀਂ ਆਇਆ, ਮੈਂ ਵੀ ਹੁਣੇ ਪੰਜਾਬ ਤੋਂ ਆਇਆ। ਹੁਣ ਉਹ ਜਿਹਾ ਪੰਜਾਬ ਨਹੀਂ ਰਿਹਾ ਜਿਹੋ ਜਿਹਾ ਤੂੰ ਸੋਚਦਾ ਹੈ। ਲੱਗੀ ਸ਼ਰਤ। ਡਨ, ਕਰਾਓ ਟਿਕਟਾਂ। ਚੰਗਾ ਵੀ ਮਿੱਤਰਾ, ਮੇਰੀ ਮਿੱਟੀ ਨੂੰ ਮੇਰਾ ਸਲਾਮ ਕਹੀਂ। ਉਹਨੂੰ ਕਹੀਂ ਕਿ ਤੇਰਾ ਪੁੱਤ ਤੇਰੇ ਤੋਂ ਦੂਰ ਜ਼ਰੂਰ ਬੈਠਿਆ, ਪਰ ਤੇਰੀ ਖੁਸ਼ਬੂ ਨੂੰ ਹਾਲੇ ਤਾਂ ਹੀ ਨਹੀਂ ਭੁੱਲਿਆ। ਮਿੱਟੀ ਨੂੰ ਤਾਂ ਕਹਿ ਦੂੰ ਬਾਈ, ਕਿਸੇ ਬੰਦੇ ਨੂੰ ਵੀ ਕੋਈ ਸੁਨੇਹਾ ਲਾਉਣਾ ਦੱਸ ਦੋ, ਲਾ ਦੂੰ। ਨਹੀਂ ਬਸ ਠੀਕ ਆ, ਤੂੰ ਮਿੱਟੀ ਨੂੰ ਹੀ ਕਹਿ ਦੀ, ਬੰਦਿਆਂ ਨੂੰ ਮੈਂ ਆਪੇ ਹੀ ਕਹਿ ਲੂੰਗਾ। ਠੀਕ ਹੈ? ਅੱਛਾ ਹੁਣ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ। ਹਾਂ ਦੱਸ। ਤੇਰਾ ਕੰਮ ਤਾਂ ਹੋ ਗਿਆ, ਹੁਣ ਮੇਰਾ ਕੰਮ ਨਾ ਭੁੱਲੀ। ਮੈਂ ਕਰ ਦੂੰ ਆਗੇ। ਫਿਰ ਭੁੱਲ ਨਾ ਜਾਏਂਗੇ। ਨਹੀਂ ਭੁੱਲਦਾ, ਕਮਾਲ ਹੈ। ਅੱਜ ਕਿਸੇ ਤੋਂ ਹਾਂਜੀ ਤਾਇਆ, ਸਤਿ ਸ੍ਰੀ ਅਕਾਲ। ਲਓ ਜੀ, ਸਰਪੰਚ ਸਾਹਿਬ ਦੀ ਤਾਂ ਖੁੱਲ ਗਈ ਕਿਸਮਤ। ਇਹ ਤਾਂ ਚੱਲੇ ਇੰਡੀਆ ਨੂੰ। ਤਾਇਆ ਇੰਡੀਆ ਚੱਲਿਆ ਤੇ ਮੇਰਾ ਵੀ ਕੰਮ ਕਰਦੀ ਛੋਟਾ ਜਿਹਾ ਇੱਕ। ਦੱਸ ਪੁੱਤ। ਪਿੰਡ ਭੈਣ ਦਾ ਵਿਆਹ ਰੱਖਿਆ ਹੋਇਆ, ਮੇਰੇ ਤੋਂ ਤਾਂ ਜਾਣ ਹੀ ਹੋਣਾ। ਆ ਮੇਰੇ ਵੱਲੋਂ ਥੋੜਾ ਜਿਹਾ ਸ਼ਗਨ ਦੇ ਦੀ। ਉਹ ਉਡੀਕਦੀ ਹੋਗੀ ਵਿਚਾਰੀ, ਤੇ ਨਾਲੇ ਸਾਰਾ ਟੱਬਰ ਲੈ ਕੇ ਜਾਇਓ ਵਿਆਹ ਤੇ। ਲੈ ਜਾਵਾਂਗੇ, ਮਸਾ ਤਾਂ ਪੰਜਾਬ ਦਾ ਵਿਆਹ ਮਿਲਿਆ ਦੇਖਣ ਨੂੰ। ਸਤਿ ਸ਼੍ਰੀ ਅਕਾਲ ਤਾਇਆ। 20 ਫੁੱਟ ਦੂਰ ਰਹਿ, 20 ਫੁੱਟ। ਨਹੀਂ ਤਾਇਆ, ਮੈਂ ਤਾਂ ਮਾਫੀ ਮੰਗਣ ਆਇਆ। ਤੇ ਪੈਸੇ ਆ ਕਿਰਾਇਆ? ਨਹੀਂ ਤਾਇਆ, ਇਹ ਤਾਂ ਉਡਾ ਮਰੀ ਧਰਤੀ ਤੇ ਪੈਣ ਵਾਲੀ ਉਹ ਪਹਿਲੀ ਬੂੰਦ ਆ, ਜਿਹਦੇ ਪੈਣ ਨਾਲ ਸ਼ਾਇਦ ਸਾਡੇ ਘਰ ਦਾ ਬਗੀਚਾ ਫੇਰ ਹਰਿਆ ਭਰਿਆ ਹੋ ਜੇ। ਕੈਨੇਡਾ ਆਉਣ ਤੋਂ ਪਹਿਲਾਂ ਮੇਰੇ ਬਾਪੂ ਨੇ ਸਾਰੀ ਜ਼ਮੀਨ ਗਹਿਣੇ ਰੱਖ ਕੇ ਮੈਨੂੰ ਇੱਥੇ ਭੇਜਿਆ ਸੀ। ਮੈਂ ਵੀ ਇੱਥੇ ਆ ਕੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ, ਸਗੋਂ 18-18 ਘੰਟੇ
ਦਿਨ ਰਾਤ ਕੰਮ ਕਰਕੇ ਕਈ ਦਿਨ ਭੁੱਖੇ ਰੱਖਿਆ ਰਕਮ ਜੋੜੀ ਹੈ। ਤੁਹਾਡਾ ਕਿਰਾਇਆ ਤਾਂ ਤਾਇਆ ਮੈਂ ਫਿਰ ਵੀ ਦੇ ਦੂੰ, ਪਰ ਮੇਰੀ ਆ ਅਮਾਨਤ ਮੇਰੇ ਘਰੇ ਪਹੁੰਚਾ ਦੇ। ਸ਼ਾਇਦ ਸਾਡੀ ਜ਼ਮੀਨ ਬਚ ਜੇ, ਨਹੀਂ ਤਾਂ ਬੈਂਕ ਵਾਲੇ ਸਾਡਾ ਟਰੈਕਟਰ ਲੈ ਜਾਣਗੇ। ਤਾਂ ਐਂ ਕਿਵੇਂ ਲੈ ਜਾਣਗੇ? ਤੇਰੇ ਤਾਏ ਦੇ ਹੁੰਦੇ ਟਰੈਕਟਰ ਦੱਸ ਕਿਵੇਂ ਲੈ ਜਾਣਗੇ? ਓਏ ਆਪਣੇ ਬਾਪੂ ਨੂੰ ਲੈ ਜਾਓ ਟਾਈਮ ਨਾਲ, ਜਿਵੇਂ ਸਾਰਿਆਂ ਕੋਲੋਂ ਪੈਸੇ ਫੜੀ ਜਾਂਦਾ ਇਹਨੇ ਦਿੱਲੀ 에ਅਰਪੋਰਟ ਤੇ ਫੜਿਆ ਜਾਣਾ ਹੀ। ਲਵੀ ਕਿੱਥੇ ਆ? ਕਿੱਥੇ ਆ ਲਵੀ? ਸੈਫੀ ਤੂੰ ਮੇਰੇ ਨਾਲ ਗੁੱਸੇ ਕਾਤੋਂ ਆ? ਮੈਨੂੰ ਨਾ ਬੁਲਾ, ਤੂੰ ਮੈਨੂੰ ਛੱਡ ਕੇ ਪੰਜਾਬ ਜਾ ਰਿਹਾ। ਹੁਣ ਮੈਂ ਤੇਰੇ ਨਾਲ ਖੇਡਿਆ ਕਰੂੰਗੀ। ਮੈਂ ਨਾ ਉੱਥੋਂ ਤੇਰੇ ਲਈ ਟੌਇਜ਼ ਲੈ ਕੇ ਆਉਂਗਾ ਖਿਡੌਣੇ। ਤਾਂ ਇੱਥੇ ਵੀ ਤਾਂ ਮਿਲਦੇ ਆ। ਹਾਂ ਹਾਂ, ਮੈਂ ਤੇਰੇ ਲਈ ਚਾਕਲੇਟ ਲੈ ਕੇ ਆਉਂਗਾ। ਮੇਰੇ ਕੋਲ ਤਾਂ ਬਹੁਤ ਸਾਰੇ ਆ। ਹਾਂ ਆਈਡੀਆ, ਮੈਂ ਨਾ ਤੇਰੇ ਲਈ ਆਟੇ ਦੀ ਚਿੜੀ ਲੈ ਕੇ ਆਉਂਗਾ। ਆਟੇ ਦੀ ਚਿੜੀ? ਉਹ ਕੀ ਹੁੰਦੀ ਆ? ਉਹ ਬਾਲੀ ਸੋਹਣੀ ਹੁੰਦੀ ਆ, ਉਹਦੀ ਸੋਨੇ ਦੀ ਚੁੰਝ ਹੁੰਦੀ ਆ, ਵਿਸਾਖੀ ਦੀਆਂ ਸੁਨਹਿਰੀ ਕਣਕਾਂ ਵਰਗੀ ਉਹਦੇ ਪਰ ਹੁੰਦੇ ਆ। ਹੈ ਵੀਰੇ, ਜ਼ਰੂਰ ਲੈ ਕੇ ਆਈ। ਦੇਖ ਕੇ ਵੀਰੇ ਭੁੱਲ ਨਾ ਜਾਈ। ਪ੍ਰੋਮਿਸ? ਪੱਕਾ ਪ੍ਰੋਮਿਸ। ਆਟੇ ਦੀ ਚਿੜੀ ਵੀ ਕੋਈ ਭੁੱਲਣ ਵਾਲੀ ਚੀਜ਼ ਆ? ये दोस्ती हम नहीं तोड़ेंगे, तोड़ेंगे तुम मगर तेरा साथ ना छोड़ेंगे। ਓ ਕਾਕਾ, ਇਹ ਕਾਰ ਹੈ ਕਿ ਕਿੱਦਾਂ? ਦੱਬਦੇ ਥੋੜੀ ਜੀ। टूट गई दोस्त। ਇਹਨੇ ਦੱਬਣ ਨੂੰ ਕਿਹਨੇ ਕਿਹਾ ਸੀ? ਢਿੰਗੜ ਕੋਈ ਓ ਮਾਈ ਗॉड, ਜਾ ਕੇ ਦੇਖੋ ਕੀ ਹੋਇਆ। मेरा यार मारता हुआ लोगो ਅਸੀਂ ਪੱਟੇ ਗਏ। ਓਏ ਮੇਰਾ ਗਰੀਬ ਯਾਰ। ਕੀ ਹੋ ਗਿਆ ਓਏ? ਲੱਗਦਾ ਦਿਲ ਪਾਟ ਗਿਆ ਵਿਚਾਰੇ ਦਾ। ਓਏ ਉਹਨੂੰ ਦਿਸਿਆ ਨਹੀਂ। ਕੋਈ ਨਹੀਂ। ਗੱਲ ਸੁਣੋ, ਆਧਾਰ ਕਾਰਡ ਹੈਗਾ? ਕਿਉਂ? ਕੰਮ ਆਊ ਵੀਰੇ ਜ਼ਮਾਨਤ ਵਾਲਾ। ਕੀ ਚੱਕਰ ਹੈ? ਚੱਕਰ ਤਾਂ ਉਦੋਂ ਪਤਾ ਲੱਗੂ ਜਦੋਂ ਜੱਜ ਸਾਹਿਬ ਨੇ ਤੁਹਾਡੇ ਕਚਹਿਰੀਆਂ ਦੇ ਚੱਕਰ ਤੇ ਚੱਕਰ ਕਢਾ ਕੇ ਤੁਹਾਡਾ ਚੱਕਰ ਚੁੰਡਾ ਬਣਾਤਾ। ਕੀ ਭਕਾਈ ਮਾਰੀ ਜਾਂਦਾ ਯਾਰ? ਹੁਣ ਦੇਖੀ, ਇਹਦੀ ਲਾਸ਼ ਚੌਂਕ 'ਚ ਰੱਖ ਕੇ ਚੱਕਾ ਜਾਮ ਕਰੂ। ਚੱਕਾ ਵੀਰ ਜੀ। ਰੁਕੋ। ਪਹਿਲਾਂ ਤੁਹਾਡੀ ਵੀਡੀਓ ਤਾਂ ਬਣਾ ਲਾਂ। ਆ ਵਿੱਚ ਪਾ ਲਾ। ਉਹ ਲੈ ਬੁੱਕੇ ਫੇਰ ਉਹੀ ਗੱਲਾਂ ਯਾਰ। ਵੀਰ ਜੀ ਆਪ ਪੈਸੇ ਲੈ ਲਓ। ਵੀਰ ਜੀ ਨੂੰ ਰੱਖੜੀ ਬੰਨਤੀ ਰਹੀਆਂ ਉਹਨੂੰ। ਵਿੱਚ ਪਾ ਜਾ। ਹਾਏ ਓ ਰੱਬਾ, ਓਏ ਗਰੀਬਾਂ ਨੂੰ ਪੈਸਿਆਂ ਨਾਲ ਖਰੀਦਣ ਲੱਗੇ ਨੇ। ਛੇੜੀ ਹੈ ਯਾਰ। ਅਸੀਂ ਗਰੀਬ ਜ਼ਰੂਰ ਆ, ਪਰ ਬਕਾਊ ਨਹੀਂ ਹੈਗੇ। ਅਸੀਂ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਆ, ਪਰ ਜ਼ਮੀਰ ਨਹੀਂ। ਹਾਂ, ਪਰ ਇੰਨੇ ਕੁ ਨਾਲ ਤਾਂ ਹੱਡ ਗੋਡੇ ਵੀ ਨਹੀਂ ਠੀਕ ਹੋਣੇ ਭੈਣ ਜੀ। ਹਾਂ ਓ ਯਾਰ ਬਹੁਤ ਆ ਹੁਣ। ਹਾਂ ਹਾਂ, ਮੇਰਾ ਬੁਲਤ ਦੇ ਡੰਡੇ ਬੰਦ ਕਰਾਉਣੀ ਬਹੁਤ ਔਖੀ ਆ। ਓਕੇ, ਮੈਂ ਥੋੜੀ ਹੋਰ ਲੈ ਗਿਣਤੀ ਲਓ। ਮੈਨੂੰ ਆਉਂਦੀ ਆ ਭੈਣ ਜੀ, ਗਿਣਤੀ ਤਾਂ ਮੈਨੂੰ ਸਾਰੀ ਆਉਂਦੀ ਆ। ਮੈਂ ਤੁਹਾਨੂੰ ਕਿਹਾ ਨਾ ਦੇਈ ਜਾ, ਨਸ਼ੇੜੀ ਬੰਦੇ। ਮੇਰੀ ਭੈਣ ਸਿਆਣੀ ਲੱਗਦੀ ਹੈ, ਹਨਾ ਜੀਜਾ ਜੀ? ਓਏ ਜਾ ਤੂੰ। ਬਖਸ਼ਤਾ ਪਾਣ ਕਰਕੇ ਤੁਹਾਨੂੰ। ਚਲੋ। ਓਏ ਇੰਨਾ ਚਿਰ ਕਿਉਂ ਲਾਤਾ? ਜਦੋਂ ਮੈਂ ਪਿੰਡ ਦਾ ਸਰਪੰਚ ਹੁੰਦਾ ਸੀ, ਇੰਨੇ ਚਿਰ 'ਚ ਮੈਂ 150 ਮਸਲੇ ਹੱਲ ਕਰ ਦਿੰਦਾ ਸੀ। ਅੱਧੇ ਘੰਟੇ ਦਾ ਬਾਪੂ, ਉਹਦੇ ਤੋਂ ਪੱਗ ਵਾਲਾ ਮਸਲਾ ਤਾਂ ਸੂਤ ਨਹੀਂ ਹੋਇਆ। ਹੈਲੋ ਉਸਤਾਦ, 5 ਗਰਾਬੀਆਂ ਇਕੱਠੇ ਕਰ ਦੇ ਅੱਜ। ਹਾਂ, ਨਾਲੇ ਕੁਆਂਟੀਟੀ ਦਾ ਕੁਆਲਿਟੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਮੇਰੇ ਵੀਰ। ਨਗਦ ਦਵਾਂਗੇ, ਪੈਸੇ ਦੀ ਪਰਵਾਹ ਕੋਈ ਨਹੀਂ। ਪਤਿਆ ਤੈਨੂੰ? ਹਾਂ ਉਸਤਾਦ, ਅੱਜ ਜੇ ਇਹ ਆਪਣੇ ਹੱਡਕੇ ਨਾ ਚੜਦੇ, ਅੱਜ ਬੁਲਟ ਵਿਕ ਜਾਂਦਾ ਆਪਣਾ। ਸਨੀ ਵਿਕ ਜੂ, ਬੁਲਟ ਨਹੀਂ ਵਿਕਦਾ।
ਦਾਦੂ ਹੈਂ ਤੁਸੀਂ ਤਾਂ ਕਿਹਾ ਸੀ ਪੰਜਾਬ 'ਚ ਪੰਜਾਬੀ ਪਹਿਲੇ ਨੰਬਰ ਤੇ ਲਿਖੀ ਹੁੰਦੀ ਆ, ਇੱਥੇ ਤਾਂ ਤੀਜੇ ਤੇ ਲਿਖੀ ਹੋਈ ਆ। ਉਹ ਕੋਈ ਨਹੀਂ ਪੁੱਤ, ਗਲਤੀ ਹੋ ਜਾਂਦੀ ਹੈ ਕਦੇ ਕਦੇ, ਹੋ ਜੋ ਠੀਕ ਹੈ। ਠੀਕ ਹੈ। ਇਹ ਪੰਜਾਬੀ ਕੁਝ ਜ਼ਿਆਦਾ ਨਹੀਂ ਮੌੜ ਹੋ ਗਏ? ਕਿਉਂ? ਉੱਥੇ ਆਪਣੇ ਕੋਲੋਂ ਗੱਡੀ ਦੀਆਂ ਕਿਸ਼ਤਾਂ ਨਹੀਂ ਦੇਈ ਹੁੰਦੀਆਂ, ਇੱਥੇ ਗੱਡੀ ਨਾਲ ਕੱਟਾ ਬਣੀ ਫਿਰਦੇ ਆ। ਨਾ ਨਾ, ਗੱਡੀ ਨਾਲ ਕੱਟਾ ਨਹੀਂ, ਕੱਟੇ ਨਾਲ ਗੱਡੀ ਬੰਨੀ ਹੋਈ ਆ। ਪੁੱਛੋ ਕਿੰਨਾ ਟਾਈਮ ਲੱਗੂਗਾ? ਕਾਹਤੋਂ ਟਾਈਮ ਚੱਕਿਆ, ਕੋਈ ਆ ਵੀ ਰਿਹਾ ਕਿ ਨਹੀਂ? ਓਏ ਪੁੱਤ, ਵੈਲਕਮ ਦੀਆਂ ਤਿਆਰੀਆਂ ਸ਼ਹਿਰਾਂ ਨੂੰ ਟਾਈਮ ਤਾਂ ਲੱਗ ਹੀ ਜਾਂਦਾ। ਦੇਖਿਆ ਜਦੋਂ ਆ ਕੇ ਮੈਨੂੰ ਸਾਰਿਆਂ ਨੇ ਮੋਢਿਆਂ ਤੇ ਚੱਕ ਲਿਆ ਨਾ, ਫੇਰ ਕਿਵੇਂ ਢੋਲ ਵੱਜਦਾ ਤੇ ਭੰਗੜੇ ਪੈਂਦੇ ਆ। ਬਿਲਕੁਲ। ਮੈਥੋਂ ਨਹੀਂ ਭੰਗੜੇ ਪੈਂਦੇ ਇਸ ਟਰੱਸਟ 'ਚ। ਢੋਲ ਦੀ ਬੀਟ ਮਾੜੀ ਜੀ ਵੈਸਟਰਨ ਰੱਖ ਲਿਓ, ਮਾੜਾ ਜਿਹਾ ਕਾਸਟਿਊਮ ਇਸ਼ੂ ਆ ਰਿਹਾ ਇੱਧਰ। ਸਹੁਰੇ ਸਾਹਮਣੇ ਨੂੰ ਨੱਚਦੀ ਚੰਗੀ ਲੱਗੂ, ਇਹਨੂੰ ਕਿਸੇ ਟੱਕੇ ਰੱਖੇ। ਮੈਂ ਕਹਿਣਾ ਹੁਣੇ ਚੁੰਨੀ ਲੈ ਲੈਂਦੇ, ਇਹਨਾਂ ਨੇ ਕਿਹਾ। ਕੀ ਪਿੰਡ ਹੈ ਨਾ, ਲੈਂਦੀ ਹੈ। ਚੜਾਈ ਦੇਖੀ ਫਿਰ, ਕਿਹਾ ਹੀ ਤੈਨੂੰ, ਉਹ ਫਿਰੀ ਜਾਂਦੇ ਉੱਥੇ। ਹੋ ਜਾ ਮਾੜਾ ਜਿਹਾ ਤਿਆਰ, ਸਟੈਪ ਕਰਨਾ ਬਰੋਬਰ ਆਵੇ ਤੇਰਾ, ਆ ਜਾ। ਭਾਈ ਭੰਗੜਾ ਪੈ ਗਿਆ। ਚਲੋ ਭਾਈ ਫੜੋ। ਹੁਣ ਤਾਂ ਚੁੰਨੀ ਬੰਦੀ ਆ ਨਾ ਸਿਰ ਤੇ। ਲੈ ਲਓ। सत श्री अकाल दोस्तों, सॉरी सवेर दा मैं लाइव नहीं हो पाया क्योंकि एक्चुअली आई हैव टू कवर दिस स्पेशल इवेंट फॉर यू ऑल। ਓਏ ਪੁੱਤ, पुत की हुंदा माय सेल्फ फ्यूचर सिंह। फ्यूचर कुछ धुंधला धुंधला नहीं लग रहा? ड्यूड अपने खोपे ला के ना मम्मा हुणां नूं दवो ताकि उन्हां नूं फ्यूचर क्लियर दिखे। अब बड़ी पूछो जल्दी की पूछना। एक्चुअली आई हैव टू कवर अंतिम अरदास। ਇਹ ਮਰ ਕੌਣ ਗਿਆ? पता नहीं थानू, विरसे का प्रेम मर गया। ड्यूड इंस्टा ते हो तुसी? ना। डाउनलोड करो ते मेनू फॉलो करो क्योंकि आने वाला टाइम बाई दा। ਓਏ ਗਿੰਡੇ ਚੁੱਪ। शुक्र लाइव नहीं सी। ਵੈਸੇ ਦਾਦੂ ਇਹ ਨੱਚਦੇ ਕਿਉਂ ਸੀ? ਪੁੱਤ, ਇਹਨੂੰ ਬਵਾਨ ਕਹਿੰਦੇ ਆ। ਅੱਛਾ, ਜਦੋਂ ਕੋਈ ਘਰ ਦਾ ਬਜ਼ੁਰਗ ਮਰ ਜਾਂਦਾ ਨਾ ਤਾਂ ਉਹਦੇ ਘਰ ਵਾਲੇ ਐਂ ਭੰਗੜਾ ਪਾਉਂਦੇ ਨੇ। ਫਿਰ ਇਹਦਾ ਮਤਲਬ ਜਦੋਂ ਤੁਸੀਂ ਮਰੋਗੇ ਅਸੀਂ ਵੀ ਭੰਗੜਾ ਪਾਵਾਂਗੇ। ਲਵੀ ਚੁੱਪ। ਹੁਣ ਚੱਲੋਗੇ ਕਿ ਮੋਢਿਆਂ ਤੇ ਜਾਣਾ? ये कौन बेवकूफ है जो बीच में आ गया है? ऐसे कैसे होगी शूटिंग? शूटिंग तो हुण वैसे भी नहीं होनी जी। क्यों नहीं होगी? मालका की जी।
तो तुम कौन हो? मैं ਤੁਹਾਡਾ ਦਾਸ, ਤੁਹਾਡੇ ਚਰਨਾਂ ਦੀ ਧੂੜ, ਤੁਹਾਡਾ ਗੁਲਾਬ ਸੋ। ਪਹਿਲਾਂ ਬਿਹਾਰ ਤੋਂ ਭੁੱਖਾ ਮਰਦਾ ਮੇਰਾ ਬਾਪ ਆਇਆ ਸੀ ਜੀ ਤੁਹਾਡੇ ਕੋਲੇ। ਕਈ ਸਾਲਾਂ ਤੋਂ ਦਾਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ। ਤੂੰ ਕਹਿਣਾ ਕੀ ਚਾਹੁੰਦਾ ਹੈ? ਬਸ ਮਾਫੀ ਦੇ ਦਿਓ ਜੀ। ਉਹ ਮਾਫੀ ਦਾ ਲੱਗਦਾ, ਪਹਿਲਾਂ ਐਂ ਦੱਸ ਹਵੇਲੀ ਦਾ ਜਲੂਸ ਕਿਉਂ ਕਢਾਇਆ ਤੂੰ? ਜਲੂਸ ਤਾਂ ਜਨਾਬ ਪਹਿਲਾਂ ਨਿਕਲਿਆ ਹੋਇਆ ਸੀਗਾ ਜੀ। ਕਬੂਤਰਾਂ ਨੇ ਬਿੱਠਾ ਕਰ ਕਰਕੇ ਇੰਨਾ ਢੇਰ ਲਾ ਰੱਖਿਆ ਸੀ ਜੀ, ਮੈਂ ਤਾਂ ਕਰਾ ਲਾ ਕੇ ਸਾਫ਼ ਕਰਾਈਆਂ ਨੇ ਜੀ। ਇਹ ਤਾਂ ਜਿਉਂਦੇ ਰਹਿਣ ਜੀ ਫਿਲਮਾਂ ਵਾਲੇ, ਜਿਨ੍ਹਾਂ ਨੇ ਕਲੀ ਕੁਚੀ ਕਰਕੇ ਤੁਹਾਡੀ ਹਵੇਲੀ ਚਮਕਾਤੀ। ਗੱਲ ਸੁਣ ਓਏ, ਹਾਂਜੀ। ਤੂੰ ਮੈਨੂੰ ਲੈਣ ਕਿਉਂ ਨਹੀਂ ਆਇਆ? ਪਿਛਲੇ 15 ਸਾਲਾਂ ਤੋਂ ਤੁਸੀਂ ਲੰਡੂ ਜੇ ਪੈਗ ਲਾ ਕੇ ਮੈਨੂੰ ਰੋਜ਼ ਫੋਨ ਕਰ ਦਿੰਦੇ ਸੀ ਵੀ ਮੈਂ ਕੱਲ ਨੂੰ ਆ ਰਿਹਾ। ਆਉਂਦੇ ਹੈ ਨਹੀਂ ਸੀ, ਬਸ ਯਕੀਨ ਹੀ ਨਹੀਂ ਰਿਹਾ ਜੀ ਤੁਹਾਡੇ ਤੇ। ਓਏ ਐਤਕੀ ਮੈਂ ਜਦੋਂ ਤੈਨੂੰ ਫੋਨ ਕੀਤਾ ਤੜਕਾ ਸੀ ਉੱਥੇ, ਮੇਰੀ ਪੀਤੀ ਹੋਈ ਨਹੀਂ ਸੀ। ਇੱਥੇ ਤਾਂ ਸ਼ਾਮ ਸੀ ਜੀ, ਫਿਰ ਮੈਂ ਪੀ ਲਈ ਹੋਣੀ। ਮਾਫੀ ਦਿਓ ਜੀ। ਹੁਣ ਤੂੰ ਇਹਨਾਂ ਨੂੰ ਇੱਥੋਂ ਕੱਢ ਦੇ ਕਿ ਨਹੀਂ, ਜਾਂ ਮੈਂ ਖੁੰਡਾ ਫੇਰਾਂ? ਨਾ ਜੀ ਐ ਨਾ ਕਰੋ ਜੀ, ਦੇਖੋ ਇਹ ਵੀ ਵਿਰਸੇ ਤੇ ਫਿਲਮ ਬਣਾ ਰਹੇ ਨੇ ਜੀ। ਤੁਸੀਂ ਨਹੀਂ ਚਾਹੁੰਦੇ ਵੀ ਆਪਣਾ ਵਿਰਸਾ ਬਚਿਆ ਰਹੇ ਜੀ? ਦੇਖੋ ਜੀ ਆ ਜਿਹੜੀ ਤੁਸੀਂ ਪੱਗ ਬੰਨਣੀ ਸਿਖਾਈ ਸੀ ਉਹਦਾ ਹੀ ਵਾਸਤਾ, ਨਹੀਂ ਤਾਂ ਬਾਹਲੀ ਬੇਇੱਜ਼ਤੀ ਹੋ ਜੂਗੀ ਜੀ ਮੇਰੀ। ਫਿਰ ਦਿਨ ਨਿਕਲ ਤੋਂ ਪਹਿਲਾਂ ਇਹਨਾਂ ਨੂੰ ਇੱਥੋਂ ਤੋੜ ਦੇ। ਸਵੇਰੇ ਸਿੱਖ ਬੋਲਦੇ ਨਾਲ ਹੀ ਕਰ ਦੂੰਗਾ ਜੀ, ਜਮਾ ਬੇਲੀ ਮਿਲੂਗੀ ਜੀ ਤੁਹਾਨੂੰ ਕੋਠੀ। ਠੀਕ ਹੈ ਜੀ, ਮੰਨ ਗਏ ਜੀ? ਤੁਸੀਂ ਕਰ ਲਈ ਜੀ ਸ਼ੂਟਿੰਗ? ਜੋ ਬੋਲੇ ਸੋ ਨਿਹਾਲ, ਗਣਪਤੀ ਬੱਪਾ ਮੰਗਲ ਮੂਰਤੀ। ਦੋਗਲੇ ਜੇ ਬੰਦੇ ਸਾਥੋਂ ਮਾਫ ਨਹੀਂ ਹੁੰਦੇ, ਬਹੁਤੇ ਮਿੱਠੇ ਦਿਲ ਬੀਬਾ ਸਾਫ ਨਹੀਂ ਹੁੰਦੇ। ਬਾਪੂ ਨੇ ਸਿਖਾਇਆ ਬੱਲੀਏ, ਬਾਪੂ ਨੇ ਸਿਖਾਇਆ ਬੱਲੀਏ, ਪੈਸਾ ਵੇਖਣਾ ਜ਼ਮੀਰਾਂ ਕਿਤੇ ਗੰਢ ਜੀ। ਪੁੱਤਾਂ ਵਾਂਗੂ ਪਾਲੀ ਜੱਟ ਨੇ, ਪੁੱਤਾਂ ਵਾਂਗੂ ਪਾਲੀ ਜੱਟ ਨੇ, ਕਦੇ ਮੁੱਛ ਨਾ ਕੰਮਲੀਏ ਨਿੰਦ ਦੀ। ਪੁੱਤਾਂ ਵਾਂਗੂ ਪਾਲੀ ਜੱਟ ਨੇ, ਕਦੇ ਮੁੱਛ ਨਾ ਕੰਮਲੀਏ ਨਿੰਦ ਦੀ। ਪੁੱਤਾਂ ਵਾਂਗੂ ਪਾਲੀ ਜੱਟ ਨੇ। ਜੱਟੀ ਤੇਰੀ ਵੈਨ ਬੇਹਿਸਾਬ ਸੋਹਣਿਆ, ਤੱਕਣੀ ਕਿਉਂ ਤੇਰੀ ਅੱਖ ਖਰਾਬ ਸੋਹਣਿਆ। ਹੋਈ ਉੱਤੋਂ ਅੱਧਿਆ ਸਿਰੇ ਤੱਕ ਡੱਕਦਾ, ਹੋ ਬੋਲੀ ਤੇਰੀ ਸ਼ਹਿਦ ਵਰਗੀ, ਮੁੱਛ ਰੱਖ ਕੇ ਵੈਲੀ ਜਾ ਲੱਗਦਾ। ਬੋਲੀ ਤੇਰੀ ਸ਼ਹਿਦ ਵਰਗੀ, ਮੁੱਛ ਰੱਖ ਕੇ ਵੈਲੀ ਜਾ ਲੱਗਦਾ। ਬੋਲੀ ਤੇਰੀ ਸ਼ਹਿਦ ਵਰਗੀ। ਸੱਟਾਂ ਕਿੱਲਿਆਂ ਦਾ ਟੱਕ ਜੱਟ ਕੱਲਾ ਸਾਂਭਦਾ, ਫੜ ਫੜ ਵੈਰੀ ਗਿੱਟਿਆਂ ਤੋਂ ਛਾਂਗਦਾ। ਸੱਟਾਂ ਕਿੱਲਿਆਂ ਦਾ ਟੱਕ ਜੱਟ ਕੱਲਾ ਸਾਂਭਦਾ, ਫੜ ਫੜ ਵੈਰੀ ਗਿੱਟਿਆਂ ਤੋਂ ਛਾਂਗਦਾ। ਪੱਤਾ ਕਿ ਸ਼ੱਕ ਲਾਈਦਾ ਆ ਵੀਕਐਂਡ ਤੇ, ਸ਼ਰਤਾਂ ਨੇ ਲੱਗਦੀਆਂ ਸਾਡੀ ਹਿੰਡ ਤੇ। ਪਾਦੀਏ ਪਟਾਕੇ ਲਾਈਏ ਬਿੰਦਨੀ, ਪੁੱਤਾਂ ਵਾਂਗੂ ਪਾਲੀ ਜੱਟ ਨੇ, ਕਦੇ ਮੁੱਛ ਨਾ ਕੰਮਲੀਏ ਨਿੰਦ ਦੀ। ਪੁੱਤਾਂ ਵਾਂਗੂ ਪਾਲੀ ਜੱਟ ਨੇ, ਕਦੇ ਮੁੱਛ ਨਾ ਕੰਮਲੀਏ ਨਿੰਦ ਦੀ। ਪੁੱਤਾਂ ਵਾਂਗੂ ਪਾਲੀ ਜੱਟ ਨੇ। ਫੀਮ ਦੇ ਨਸ਼ੇ ਨੂੰ ਵੇ ਮੈਂ ਕਾਟ ਮਾਰਦੀ, ਵੋਲਟੇਜ ਹਾਈ ਜੱਟੀ ਸ਼ਾਟ ਮਾਰਦੀ। ਉਹ ਤੇਰੀ ਬੋਲ ਬਾਣੀ ਦੇਖਦੇ ਨੇ ਦੇ ਹੋ ਗਿਆ, ਲੱਗਦਾ ਆ ਹੁਣ ਜਮਾ ਖੇ ਹੋ ਗਿਆ। ਓਏ ਅੱਖਾਂ ਲਾਲ ਖੋਰੇ ਕਿਹੜਾ ਨਸ਼ਾ ਛਕਦਾ, ਹੋ ਬੋਲੀ ਤੇਰੀ ਸ਼ਹਿਦ ਵਰਗੀ, ਮੁੱਛ ਰੱਖ ਕੇ ਵੈਲੀ ਜਾ ਲੱਗਦਾ। ਬੋਲੀ ਤੇਰੀ ਸ਼ਹਿਦ ਵਰਗੀ, ਮੁੱਛ ਰੱਖ ਕੇ ਵੈਲੀ ਜਾ ਲੱਗਦਾ। ਬੋਲੀ ਤੇਰੀ ਸ਼ਹਿਦ ਵਰਗੀ। ਡਿਆਰ ਦੀਆਂ ਲਾ ਕੇ ਰੱਖਦੀ, ਫੋਲੋ ਕਰਦੇ ਨਿਆਣੇ ਵੱਲ ਲੁੱਕ ਜੱਟ ਦੀ। ਉਹ ਗੋਨੇ ਵਾਲੇ ਲੈ ਜਾ ਚੜਦੇ ਸਿਆਲ ਨੂੰ, ਪੁੱਛ ਲਿਆ ਮੈਂ ਵੀ ਅੱਖ ਦੇ ਸਵਾਲ ਨੂੰ। ਨੀ ਤੂੰ ਮਿੱਤਰਾਂ ਦੀ, ਨੀ ਤੂੰ ਮਿੱਤਰਾਂ ਦੀ, ਨੀ ਤੂੰ ਮਿੱਤਰਾਂ ਦੀ ਬਣ ਗਈ ਜਿੰਦਨੀ। ਪੁੱਤਾਂ ਵਾਂਗੂ ਪਾਲੀ ਜੱਟ ਨੇ, ਕਦੇ ਮੁੱਛ ਨਾ ਕੰਮਲੀਏ ਨਿੰਦ ਦੀ। ਜਵਾਕਾਂ ਵਾਂਗੂ ਪਾਲੀ ਜੱਟ ਨੇ, ਕਦੇ ਮੁੱਛ ਨਾ ਕੰਮਲੀਏ ਨਿੰਦ ਦੀ। ਜਵਾਕਾਂ ਵਾਂਗੂ ਹੋ ਬੋਲੀ ਤੇਰੀ ਸ਼ਹਿਦ ਵਰਗੀ, ਮੁੱਛ ਰੱਖ ਕੇ ਵੈਲੀ ਜਾ ਲੱਗਦਾ। ਬੋਲੀ ਤੇਰੀ ਸ਼ਹਿਦ ਵਰਗੀ, ਮੁੱਛ ਰੱਖ ਕੇ ਵੈਲੀ ਜਾ ਲੱਗਦਾ। ਬੋਲੀ ਤੇਰੀ ਸ਼ਹਿਦ ਵਰਗੀ। ਪਹਿਲਾਂ ਸਬਰ ਮਰ ਗਿਆ, ਫਿਰ ਸੰਤੋਖ ਮਰ ਗਿਆ, ਤੇ ਹੁਣ ਪ੍ਰੇਮ ਮਰ ਗਿਆ। ਚੰਗਾ ਹੋਇਆ ਟਾਈਮ ਸਿਰੇ ਮਰ ਗਏ, ਇੱਥੇ ਵੀ ਤਾਂ ਧੱਕੇ ਬਾਹਲੇ ਭਲੇ ਵੇਲੇ ਸੀ ਵੀਰ, ਜਦੋਂ ਪ੍ਰੇਮ ਸਿੰਘ ਜਿਉਂਦਾ ਸੀ। ਉਹ ਸਾਰੀ ਉਮਰ ਨਾ ਤਾਂ ਕਿਸੇ ਨਾਲ ਲੜਿਆ, ਨਾ ਕਿਸੇ ਨੂੰ ਲੜਨ ਦਿੱਤਾ। ਐਂ ਰੱਖਦਾ ਸੀ ਲੋਕਾਂ ਦੇ ਐਂ ਸਿਰ ਜੋੜ ਕੇ। ਪਰਮਾਤਮਾ ਉਹਨੂੰ ਸੁਰਗਾਂ 'ਚ ਵਾਸਤੇ ਦੇ। ਇਹ ਗੱਲ ਤਾਂ ਪੱਕੀ ਹੈ,
ਤਾਇਆ ਫਿਰ ਸੁਰਗਾਂ ਜਾਊ ਸੁਰਗਾਂ ਚ। ਤੈਨੂੰ ਕਿਵੇਂ ਪਤਾ ਹੋਏ? ਤਾਇਆ ਸੰਦੋਖ ਰਾਤੀ ਮੇਰੇ ਸੁਪਨੇ ਚ ਆਇਆ ਸੀ। ਉਹ ਤਾਂ ਆਪ ਕਹਿੰਦਾ ਸੀ ਵੀ ਨਰਕਾਂ 'ਚ ਬੜੀ ਭੀੜ ਆ, ਮੈਂ ਤਾਂ ਆਪ ਕੰਧੇ ਬੈਠਾ। ਵਿਰਸਾ ਚੋਂ ਕਿਵੇਂ ਆ? ਬਸ ਆਖਰੀ ਸਾਹਾਂ ਦੀ ਹੈ ਜੀ। ਉਹ ਹੈ ਕਿੱਥੇ? ਇੱਥੇ ਕਿਤੇ ਡੰਗਰਾਂ ਵਾਲੇ ਵਾੜੇ ਚ ਲਾਇਆ ਪਿਆ ਹੋਣਾ ਖੂੰਜੇ। ਕਿਵੇਂ ਆ ਵਿਰਸਾ ਸਿਆਂ? ਤਕੜਾ ਹੈ? ਉਹ ਤਾਇਆ ਤਗੜੇ ਨੂੰ ਇਹਨੇ ਕੋਲ ਲੱਗਣਾ। ਓਏ ਇਹਨੂੰ ਡੰਗਰਾਂ ਵਾਲੇ ਸਿੱਟੇ ਧੁੱਪ 'ਚ, ਉਧਰ ਕੋਠੀ 'ਚ ਨਹੀਂ ਪਾਇਆ? ਉਹ ਤਾਇਆ ਜੀ ਬਥੇਰਾ ਕਹਿੰਦੇ ਆ, ਇਹਨੂੰ ਆ ਪੁਰਾਣੀਆਂ ਚੀਜ਼ਾਂ ਦਾ ਮੋਹ ਆ। ਇਹ ਮੰਨਦਾ ਕਹਿਣਾ ਸਾਡਾ। ਵੈਸੇ ਵੀ ਨਵੀਆਂ ਕੋਠੀਆਂ 'ਚ ਪੁਰਾਣਾ ਸਮਾਨ ਜੱਚਦਾ ਹੀ ਕਿੱਥੇ ਹੈ ਜੀ। ਉਹ ਤਾਂ ਜਮੇ ਹੀ ਰਹਿ ਗਿਆ। ਕੁਛ ਖਾਦਾ ਪੀਂਦਾ ਵੀ ਹੈ ਕਿ ਨਹੀਂ? ਉਹ ਤਾਇਆ ਡੇਲੀ 버ਗਰ ਪੀਜ਼ਾ ਖਵਾਈਦਾ ਯਾਰ। ਬਚਾ ਲੋ। ਓਏ ਮੂਰਖਾ, ਤਾਂ ਹੀ ਤਾਂ ਇਹ ਹਾਲ ਹੋਇਆ। ਇਹਨੂੰ ਪੀਜੇ 버ਗਰ ਨਹੀਂ, ਸਰੋਂ ਦਾ ਸਾਗ, ਮੱਕੀ ਦੀ ਰੋਟੀ, ਦੁੱਧ, ਦਹੀਂ, ਮੱਖਣ ਕਿਉਂ ਖਵਾਓ? ਦੇਖੋ ਕਿਵੇਂ ਨੌ ਵਰਨਾ ਹੁੰਦਾ। ਨਾਲੇ ਪੀਜ਼ਾ 버ਗਰ ਖਵਾਉਣ ਨੂੰ ਇਹ ਬਲੈਤੋਂ ਆਇਆ। ਰਾਈਟ। ਬਚਾ ਲੋ। ਇਹ ਉਮਰ ਬਚਣ ਦੀ ਨਹੀਂ, ਨਾਮ ਜਪਣ ਦੀ ਹੈ ਬਾਪੂ ਜੀ। ਉਹ ਭਾਈ ਇਹ ਆਪਣੇ ਆਪ ਨੂੰ ਬਚਾਉਣ ਦੀ ਗੱਲ ਨਹੀਂ ਕਰ ਰਿਹਾ, ਇਹ ਤਾਂ ਕਲਚਰ ਨੂੰ ਬਚਾਉਣ ਦੀ ਗੱਲ ਕਰ ਰਿਹਾ। ਹੁਣ ਤਾਂ ਕਲਚਰ ਕਹਿਣਾ ਵੀ ਛੱਡਤਾ ਇਹਨੇ। ਬਸ ਬਚਾ ਲਓ ਇਹੋ ਕਹੀ ਜਾਂਦਾ। ਬਸ ਉਦੋਂ ਦੇ ਕਲਚਰ ਬਚਾਉਣ 'ਚ ਲੱਗੇ ਆ। ਆਹ ਤਾਇਆ ਦੇਖ ਲੈ, ਪਰਚੀਆਂ ਕੱਢਦੇ ਫਿਰਦੇ ਆ। ਪਰ ਇੱਕ ਗੱਲ ਆ ਤਾਇਆ, ਤੁਹਾਡੇ ਵਰਗੇ NRI ਭਰਾਵਾਂ ਦਾ ਸਾਥ ਹੋਣਾ ਚਾਹੀਦਾ, ਫਿਰ ਸ਼ਾਇਦ ਵਿਰਸਾ ਬਚ ਜਾਏ। ਵਿਰਸਾ ਪਰਚੀਆਂ ਕੱਟਣ ਨਾਲ ਨਹੀਂ ਬਚਦਾ, ਸਾਂਭ ਸੰਭਾਲ ਨਾਲ ਬਚਦਾ। ਬਚਾ ਲੋ। ये देखिए सरदार जी, इका कहल जाला बेना। बेना। इधर आ। हाँ, एकरा कहल जाला मोहनी। मोहनी। बिल्कुल ठीक बोला, तू तो बहुत चालाक बारे। हाँ, इका नाम तो मालूम है ना का बा? एकरा कहल जाला पालू। भालू। भालू नहीं रे, पालू। भालू। रे भालू नहीं, पालू कहते हैं रे। लला का नाम जाना था ना? नहीं जाना था? ये जो है एक नाम है जाता। कहा? पहले उन्हें चक्की कहने होंगे। बिल्कुल सही बोले हैं। और ये सब जो है ना, ये है तुहार विरसा। और हमारे सरदार जी है ना, वो संभाल के रखे है तुहार विरसा। ओ चल ठीक है। मैंने तो लगता खंडे वाले सरदार जी ने विरसा आ की है। ये जो है ना, इसका नाम बा संदू। ते यहाँ बेबी आलू वाले पराठे बना के दई। ये कौन भाषा में बात कर रहा है? भोजपुरी में काहे नहीं बोलता अपना भाषा में? ਓਏ ਪੁੱਤ, ਭੋਜਪੁਰੀ ਕਿਉਂ? ਹੁਣ ਜਦੋਂ ਇਹਨਾਂ ਨੇ ਰਹਿਣਾ ਹੀ ਇੱਥੇ ਹੈ, ਬੋਲਣ ਤੋਂ ਪੰਜਾਬੀ। ਆਹੀ ਤਾਂ ਮੈਂ ਕਹਿ ਕੇ ਥੱਕ ਗਈ ਕਿ ਲਵੀ ਨੂੰ ਅੰਗਰੇਜ਼ੀ ਸਿੱਖਣ ਦੋ। ਰਹਿਣਾ ਤਾਂ ਉਹਨੇ ਕੈਨੇਡਾ 'ਚ ਹੀ ਆ, ਹਨਾ? ਝੋਟੇ ਮੂਰੇ ਸਰੰਗੇ ਵੀ ਆਉਂਦਾ ਫਾਇਦਾ ਕੋਈ? ਓਏ ਪੁੱਤ, ਮੁਹਾਵਰਾ ਗਲਤ ਕਰੀ ਜਾਂਦਾ। ਮੈਥ ਅੱਗੇ ਬੀਨ ਹੁੰਦੀ ਹੈ। ਚੱਲ ਤੂੰ ਤਿਆਰ ਹੋ, ਆਪਾਂ ਸ਼ਹਿਰ ਘੁੰਮ ਕੇ ਆਉਣੇ ਆ। ਲਵੀ ਤਿਆਰ ਹੋ ਜਾ, ਚਲੋ ਚੱਲੀਏ। ਮੈਂ ਨਹੀਂ ਜਾਂਦਾ ਤੁਹਾਡੇ ਨਾਲ ਸ਼ਹਿਰ ਸ਼ੁਰ ਘੁੰਮਣਾ। ਮੈਂ ਜਾਊਂ ਮੇਰੇ ਦਾਦੂ ਨਾਲ ਘੁੰਮਣ ਪਿੰਡ। ਕਿਉਂ ਦਾਦੂ? ਹੈ ਸ਼ਾਬਾਸ਼। ਨਿਕਲ ਗਿਆ ਤੇਰੇ ਇੱਥੋਂ, ਦੱਸਦੀ ਗੱਲ। ਚਲੋ। ਜਦੋਂ ਮੈਂ ਤੇਰੇ ਕਿਸਦਾ ਹੁੰਦਾ ਸੀ ਨਾ, ਆਪਦੇ ਦਾਦੇ ਦੇ ਮੋਢਿਆਂ ਤੇ ਬੈਠ ਕੇ ਪਹਿਲਾਂ ਜਗੀਰੋ ਦੀ ਭੱਠੀ ਤੇ ਜਾ ਕੇ ਦਾਣੇ ਬਣਾਉਣੇ, ਫੇਰ ਚੱਪੜੇ, ਫਿਰ ਉੱਥੋਂ ਚਲੇ ਜਾਣਾ ਸੱਥ 'ਚ। ਸੱਥ 'ਚ ਬਾਬਿਆਂ ਨੂੰ ਬਹੁਤ ਤੰਗ ਕਰਨਾ ਵੀ, ਉੱਥੇ ਬੜੇ ਬੜੇ ਬੈਠੇ ਹੁੰਦੇ ਸੀ ਖਾਸੇ। ਹੈਂ, ਉੱਥੋਂ ਫਿਰ ਆਰਾਮ ਸੋਂ ਬਾਬੇ ਦੀ ਦੁਕਾਨ ਤੇ ਜਾ ਕੇ ਉੱਥੋਂ ਮਰੂੰਡਾ ਲੈ ਕੇ ਖਾਣਾ। ਮਰੂੰਡਾ ਮਰੂੰਡਾ ਚੱਪ ਕੇ ਫਿਰ ਤੇਰੇ ਵਰਗੇ ਜਵਾਕਾਂ ਦਾ ਕਰਕੇ ਕੱਟ ਜਾ, ਉਹਨਾਂ ਨੂੰ ਨਾਲ ਲੈ ਕੇ ਫਿਰ ਮੈਂ ਚਲਿਆ ਜਾਣਾ ਭਾਈ ਟੋਬੇ ਤੇ। ਟੋਬੇ ਤੇ ਜਾ ਕੇ ਮੈਸਾਂ ਦੀਆਂ ਪੂਛਾਂ ਫੜ ਕੇ ਕਦੇ ਸਿੰਘ ਮਰੂੜੀ ਜਾਣੇ ਆਏ, ਬੁਰ ਸਕੂਟਰੀ ਬਣਾ ਲੈਣਾ ਮੈਂ ਤਾਂ। ਹੈਂ, ਫਿਰ ਟੋਬੇ ਛਾਲਾ ਮਾਰ ਮਾਰ ਸਾਰੀ ਦਿਹਾੜੀ ਨਹਾਈ ਜਾਣਾ। ਦਾਦੂ ਟੋਬਾ ਕੀ ਹੁੰਦਾ? ਆ ਜਾ ਦਿਖਾ ਦੇਣਾ। ਜੀ ਦਾਦੂ ਇੱਥੇ ਨਾ ਹੁੰਦੇ ਸੀ ਤੁਸੀਂ? ਇੱਥੇ ਨੇੜੇ ਨਾ ਆਇਓ ਮੇਰੇ, ਗੰਦੇ। ਪੰਜਾਬ ਦਾ ਪਾਣੀ ਤਾਂ ਬਹੁਤ ਸਾਫ਼ ਸੁਥਰਾ ਹੁੰਦਾ ਸੀ। ਕੀ ਹੋ ਗਿਆ ਇਹਨੂੰ? ड्यूड, मिनरल वाटर पियोगे? ਭੱਜ ਤੂੰ, ਨਿਆਣਾ ਵਿਗੜ ਜਾਂਦਾ। ਯਾਰ ਪਾਣੀ ਦੀ ਪਿਆਸ ਲੱਗੀ ਆ, ਥੱਕ ਗਏ ਓਏ। ਲੈ ਐ ਕਾਤੇ ਕਰਦੀ ਐ? ਤੁਰਦੀ ਥੱਕ ਗਈ ਤਾਂ ਕਰਦੀਆਂ। ਯਾਰ ਹੁਣ ਤੂੰ ਥੱਕ ਗਈ ਤੇ ਮੇਰਾ ਕੀ ਕਸੂਰ ਹੈ? ਤੁਹਾਡਾ ਕੋਈ ਕਸੂਰ ਨਹੀਂ। ਕਸੂਰ ਤੁਹਾਨੂੰ ਜੰਮਣ ਵਾਲੇ ਦਾ ਹੈ, ਜਿਹਨੇ ਅਖਟਾਰਾ ਖਰੀਦਿਆ। ਹਟੋ। ਤਾਰਾ ਖੜੂਰਾ ਨਾ ਕਿਹਨੂੰ 20 ਤੋਂ ਵਧਾ ਦਈਏ ਰੇਸ, ਗੁੱਸਾ ਕਰਦੀ ਐ ਇਹ।
ਚੱਲ ਪੁੱਤ ਚੱਲ ਮੇਰੇ ਬਾਪੂ ਦੀ ਮਸ਼ੂਕੇ। ਉਹ ਕਾਕਾ ਇੱਥੇ ਇੱਕ ਭੱਠੀ ਹੁੰਦੀ ਸੀ ਦਾਣੇ ਭੁੰਨਣ ਵਾਲੀ। ਭੱਠੀ ਭੁੱਠੀ ਦਾ ਹੈ ਨਹੀਂ, ਪੱਠਾ ਇਹ ਲਾਉਣਾ ਹੈ। ਭੱਠੀ ਭਾਲਦਾ। जूझ पॉपकॉर्न खाएगा? ਓਏ ਫਿਰ ਨਿਆਣਾ ਬੜੀ ਜਾਣਾ ਅਜੇ ਤੂੰ अब ਫੇਰ ਡੱਫ ਲਈ। ਲੈ ਫੜਾ ਲਈ ਚੱਕ ਪੌਪਕਾਰਨ। कनाडा तो मैं पॉपकॉर्न खाना ही है। ਮੈਂ ਤੈਨੂੰ ਇੱਥੇ ਗੰਦਲਾਂ ਦਾ ਸਾਗ ਕਿੱਥੋਂ ਖਵਾ ਦਿਆਂ ਛੋਟੇ। ਉਹ ਹੈਲੋ ਛੋਟੇ ਕੀ ਹੁੰਦਾ? ਸੌਰੀ ਅੰਕਲ ਮਰੁੰਡਾ ਦਿਓ। ਚਾਕਲੇਟ ਹੈਗੀ ਆ, ਖਾਣੀ ਆ? ਕੁਛ ਮੀਠਾ ਹੋ ਜਾਏ। ਖਾ ਲਾ ਮੜਾ ਜਾ, ਖਾ ਲਾ, ਨਾ ਕਰਿਆ ਕਰ, ਖਾ ਲਾ। ਭੁੱਖ ਲੱਗੀ ਸੀ, ਸਵਾਦ ਆ ਨਾ? ठीक है ਮੈਨੂੰ ਵੀ ਭੁੱਖ ਲੱਗੀ ਮਾੜੀ ਜੀ। की ਭੁੱਖ ਲੱਗੀ ਸੀ, ਖਵਾ ਦਿੰਦੇ। पूरा खा लो। स्वाद आ। ਬੜਾ ਪਿਆਰ ਕਰਦੀ ਐ। ਆ ਲੈ ਆਜਾ ਪੁੱਤ ਸਾਥ 'ਚ ਤੈਨੂੰ ਤਾਸ਼ਾ ਖੜਕਦੀਆਂ ਦਿਖਾਵਾਂ। ਬੁੜੇ ਬੁੜੇ ਬੰਦੇ ਇੱਕ ਦੂਜੇ ਨੂੰ ਭਾਬੀ ਦੌਰ ਬਣਾ ਕੇ ਉਹ ਜੇਠ ਦੌਰ ਬਣ ਕੇ ਇੱਕ ਦੂਜੇ ਦੀ ਖਿੱਚਤੂ ਕਰਦੇ ਆ। ਬਹੁਤ ਨਜ਼ਾਰਾ ਆਉ। ਤੂੰ ਆ ਜਾ ਹੁਣ ਪੁੱਤ। ਟਾਈਮ ਕਿੰਨਾ ਕੁ ਲੱਗੂ? ਟਾਈਮ ਕਿਹੜਾ ਲੱਗਣਾ? ਆ ਗਿਆ ਬਸ। ਹਾਂ ਉਹ ਦਾਦੂ ਚੱਲੀਏ ਕਿ ਹੋਰ ਕਰਾਉਣੀ ਕੁੱਤੇ ਖਾਣੀ? ਇਹ ਸੱਥ ਦੀਆਂ ਰੌਣਕਾਂ ਕਿੱਥੇ ਗਈਆਂ? कॉफी हाउस। ਯਾਰ ਅੱਜ ਵਿਆਹ ਤੋਂ ਬਾਅਦ ਪਹਿਲੀ ਵਾਰੀ ਤੈਨੂੰ ਇੰਨਾ ਖੁਸ਼ ਦੇਖਿਆ। ਬਹੁਤ ਚੰਗੀ ਲੱਗ ਰਹੀ ਆ। ਵਿਆਹ ਵਾਲੇ ਦਿਨ ਤਾਂ ਮੈਂ ਖੁਸ਼ ਸੀਗੀ ਨਾ। ਤੁਸੀਂ ਤਾਂ ਉਦੋਂ ਵੀ ਲੱਗਦੇ ਸੀ ਜਿਵੇਂ ਆਪਣੇ ਵਿਆਹ ਤੇ ਨਹੀਂ ਕਿਸੇ ਦੇ ਮਕਾਨ ਤੇ ਆਏ ਹੋਵੋ। ਅੱਛਾ ਇਹ ਗੱਲ ਦੱਸੋ, ਹਾਂਜੀ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਹੋਈ ਸੀ? ਸੱਚ ਦੱਸਾਂ, ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤਾਂ ਬੇਬੇ ਨੇ ਰੋਂਦੇ ਨੂੰ ਚੁੱਪ ਕਰਾਉਣ ਵਾਸਤੇ ਆਟੇ ਦੀ ਚਿੜੀ ਫੜਾ ਦੇਣੀ ਤੇ ਉਹ ਆਟੇ ਦੀ ਚਿੜੀ ਹੱਥ 'ਚ ਫੜ ਕੇ ਐਂ ਲੱਗਦਾ ਸੀ ਜਿਵੇਂ ਬੇਬੇ ਨੇ ਸਾਰੀ ਦੁਨੀਆ ਦੀਆਂ ਖੁਸ਼ੀਆਂ ਮੇਰੀ ਮੁੱਠੀ 'ਚ ਫੜਾਤੀਆਂ ਹੋਣ। ਅੱਜ ਆਪਣੇ ਕੋਲੇ ਕੋਠੀਆਂ, ਕਾਰਾਂ, ਸਭ ਕੁਝ। ਰੱਬ ਨੇ ਬਹੁਤ ਖੁਸ਼ੀਆਂ ਦਿੱਤੀਆਂ ਪਰ ਆਟੇ ਦੀ ਚਿੜੀ ਵਰਗੀ ਖੁਸ਼ੀ ਨਹੀਂ ਮਿਲੀ। ਇਹ ਗੱਲ ਤਾਂ ਹੈ। ਕਈ ਵਾਰ ਆਪਾਂ ਵੱਡੀਆਂ ਖੁਸ਼ੀਆਂ ਲੱਭਦੇ ਛੋਟੀਆਂ ਖੁਸ਼ੀਆਂ ਗਵਾ ਲੈਂਦੇ ਆ। ਅੱਜ ਕਿੰਨੇ ਟਾਈਮ ਬਾਅਦ ਆਪਾਂ ਇੱਕ ਦੂਜੇ ਨੂੰ ਮਹਿਸੂਸ ਕੀਤਾ। ਅੱਛਾ ਮੈਨੂੰ ਇੱਕ ਪ੍ਰੋਮਿਸ ਕਰੋ, ਅੱਜ ਤੋਂ ਬਾਅਦ ਅਸੀਂ ਵੱਡੀਆਂ ਖੁਸ਼ੀਆਂ ਪਿੱਛੇ ਨਹੀਂ ਛੋਟੀਆਂ ਖੁਸ਼ੀਆਂ ਪਿੱਛੇ ਭੱਜ ਜਾਾਂਗੇ। ਠੀਕ ਹੈ ਜੀ, ਜੋ ਹੋ ਗਿਆ। अरे दीदी जी, हमका तो लिट्टी चोखा का बहुत याद आता है। यहाँ साग खा खा कर तो ना पूरा देह ही हरिहर हो गया है। ऊपर से ये ताड़ी बान वाला मंजी ऐसे ही करता। ओ मंजे उते बैठी पया ओ बनिया नवाब होवे अपनी पंजाब होवे करदा शराब होवे। ਨਵਾਬ ਸਾਹਿਬ ਇਹ ਪੰਜਾਬ ਤੁਹਾਡਾ ਕਦੋਂ ਤੋਂ ਹੋ ਗਿਆ? ਜਦੋਂ ਤੇ ਤੁਸੀਂ ਛੱਡ ਕੇ ਚਲੇ ਗਏ ਜੀ ਇਹਨੂੰ। ਹਾਂ ਗੁਲਾਬ, ਹਾਂਜੀ ਅਸੀਂ ਤਾਂ ਪੰਜਾਬ ਛੱਡ ਗਏ ਪਰ ਸਾਡੇ ਪੰਜਾਬ ਨੇ ਸਾਨੂੰ ਨਹੀਂ ਛੱਡਿਆ। ਸਾਨੂੰ ਵੀ ਬਿਹਾਰ ਨਹੀਂ ਛੱਡਦਾ ਜੀ ਸਾਡਾ। ਓਏ ਤੂੰ ਆਇਆ ਕਰ ਹੁਣ ਗੰਡਾ ਕੋਈ ਸਲੂਣਾ ਸਾਣਾ ਤਾਂ ਮੰਗਾ। रेशमा, हाँ अरे इतना प्यार से काहे बोलत हो? जा गंडे लग गया। काहे? तुहार हाथ टूट गया है का? अरे हाथ तो ना है टूटल, तुहार हाथ के खाए से स्वदवत दुगना हो जाता है। मम्मा गुलाब अंकल हुरे अपना देश छੱਡ ਕੇ ਆਪਣੇ ਪੰਜਾਬ ਚ ਕਿਉਂ ਆਏ ਨੇ?
ਪੁੱਤ ਜਿੱਥੋਂ ਦਾ ਉੱਥੇ ਗਰੀਬੀ ਬਹੁਤ ਆ। ਇਹ ਵਿਚਾਰੇ ਰੋਜ਼ੀ ਰੋਟੀ ਲਈ ਪੰਜਾਬ ਆਇਆ। ਮਤਲਬ ਆਪਣਾ ਪੰਜਾਬ ਅਮੀਰ ਹੈ? ਹਾਂ, ਬਹੁਤ ਅਮੀਰ ਹੈ। ਦਾਦੂ ਆਪਾਂ ਅਮੀਰ ਆ? ਹਾਂ ਪੁੱਤ, ਆ ਦੇਖ ਤਾਂ ਐਡੀ ਵੱਡੀ ਹਵੇਲੀ, ਜ਼ਮੀਨ ਜਾਇਦਾਦ, ਨੌਕਰ ਚਾਕਰ, ਇਹ ਸਭ ਕੁਝ ਅਮੀਰਾਂ ਕੋਲ ਹੀ ਹੁੰਦਾ। ਫਿਰ ਆਪਾਂ ਕੈਨੇਡਾ ਕੀ ਡੋਕੇ ਲੈਣ ਗਏ ਸੀ? ਦੱਸ ਦੋ। ये लीजिए। ਥੈਂਕ ਯੂ। वेलकम। ਕੈਨੇਡਾ ਹੋਣ। ਹੈਲੋ। ਉਹ ਸਰਪੰਚਾ ਤੈਂ ਚੰਗੀ ਕੀਤੀ ਯਾਰ ਸਾਡੇ ਨਾਲ। ਉਹ ਯਾਰ ਸ਼ਗਨ ਸੀ ਅੱਜ ਭੈਣ ਦਾ। ਓ ਦਿਮਾਗ ਚੋਂ ਨਿਕਲ ਗਿਆ ਯਾਰ, ਮਾਫ ਕਰੀ ਮਾਫ ਕਰੀ। ਉਹ ਅੱਜ ਸ਼ਗਨ ਭੁੱਲ ਗਿਆ, ਕੱਲ ਨੂੰ ਵਿਆਹ ਤੇ ਵੀ ਨਾ ਜਾਈ ਯਾਰ ਤੂੰ। ਲੈ ਐਂ ਕਿਵੇਂ ਨਹੀਂ ਜਾਵਾਂ, ਘਰ ਦਾ ਵਿਆਹ ਹੈ ਆਪਣੇ, ਸਾਰਾ ਟੱਬਰ ਲੈ ਕੇ ਜਾਊਂਗਾ ਉੱਥੇ। ਉਹ ਮੈਂ ਤੈਨੂੰ ਕਹਿ ਰਿਹਾ ਤੂੰ ਜਾਈਂ ਤਾਂ ਸਹੀ, ਤੇਰੀ ਉੱਥੇ ਇੰਨੀ ਜ਼ਿਆਦਾ ਸੇਵਾ ਹੋਣੀ ਹੈ ਨਾ, ਤੇਰੇ ਅੱਗੇ ਪਿੱਛੇ ਭੰਬੀਰੀ ਵਾਂਗੂ ਘੁੰਮਣਗੇ, ਸਾਰੀ ਉਮਰ ਯਾਦ ਰੱਖੇਗਾ ਵਿਆਹ ਨੂੰ। ਹਾਂ ਚਿੰਤਾ ਨਾ ਕਰ, ਚਿੰਤਾ ਨਾ ਉਹ ਜਾਵੇਂਗਾ ਨਾ ਪੱਕਾ? ਪੱਕਾ। ਚੰਗਾ ਫਿਰ, ਸਤਿ ਸ੍ਰੀ ਅਕਾਲ। ਲਓ ਬਈ ਖਿੱਚ ਲਓ ਤਿਆਰੀਆਂ, ਕੱਲ ਨੂੰ ਸਾਰੇ ਪਰਿਵਾਰ ਨੇ ਆਪਾਂ ਨੇ ਵਿਆਹ ਤੇ ਜਾਣਾ। ਸਤ ਵਚਨ ਜੀ। ਪੰਜਾਬ ਦਾ ਪੂਰਾ ਕਲਚਰ ਦਿਖਾਵਾਂਗੇ ਆਪਾਂ ਵੀ, ਕਿਵੇਂ ਭੰਗੜੇ ਪੈਂਦੇ ਨੇ, ਗਿੱਧੇ ਪੈਂਦੇ ਨੇ। ਲਵੀ ਕਰ ਲੈ ਕੁੜਤਾ ਚਾਦਰਾ ਤਿਆਰ ਕੱਲ ਵਾਸਤੇ। ਵਾਹਿਗੁਰੂ ਸੱਚੇ ਪਾਤਸ਼ਾਹ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤਾ ਭਲਾ ਕਰੇ ਨਾ ਧਿਆਨ। ਵਾਹਿਗੁਰੂ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਤੂੰ ਹੀ ਤੂੰ, ਤੇਰਾ ਹੀ ਆਸਰਾ। ਬਾਬਾ ਜੀ ਮਾਫ ਕਰੇ ਬੋ। ਆ ਕੀ ਕੀਤਾ? ਬੋਣੀ ਬੋਣੀ? ਉਹ ਸ਼ਦਾਈਆ ਤੂੰ ਆਪ ਹੀ ਤਾਂ ਕਹਿੰਦਾ ਸੀ ਜਦੋਂ ਸ਼ੁਭ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਤੋਂ ਕਰਨੀ ਚਾਹੀਦੀ ਹੈ, ਤੇ ਵਾਹਿਗੁਰੂ ਜੀ ਦਾ ਵੀ ਫਰਜ਼ ਬਣ ਜਾਂਦਾ ਹੈ ਉਹ ਵੀ ਸੱਭਿਆਚਾਰ ਮੇਲੇ 'ਚ ਥੋੜਾ ਜਿਹਾ ਯੋਗਦਾਨ ਪਾਵੇ। ਉਹ ਮੈਂ ਆਏ ਨਹੀਂ ਸੀ ਕਿਹਾ, ਇਹ ਯੋਗਦਾਨ ਪਾਉਣਾ ਸੀ, ਚੱਜ ਨਾਲ ਪਾਉਂਦਾ। ਬਾਬੇ ਨੇ ਕਿਹੜਾ ਮਨਾ ਕਰਨਾ ਸੀ? ਤੂੰ ਫਿਰ ਮੈਨੂੰ ਪਹਿਲਾਂ ਤਾਂ ਜਿੱਥੇ ਮੈਂ 50 ਦੀ ਭੜਕਾਈ ਆ ਉੱਥੇ ਮੈਂ 100 ਦੀ ਕਰ ਦਿੰਦਾ। ਉਹ ਐ ਨਹੀਂ ਕੱਟੀ ਦੀ ਮੂਰਖਾ, ਪਰਚੀ ਮੈਂ ਦੱਸਦਾ ਕਿਵੇਂ ਕੱਟੀ ਦੀ ਆ। ਚੱਲ ਮੇਰੇ ਨਾਲ। ਮੰਦਰ? ਉਹ ਨਹੀਂ, NRIਆਂ ਦੇ। ਯੈਸ। ਉਹ ਤੂੰ ਬਹੁਤ ਮੱਛਰ ਦਾ ਉਧਰ ਜਾਣ ਨੂੰ। ਲੱਭੂ ਓਏ, ਹਾਂ ਨਾਲੇ ਤਾਂ ਕੈਨੇਡੀਅਨ ਕਰੰਸੀ ਲੈ ਕੇ ਆਵਾਂਗੇ, ਨਾਲੇ ਦਰਸ਼ਨ ਕਰਾਂਗੇ। ਉਹ ਛੇਤੀ ਚੱਲ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਦੋਂ ਵੀ ਕੋਈ ਮੈਰਿਜ ਹੋਗੀ ਤੁਹਾਡੇ ਪਸੰਦ ਦੇ ਕੱਪੜੇ ਜ਼ਰੂਰ ਪਾऊं। ਹੁਣ ਤਾਂ ਖੁਸ਼ ਹੋ ਨਾ? ਇੱਕ ਕਮੀ ਆ ਕਿ ਮੈਂ ਕਿਤੇ ਮੇਰੀ ਹੋਈ ਨਜ਼ਰ ਨਾ ਲੱਗ ਜੇ। ਇੱਕ ਗੱਲ ਕਵਾਂ ਜਾਨ ਜੀ? ਕਹੋ ਜੀ। ਮੈਂ ਬਾਪੂ ਜੀ ਦੇ ਖਟਾਰੇ 'ਚ ਨਹੀਂ ਬਹਿਣਾ। ਮਿੱਠੀਏ, ਉਹ ਹੁਣ ਖਟਾਰਾ ਨਹੀਂ ਰਹੀ, ਗੁਲਾਬ ਨੇ ਸਰਫ ਨਾ ਧੋਤੀ। ਪਰ ਜੇ ਮੇਰੇ ਲੱਡੂ ਖਟਾਰਾ ਖਰਾਬ ਹੋਈ ਨਾ, ਮੈਂ ਤੱਕਾ ਨਹੀਂ ਲਾਉਣਾ। ਕਾਮਲੀਏ, ਬਾਪੂ ਜੀ ਤੇ ਗੁਲਾਬ ਕਾਦੇ ਵਾਸਤੇ ਨੇ? ਹੈ ਨਾਲੇ ਫੇਰ ਵੀ ਜੇ ਲੋੜ ਪਈ ਕਨੇੜੀ ਚੱਕ ਲਾਂਗੇ। ਨਾ ਜੇ ਤੁਹਾਡੇ ਟਸ਼ਨੇ ਵਸ਼ਨੇ ਪੂਰੇ ਹੋ ਗਏ ਹੋਣ ਆਪਾਂ ਚਲੀਏ ਕਿ ਹੁਰੀ ਸੱਦ ਲਿਆ ਮੈਂ ਬਰਾਤ। ਲਵੀ ਪੁੱਤ ਤੂੰ ਜਾ, ਤੇਰੇ ਡੈਡ ਦੀ ਲਿਪਸਟਿਕ ਲਾਉਣੀ ਰਹੇਗੀ। ਚਾਚਾ
कमरिया आहा कमरिया ओहो कमरिया करेला पालाप लॉलीपॉप लागे लो कमरिया आहा ओ हेलो कमरिया आ सवेरे सवेरे गड्डी धोई जाना नहीं गड्डी ਨੂੰ ਪਾਣੀ ਦੇ ਰਿਹਾ ਕੀ ਪਤਾ ਵੱਡੀ ਹੋ ਜੇ ਕਿੱਥੇ ਚੱਲੇ ਆ ਮਰਗ ਦੇ ਭੋਗ ਤੇ ਚੱਲਿਆ ਤੂੰ ਜਾਣਾ ਅੱਛਾ ਅੱਛਾ ਭੰਗੜਾ ਪਾਉਣ ਚੱਲੇ ਆ ਮਰਗ ਤੇ ਕੀ ਮਤਲਬ ਆਓ ਦੇਖ ਸਾਰਾ ਟੱਬਰ ਦਾ ਪੱਬੀ ਮੈਂ ਬਣਿਆ ਫਿਰਦਾ ਸਾਫ ਇਹ ਤਾਂ ਸੱਚੀ ਬੀਨ ਬਾਜੇ ਵਾਲੇ ਬਣੇ ਫਿਰਦੇ ਨੇ ਓਏ ਆ ਵੀ ਸ਼ੇਰੋ ਕਿਵੇਂ ਆਉਣਾ ਹੋਇਆ ਲੰਘ ਰਿਹਾ ਸੀ ਇੱਧਰ ਦੀ ਮੈਂ ਕਿਹਾ ਤਾਏ ਦੇ ਦਰਸ਼ਨ ਹੀ ਕਰ ਚਲੀਏ ਦਰਸ਼ਨ ਕਰਨ ਨੂੰ ਤਾਇਆ ਭੈਰੋਨਾਥ ਹੈ ਪਾਸੇ ਹਟ ਨਾ ਆ ਜਾਂਦੇ ਸੱਭਿਆਚਾਰਕ ਮੇਲਾ ਕਰਾਉਣ ਲੱਗੇ ਆ ਪਰਚੀ ਜੀ ਕਟਾਉਣੀ ਸੀ ਆਹੋ ਮੇਲਾ ਕਰਾਉਣਾ ਨੇ ਵੱਡੇ ਜਗਦੇਵ ਜਸਵਾਲ ਨੇ ਭਾਜੋ ਇੱਥੋਂ ਤੁਸੀਂ ਤਾਂ ਕੱਪੜੇ ਪਾ ਲਓ ਜੀ ਕਿਉਂ ਆ ਕੱਪੜੇ ਨਹੀਂ ਕਲਚਰ ਹੈ ਆਪਣਾ ਕੱਪੜੇ ਤਾਂ ਹੈਗੇ ਜੀ ਪਰ ਲੱਗੀ ਹਵੇਲੀ ਵਾਲੇ ਪੁਤਲੇ 'ਚ ਜਾਂਦੇ ਹੋ ਉਹ ਇੱਕ ਦਿਨ ਧੁੱਪ ਵਾਂਗੂ ਢਾਲ ਜੂ ਜਵਾਨੀ ਤੇਰੀ ਉੱਡ ਜੂ ਕਪੂਰ ਵਾਂਗੂ ਰੰਗ ਬੱਲੀਏ ਨਹੀਂ ਆ ਜਾ ਮਿੱਤਰਾਂ ਦੀ ਆਹੇ ਆਹੇ ਮਿੱਤਰਾਂ ਦੀ ਗੰਗ ਵਿੱਚ ਗੰਗ ਬੱਲੀਏ ਨਹੀਂ ਆ ਜਾ ਮਿੱਤਰਾਂ ਦੀ ਲੇਟ ਹੋ ਗਏ ਉਹ ਜੁੱਤੀ ਝਾੜ ਕੇ ਚੜੀ ਮਟਿਆਰੇ ਨੀ ਗੱਡੀਆਂ ਸ਼ਕੀਨ ਜੱਟ ਦੇ ਮਿੱਟੀ ਤਾਂ ਮੇਰੀ ਜੁੱਤੀ ਨਾਲ ਵੀ ਬਹੁਤ ਲੱਗੀ ਹੈ ਝਾੜਾ ਤੁਸੀਂ ਤਾਂ ਮਾਲਕ ਹੋ ਤੁਸੀਂ ਤਾਂ ਗੰਦੀ ਨਾਲ ਵੀ ਬੈਠ ਸਕਦੇ ਹੋ ਬੈਠੋ ਆਓ ਹਾਂਜੀ ਬਹਿ ਜਾਓ ਮਾਰਲਾ ਪਤਾ ਲਟਿਆ ਪਿਆ ਗੁਲਾਬ ਪਾ ਗਏ ਬਈ ਉਤਰੋ ਸਤਿ ਸ੍ਰੀ ਅਕਾਲ ਜੀ ਲੱਭੇ ਓਏ ਹਾਂ ਇੱਕ ਗੱਲ ਕਹਾਂ ਕਹਿ ਓਏ ਇਸ ਲੰਗੂਰ ਕੋਲ ਅੰਗੂਰ ਜੱਜਦਾ ਬਹੁਤ ਆ ਓਏ ਗੁਲਾਬ ਕਿਤੇ ਵਿਆਹ ਹੋ ਤਾਂ ਨਹੀਂ ਹਟਿਆ ਕੋਈ ਢੀਂਦਾ ਵੀ ਨਹੀਂ ਨਹੀਂ ਜੀ ਟੈਂਟ ਵਾਲੀਆਂ ਕੁਰਸੀਆਂ ਤਾਂ ਇੱਥੇ ਹੀ ਪਈਆਂ ਖੜਾ ਕੀ ਕਰਦੇ ਆ ਪਤਾ ਕਰ ਇੱਕ ਮਿੰਟ ਜੀ ਮੈਂ ਪਤਾ ਕਰਕੇ ਆਉਣਾ राजधानी से है चढ़ती जुवनिया ए एने आवा अरे कौन बोल रे हम बोलता नहीं इस सरदार हमरा पासा कैसे जान गई अरे कौना जिला छपरा जिला अरवा राजघाट राजघाट हाँ अरे ओने तो हमरा ससुराल बा मुकेर मुकेर के कराई हाँ ललका मुरुति वाला महेंद्र के हाँ अरे वो है तो हमार ससुरबा दादू ये गल्ला की करते है तू पिंकिया का कुटुम्बारा नहीं सुमितवा के अरे फिर तो हम नहीं साडू निकल गई नहीं ਓਏ ਕਿਉਂ ਜੱਫੀਆਂ ਪਾਈ ਜਾਂਦਾ ਸਾਨੂੰ ਵੀ ਦੱਸ ਦੇ साडू निकल गए ਉਹ ਕੀ ਨਿਕਲ ਗਈ मेरा साडू लादा जी रिश्तेदारी निकले पढ़ के भैया इन चनिया कौन बा ना चनिया नहीं खान हमार मालक बारन कनाडा से आयल बारन बड़का भैया हमरा मालिक भी 10 साल से कनाडा रही मत बल तुम ਹੁਣ ਵਿਆਹ ਤੇ ਜਾਵੇਂਗਾ ਕਿ ਇੱਥੇ ਦੇ ਮੈਂ ਤੈਨੂੰ ਮਿਲਣੀ ਵਾਲਾ ਕੰਬਲ वो सब तो ठीक बा हाँ शादी का हुआ बा बाहर मैरिज पैलेसवा में ਉਹ ਯਾਰ ਆਪਦੀ ਭਗਾਈ ਬਾਅਦ ਚ ਮਾਰ ਲਈ ਪਹਿਲਾਂ ਵਿਆਹ ਦਾ ਤਾਂ ਦੱਸ ਦੇ ਕਿੱਥੇ अरे वो ਹੈ बाहर मैरिज पैलेस बा में ਹੈ ਕਿੱਥੇ बाहर है जी मैरिज पैलेस ਦੇ ਵਿੱਚ ਵਿਆਹ ਓਏ ਪਿੱਛੇ ਬੁੜਾ ਗੱਤਕਾ ਖੇਡੀ ਜਾਂਦਾ ਕੌਣ ਹੈ ਉਹ ਉਹ ਤਾਂ ਜੀ ਕਰਦਾ ਲਾਣੇਦਾਰ ਹੈਗੀ ਘਰ ਦੀ ਰਾਖੀ ਕਰਦਾ ਹੈਗਾ ਆਨਾ ਹੈ बेचारा उसको दिखता नहीं है ਫਿਰ ਤਾਂ ਦੂਰੀ ਪਛਾਣ ਲੈਂਦਾ ਹੋਣਾ ਚੋਰ ਚੱਕੇ ਨੂੰ ਵੀ ਇਹ ਤੋਂ ਬਿਨਾਂ ਹੀ ਵਿਆਹ ਹੋਈ ਜਾਂਦਾ चलो 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 ਖੜਾ ਲਾ ਹੁਣ चलो 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 रोक लवी बी केयरफुल ਬਜ਼ੁਰਗੋ ਦਹੇਜ ਚ ਮੈਨੂੰ ਲੱਗਦੀ ਹੈ ਲੱਗਦਾ ਦੇਜਦਾ ਭਲੇ ਵੇਲੇ ਚ 3 ਕਿਲੇ ਵੇਚ ਕੇ ਲਿਆਂਦੀ ਸੀ ਚਲੋ ਤੁਸੀਂ ਜਾਓ ਜੀ ਤੁਸੀਂ ਤਾਂ ਕਰਾਓ ਲਾਪਾ ਮੈਂ ਲਾ ਕੇ ਆ ਜਾਣਾ ਜੀ ਗੱਡੀ ਤੁਸੀਂ ਚਲੋ ਤੁਹਾਡੇ ਬਾਪੂ ਦੇ ਖਟਾਰਾ ਨੇ ਜਲੂਸ ਕਢਾ ਕੇ ਰੱਖਤਾ ਇੱਕ ਤਾਂ ਤੱਤੀ ਬਹੁਤ ਚੱਲਦੀਆਂ ਗੱਲ ਤਾਂ ਸੁਣ ਲਾ ਓਏ ਐਂ ਕਾਤੇ ਕਰਦੀਆਂ ਆ ਹੁੰਦੇ ਆ ਪੰਜਾਬ ਦੇ ਵਿਆਹ ਉਹ ਆ ਕੋਨੇ ਰੰਗ ਬਰੰਗੇ ਜੀ ਆਪਣੇ ਨਾਲ ਦੀ ਲੱਗਦੇ ਨੇ ਆ ਪੁੱਛੀਏ ਰੁਕੋ ਓਏ ਕਿੱਧਰ ਚੱਲੇ ਹੋ ਵਿਆਹ ਤੇ ਚੱਲੇ ਆ ਦਿਨਾਂ ਨਹੀਂ ਮੁੰਡਾ ਭੰਗੜਾ ਪਾਈ ਜਾਂਦਾ ਉਹ ਵਿਆਹ ਹਲੇ ਸ਼ੁਰੂ ਹੋਇਆ ਫੇਰ ਲੈ ਜਿਓ ਵਧਾਈ ਚਲੋ
ਵਧਾਈ ਵਧਾਈ ਵਧਾਈ। ਪੰਜਾਬ ਸੱਭਿਆਚਾਰ ਗਰੁੱਪ ਵੱਲੋਂ ਆਪ ਸਭ ਨੂੰ ਵਧਾਈ। ਓਏ ਆਪ ਹੀ ਭੌਂਕੀ ਜਾਏਗਾ ਜਾਂ ਕੁੜੀਆਂ ਵੀ ਬੁਲਾਏਗਾ? ਬਸ ਵੀਰ ਜੀ ਚੰਦ ਮਿੰਟ ਦਿਓ। ਚੰਦਾਂ ਮਿੰਟਾਂ ਦੇ ਵਿੱਚ ਪੰਜਾਬ ਸੱਭਿਆਚਾਰ ਗਰੁੱਪ ਦਾ ਪੂਰਾ ਟੱਬਰ ਤੁਹਾਡੇ ਵਿਚਕਾਰ ਪਹੁੰਚਣ ਵਾਲਾ ਜੀ। ਨਾ ਸਾਰੇ ਟੱਬਰ ਨੇ ਇੱਕੋ ਹੀ ਪੇਸ਼ਾ ਫੜਿਆ ਓਏ। ਉਹ ਘੱਟੋ ਘਾਟਾ ਜਵਾਬ ਨੂੰ ਤਾਂ ਬਖਸ਼ ਦਿੰਦੇ। ਤੂੰ ਕਹਿਣਾ ਕੀ ਚਾਹਣਾ ਓਏ? ਢੋਲਕੀ ਕਿੱਥੇ ਐ? ਢੋਲਕੀ ਰਹਿਣ ਦੋ ਯਾਰ, ਢੋਲਕੀ ਤੋਂ ਬਿਨਾਂ ਹੀ ਆ ਜਾਓ, ਨਹੀਂ ਤਾਂ ਇਹਨਾਂ ਨੇ ਮੇਰਾ ਧਾਮਾ ਪਾੜ ਦੇਣਾ। ਟਿੱਕੀਆਂ ਲਿਆਵਾਂ ਭੱਜ ਕੇ? ਸਾਨੂੰ ਸਮਝਦਾ ਗਿਆ ਓਏ? ਮੈਂ ਤੁਹਾਨੂੰ ਜੀ ਕੁਛ ਨਹੀਂ ਸਮਝਦਾ। ਥੱਪੜ ਦਾ ਨਾ ਮਾਰੋ, ਚੰਦ ਮਿੰਟ ਦੇ ਦੋ। ਓਏ ਚੰਦ ਮਿੰਟ ਆਪਣੇ ਛੇਤੀ ਪੂਰੇ ਕਰ ਲੈ, ਨਹੀਂ ਤਾਂ ਮੈਂ ਤੈਨੂੰ ਪੂਰਾ ਕਰ ਦੂੰ। ਗੋਲੀ ਨਾ ਚਲਾਇਓ, ਗੋਲੀ ਨਾ ਚਲਾਇਓ, ਬਾਜੀ ਵੱਜ ਜਾਂਦੀ ਹੁੰਦੀ ਹੈ। ਬਸ ਆਉਂਦੀ ਹੁਣੇ ਜੀ। ਵੈਸੇ ਮੌਸਮ ਕਮਾਲ ਦਾ ਇਸ ਵਾਰੀ, ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ। ਪਰ ਥੋੜੀ ਗਰਮੀ ਹੈ ਨਾ। ਤੁਸੀਂ ਕਿਵੇਂ ਇੱਥੇ ਪੰਗਤ ਬਣਾ ਕੇ ਬਹਿ ਗਏ? ਅੰਦਰ ਟੇਬਲ ਲੱਗੇ ਹੋਏ ਆ, ਉੱਥੇ ਬੈਠ ਕੇ ਖਾਵਾਂਗੇ। ਇੱਥੇ ਚੰਗਾ ਲੱਗਦਾ? ਉਹ ਵੀਰ ਜੀ ਅੰਦਰ ਨਹੀਂ ਜਾਂਦੇ ਰੇ। ਕੌਣ ਰੋਕਦਾ? ਆ ਵੀਰ ਜੀ। ਓਏ ਦੇਰ ਬਿਦਵੀ, ਕਿਵੇਂ ਰੋਕਿਆ ਤੂੰ? ਜੀ ਸਰਦਾਰ ਜੀ ਆਜੋ। ਆਓ ਜੀ, ਪੰਜਾਬ 'ਚ ਮੇਰੇ ਹੁੰਦਾ ਕੌਣ ਰੋਕ ਜੂ ਤੁਹਾਨੂੰ? ਆਜੋ ਜੀ ਆਜੋ। ਚਲੋ ਆਓ ਆਜੋ ਆਜੋ। ਲੋ ਜੀ ਪੇਸ਼ ਹੈ ਹੁਸਨਾਂ ਦੀ ਮਲਕਾ, ਠੁਮਕਿਆਂ ਦੀ ਰਾਣੀ, ਜਿਸ ਦੇ ਠੁਮਕਿਆਂ ਨੇ ਸਾਰੇ ਪੰਜਾਬ ਨੂੰ ਪਾਗਲ ਕੀਤਾ ਹੋਇਆ ਹੈ। ਮੇਰੀ ਮੁਰਾਦ ਮਿਸ ਪ੍ਰੀਤੀ ਪ੍ਰੀਤੀ ਪ੍ਰੀਤੀ। ਓ ਕਿੱਥੇ ਮਰ ਗਈ ਤੇਰੀ ਪ੍ਰੀਤੀ? ਬਸ ਭਾਜੀ ਚੰਦ ਮਿੰਟ। ਸਾਲਿਆ ਫੇਰ ਚੰਦ ਮਿੰਟ? ਬਸ ਭਾਜੀ ਗੇਟ ਦੇ ਜੀ। ਉਹ ਪਰਾਂ ਮਰ। ਓਏ ਆ ਜਾਓ। ਗਰੁੱਪ ਚੇਂਜ ਕਰਤਾ ਹੋਇਆ? ਉਹ ਮੈਂ ਕਾਹਨੂੰ ਕੀਤਾ ਬਾਈ, ਇਹ ਤਾਂ ਆਪਣੇ ਆਪ ਹੀ ਹੋ ਗਿਆ। ਚਲੋ ਜੀ ਫਿਰ ਮੈਂ ਕੁਝ ਖਾਇਆ ਮੈਂ। ਤੁਸੀਂ ਤਾਂ ਝੜਕਾ ਵੀ ਖਾ ਲਿਆ ਸੀ, ਮੈਂ ਤਾਂ ਅਜੇ ਤੱਕ ਨਿਰਣੇ ਕਾਲਜ ਹੀ ਹਾਂ। ਠੀਕ ਹੈ ਜੀ। ਇੱਥੇ ਤਾਂ ਨਹੀਂ ਸਿਆਣਦਾ ਬਾਪੂ ਕੋਈ। ਓਏ ਪੁੱਤ ਇੱਕ ਵਾਰੀ ਮਾੜਾ ਜਿਹਾ ਸਿਆਣ ਲੈਣ ਦੇ, ਫਿਰ ਦੇਖੀ ਮਗਰ ਮੂਰੇ ਕਿਵੇਂ ਭਮੀਰੀ ਵਾਂਗੂ ਘੁੰਮਦੇ ਆ। ਲੈ ਲੈ ਵੈਲਕਮ ਵੈਲਕਮ ਵੈਲਕਮ। ਨਾ ਜਨਾਬ ਇੰਨੀ ਲੇਟ ਹੋ ਗਏ, ਆ ਕਿੱਧਰ ਚਲੇ ਗਏ ਸੀ? ਪੁੱਤ ਪਹਿਲਾਂ ਉਧਰ ਨਾ ਮਾੜਾ ਜਿਹਾ ਘਰ ਚਲੇ ਗਏ ਸੀ। ਨਾ ਘਰੇ ਡੋਕੇ ਲੈਣ ਗਏ ਸੀ। ਉਹ ਵਿਆਹ ਤਾਂ ਇੱਥੇ ਹੈ, ਨਾਲੇ ਕੁੜੀ ਇੱਕੋ ਹੀ ਹੈ। ਜਦ ਮੁੰਡਾ ਇੱਕ ਕੁੜੀ ਵੀ ਇੱਕੋ ਹੀ ਹੋਊ। ਹੈ ਬਾਈ ਪੈਸੇ ਯਾਰ ਪੰਜਾਂ ਦੇ ਲੈ ਲਏ ਇਹਨਾਂ ਨੇ। ਹੋਰ ਓਏ ਤਾਂ ਹੀ ਕੋਈ ਪੰਜਾਂ ਦੇ ਬਰਾਬਰ ਆ। ਕੀ ਆ? ਉਹ ਮਤਲਬ ਕਿ ਚਲੋ ਭਾਈ ਤੁਸੀਂ ਪਹਿਲਾਂ ਹੀ ਲੇਟ ਹੋ ਗਏ। ਆਜੋ ਆਜੋ ਸਟੇਜ ਤੇ ਚੜੋ। ਆਜੋ 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 ਆਜੋ। ਪੁੱਤ ਸਰਪੰਚ ਰਿਹਾ ਨਹੀਂ ਤੇਰੇ ਪਿੰਡ ਦਾ, ਮਾਣ ਸਨਮਾਨ ਕਰਨਗੇ। ਆਜਾ ਓਏ ਆਜੋ, ਅੱਗੇ ਲੇਟ ਹੋ ਗਏ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰੇਡੀਓ ਦੀ ਥਾਂ ਤੇ ਓਏ ਡੀਜੇ ਮੇਰਾ ਨਾਂ ਵੀ ਲੈ ਦੀ। ਉਹ ਆ ਕੇ ਲੈਕਚਰ ਦੇਣ ਲੱਗ ਗਿਆ ਹੁਣ। ਤੂੰ ਦੱਸ ਸਰਪੰਚੀ 'ਚ ਖੜਾ ਹੋਣਾ ਇੱਥੇ? ਬਾਣ ਦੇ ਮੰਜਿਆਂ ਦੀ ਥਾਂ ਤੇ ਸੋਹਣੇ ਸੋਹਣੇ ਸੋਫਾ ਸੈੱਟ। ਓਏ ਮੇਰਾ ਨਾਂ ਵੀ ਲੈ ਦੇ। ਚੁੱਪ ਕਰ ਓਏ। ਤੇ ਪਿੰਡ ਦੀਆਂ ਧਰਮਸ਼ਾਲਾ ਦੀ ਥਾਂ ਤੇ ਆ ਮਹਿਲ ਵਰਗਾ ਮੈਰਿਜ ਪੈਲੇਸ। ਸੱਚੀ ਸੱਚ ਪੁੱਛੋ ਤਾਂ ਆ ਸਾਰਾ ਕੁਝ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਗੱਲ ਸੁਣ ਓਏ, ਖੁਸ਼ੀਆਂ ਦੇ ਵੈਨ ਪਾਉਣੇ ਬੰਦ ਕਰ। ਚੱਲ ਡਾਂਸ ਸ਼ੁਰੂ ਕਰਨੀ, ਚਲਾਵਾਂ ਗੋਲੀ। ਕੀ ਮਤਲਬ? ਉਹ ਮਤਲਬ ਨੱਚੋ। ਕਿਉਂ? ਓ ਯਾਰੀ ਨਾਲ ਜਿਨ੍ਹਾਂ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ। ਓ ਯਾਰੀ ਨਾਲ ਜਿਨ੍ਹਾਂ ਦੇ ਪੱਕੀ ਸਾਰੇ ਫਿਰਦੇ ਅਸਲੇ ਚੱਕੀ। ਗੁੱਸਾ ਰਿਹਾ ਸੁਭਾਰ ਕੁੜੇ। ਓ ਜੁਗ ਨੱਚੋ। ਆ ਕੀ? ਮੈਨੂੰ ਲੱਗਦਾ ਮੇਰੇ ਵਾਲਾ ਬੰਦਾ ਸਹੀ ਨਿਕਲਿਆ। ਇਹ ਤਾਂ ਸੱਚੀ ਹੀ ਨੱਚਣੀਆਂ। ਉਹ ਬੁੜੇ ਨੇ ਕਿਤੇ ਸਰੀ ਚਾਰ ਕੈਸਟਰ ਇੱਥੇ ਨਹੀਂ ਖੋਲ ਰੱਖਿਆ, ਕਿਤੇ ਸਾਈ ਉੱਥੋਂ ਹੀ ਫੜ ਕੇ ਲਿਆਇਆ ਹੋਇਆ। ਉਹ ਹਟ ਜਾਓ ਬਾਬਾ, ਦੇ ਦੇ ਓਏ, ਛੱਡ ਦੇ ਉਹ ਨੋਟ, ਛੱਡ ਦੇ ਨੋਟ ਬਾਬਾ, ਛੱਡ ਦੇ। ਮੈਂ ਤੈਨੂੰ ਕਿਹਾ ਨੋਟ ਛੱਡ ਦੇ ਬਾਬਾ, ਨੋਟ ਛੱਡ ਦੇ, ਪਾੜ ਜੂ ਮੈਂ ਤੈਨੂੰ ਦੱਸਦੀ ਗੱਲ। ਮੈਨੂੰ ਲੱਗਦਾ ਇਹਨੇ ਆਹੀ ਸੱਭਿਆਚਾਰ ਸਾਂਭਿਆ ਉੱਥੇ ਵੀ। ਕਿਤੇ ਹੁਣ ਇਹ ਨਾ ਗਾਉਣ ਲੱਗ ਜੇ, ਆ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨੀ। ਨਾ ਚਾਹੀਦਾ ਖਾਣ ਨੂੰ, ਨਾ ਚਾਹੀਦਾ ਪੀਣ ਨੂੰ। ਲੰਡੂ ਜੇ ਕਲਾਕਾਰ ਬੁਲਾ ਰੱਖੇ ਆ। ਮੇਰੀ ਸੁਣ ਲੈ ਗੱਲ, ਸਵਾਦ ਨਹੀਂ ਆ ਰਿਹਾ। ਕੋਈ ਨਹੀਂ, ਆਪਾਂ ਨਾਈਦੇ ਸਵਾਦ ਆਉ। ਚੱਲ ਚੱਲ ਮੇਰੇ। ਉਹ ਬਾਬਾ ਨੋਟ ਦੇ ਚੱਕਰਾਂ 'ਚ ਦੰਦ ਨਾ ਕਢਾ ਲਈ। ਉਹ ਜੇ ਮੈਨੂੰ ਪਹਿਲਾਂ ਦੱਸ ਦਿੰਦੇ ਵੀ ਇੱਥੇ ਆ ਕੇ ਨੱਚਣਾ ਹੈ,
ਮੈਂ ਘਰੋਂ ਇੱਕ ਮੁੰਡਾ ਪੈਸੇ ਚੱਕਣ ਵਾਲਾ ਨਾ ਲੈ ਆਉਂਦਾ। ਦੇਖ ਕਿੰਨੀ ਰਕਮ ਖਰਾਬ ਹੋ ਰਹੀ ਹੈ। ਓਏ ਕਿਵੇਂ ਸਵਾਦ ਆਊ? ਸਵਾਦ ਆਊਗਾ ਸੈਡ ਸੌਂਗ ਤੇ ਨੱਚਣਗੇ। ਸੈਡ ਸੌਂਗ ਬੰਦ ਕਰ ਓਏ, ਬੰਦ ਕਰ ਐ ਕਰ। ਸੈਡ ਸੌਂਗ ਲਾਈਨ ਵਾਸਤੇ ਸੈਡ ਸੌਂਗ ਹੈ ਨਹੀਂ ਭਾਜੀ। ਸੈਡ ਸੌਂਗ ਹੈ ਨਹੀਂ, ਜੱਟ ਗਾਊ। ਚਿੱਠੀਏ ਨੀ ਚਿੱਠੀਏ ਨੀ ਹੰਝੂਆਂ ਨੇ ਲਿਖੀਏ, ਚਿੱਠੀਏ ਨੀ ਚਿੱਠੀਏ ਹੰਝੂਆਂ ਨੇ। ਉਹ ਬੀਟ ਸੌਂਗ ਲਾ ਯਾਰ। ਆ ਕਿਨੇ ਕਿਆ ਬੀਟ ਕਰਾਲੀ ਵੇਚਦੀ? ਜੇ ਮੈਂ ਚੀਜ਼ਾਂ ਹੁੰਦਾ ਨਾ, ਇੱਕ ਕਦਮ ਮੇਰਾ ਸਾਲਾ ਠੋਕਿਆ ਹੁੰਦਾ। ਕਹਿ ਫੇਰ ਠੋਕਾਂ ਠੋਕਦੇ ਸੱਚੇ ਤੇਰੀ ਗੁਲਾਬ ਸਿਆ ਬਚਾ ਲੈ ਇਹਨਾਂ ਨੂੰ, ਕਿਤੇ ਇਹ ਨਾ ਹੋਵੇ ਸਟੇਜ ਤੇ ਸਾਰਾ ਟੱਬਰ ਸ਼ਹੀਦੀਆਂ ਪਾ ਜੇ। ਭੱਜ ਲੈ। ਆਏ ਕਾਟੋ ਕਰਦੀ ਐ? ਸਾਰੇ ਵਿਆਹ 'ਚ ਜਲੂਸ ਨਿਕਲ ਗਿਆ ਤਾਂ ਕਰਦੀਆਂ। ਇੰਨੀਆਂ ਬੰਦੂਕਾਂ ਤਾਂ ਬਾਰਡਰ ਤੇ ਨਹੀਂ ਹੁੰਦੀਆਂ ਜਿੰਨੀਆਂ ਫੁਕਰੇ ਵਿਆਹ 'ਚ ਚੱਕੀ ਫਿਰਦੇ ਸੀ। ਜਲੂਸ ਖੜਾਤਾ, ਹੋਰ ਤਾਂ ਹੋਰ ਉੱਥੇ ਬੁੱਢੇ ਵੀ ਅੱਖਾਂ ਮਾਰਦੇ ਸੀ। ਯਾਰ ਐਂ ਕਾਟੋ ਕਰਦੀ ਐ? ਮੇਰਾ ਇਹ ਚ ਕੀ ਕਸੂਰ ਐ? ਨਹੀਂ ਨਹੀਂ, ਕਸੂਰ ਤੁਹਾਡਾ ਨਹੀਂ, ਤੁਹਾਨੂੰ ਜੰਮਣ ਵਾਲੇ ਦਾ ਹੈ ਜੋ ਸਾਨੂੰ ਇੱਥੇ ਲੈ ਕੇ ਆਇਆ। ਉਹ ਖੜ ਜਾ, ਕਮਲਗੇ ਬਾਲੀ ਕਾਲ ਕਰਦੀ ਐ। ਹੌਲੀ ਤੁਰਲਾ, ਪੀਟੀ ਊਸ਼ਾ ਵੱਜੇਗੀ ਕਾਸੇ ਚ। ਉਹ ਯਾਰ ਆਪਣਾ ਜਵਾਕ ਰੋਲ ਜੂ, ਮੇਰੀ ਗੱਲ ਸੁਣ ਲੈ। ਫਿਕਰ ਨਾ ਕਰੋ, ਆਜਾ ਲੈਟਸ ਗੋ। ਜਵਾਕ ਵੀ ਮੈਂ ਨਾਲ ਹੀ ਲੈ ਕੇ ਜਾ ਰਹੀ ਹਾਂ। ਸ਼ਰਾਬੀਆਂ ਨੇ ਮਾਰ ਮਾਰ ਠੁਮਕੇ ਮੇਰੇ ਪਾਸੇ ਪੰਤੇ, ਮੈਨੂੰ ਨਾ ਰੋਕਿਓ ਹੁਣ। ਮੰਨ ਲਈ ਦੀ ਹੁੰਦੀ ਹੈ ਕਿਸੇ ਦੀ। ਮੈਂ ਜਾ ਰਹੀ ਹਾਂ। ਉਹ ਚੰਗਾ ਤੇ ਜਾਣਾ, ਲੀੜੇ ਦਾ ਬਦਲਾ ਕਿਉਂ ਜਲੂਸ ਕਢਾਇਆ? ਕਿਉਂ ਬਦਲਾ? ਪਿੰਡ ਵਾਲਿਆਂ ਨੂੰ ਵੀ ਤਾਂ ਪਤਾ ਚੱਲੇ ਕਿੰਨੇ ਦਾ ਕਲਚਰ ਕੈਨੇਡਾ ਜਾ ਰਿਹਾ। ਉਹ ਮੰਨੀ ਨਹੀਂ ਹੁੰਦੀ ਆ। ਉਹ ਯਾਰ ਤੂੰ ਸਮਝਾ ਉਹਦੀ ਮਾਂ ਨੂੰ। ਉਹ ਤੁਹਾਡੇ ਚੱਕਰ 'ਚ ਮਾਂ ਨਹੀਂ ਮਰਾਉਣੀ ਮੈਂ ਆਪਦੀ। ਦੈਟਸ ਰਾਈਟ, ਲੈਟਸ ਗੋ। ਓਏ ਉਹ ਚਾਰਜਰ ਚੱਕ ਲੈ ਸੀ। ਉਹ ਰਾਤ ਭੁੱਖ ਲੱਗੂ, ਪਰੌਂਠੇ ਬਣਦੇ ਆ। ਹਾਂਜੀ, ਹੁਣ ਤੁਸੀਂ ਵੀ ਕੁਝ ਕਹਿਣਾ? ਕੁਝ ਬੰਦੇ ਗਲਤ ਹੋਣ ਨਾਲ ਸਾਰਾ ਪੰਜਾਬ ਗਲਤ ਨਹੀਂ ਹੋ ਸਕਦਾ। ਤੇ ਕੁਝ ਬੰਦੇ ਸਹੀ ਹੋਣ ਨਾਲ ਸਾਰਾ ਪੰਜਾਬ ਵੀ ਸਹੀ ਨਹੀਂ ਹੋ ਸਕਦਾ ਬਾਪੂ ਜੀ। ਦੇਖੋ, ਸ਼ਰਤ ਮੁਤਾਬਕ ਜੇ ਬਹੁਤ ਦਿਨ ਬਾਕੀ ਨੇ ਤੇ ਪੰਜਾਬ 'ਚ ਚੰਗਾ ਵੀ ਬਹੁਤ ਕੁਝ ਬਾਕੀ ਹੈ। ਬਾਕੀ ਚਲੋ ਨਾ। ਜੱਜਾ ਜੱਜਾ ਚੱਜਾ ਚੱਜਾ ਨੰਨਾ ਨੰਨਾ ਟੈਂਕਾ ਟੈਂਕਾ ਠਾਠਾ ਠਾਠਾ ਓਏ ਕਿਉਂ ਫਾਇਰਿੰਗ ਕਰੀ ਜਾਂਦਾ ਹੈ? ਠੱਠਾ ਹੁੰਦਾ। ਕੱਕਾ
ਖਾ ਗੱਗਾ ਗੱਗਾ ਨੰਨਾ ਪੱਪਾ ਓ ਲਵੀ ਉੱਠ ਪੁੱਤ, ਤੈਨੂੰ ਜਾਮਣਾ ਤੇ ਅਮਰੂਦ ਖਵਾ ਕੇ ਲਿਆਵਾਂ। ਉਹ ਦਾਦੂ ਪਹਿਲੇ ਹੀ ਮਰੁੰਡਾ ਤੇ ਪੱਠੀ ਵਾਲੇ ਦਾਣੇ ਖਵਾ ਕੇ ਮੈਨੂੰ ਰਜਾਤਾ। ਹੋਰ ਨਾ ਕਿਤੇ ਜਾਮਣਾ ਤੇ ਅਮਰੂਦ ਖਵਾ ਕੇ ਢਿੱਡ ਦੁਖਣ ਲਾ ਦਿਓ। ਮੈਨੂੰ ਸੌਣ ਦਿਓ। ਕਿਧਰੇ ਨਹੀਂ ਦੁਖਦਾ ਤੇਰਾ ਢਿੱਡ। ਓਏ ਗੁਲਾਬ, ਹਾਂਜੀ ਤੂੰ ਵੀ ਚੱਲ। ਬਾਜਿਆ ਲੱਲੇ ਪੈਰ ਹਲਾਇਆ ਬੋਲ ਵਾਲੀ ਲਾਈਨ ਰਹਿ ਗਈ। ਤੂੰ ਹੁਣ ਕਹਿ ਰਹੀ ਅਧਿਆਪਕ ਬਣ ਕੇ ਬਹਿ ਗਿਆ। ਮੇਰੇ ਪੋਤੇ ਨੂੰ ਜਾਮਣਾ ਦੇ ਅਮਰੂਦ ਖਵਾਉਣੇ ਆ। ਤੂੰ ਤਾਂ ਕਿਤੇ ਚੀਕੂ ਨਾ ਖਵਾ ਲਿਆ ਇਹਨੂੰ। ਇਹ ਕਰਾਉ ਨਿਰਨੇ ਕਾਲ ਚ ਵੇਚਦੀ। ਕੀ ਖਾ ਆ ਲਿਆ ਕੁਛ ਖਾਣ ਨੂੰ ਦੇ ਯਾਰ। ਚਾਵਲ बनावत रहना जी ਐੜਾ ਈੜੀ खा ले ਸੱਸਾ हाँ ਹਾ ਹਾ ਚੌਲਾਂ ਤੋਂ ਉੱਪਰ ਨਾ ਉੱਠਿਓ। ਉਹ ਸਾਗ ਤੋਂ ਉੱਪਰ ਨਹੀਂ ਉੱਠਦੇ ਤੂੰ ਚੌਲਾਂ ਤੋਂ। ਆ ਜਾਮਣਾ ਤੋਤਾ ਹੀ ਨਾ ਟੁੱਕ ਜਾਣ ਜੀ, ਕਿਤੇ ਗਿੜਕਾ ਹੀ ਰਹਿ ਜਾਣ ਪੱਲੇ। ਚਲੋ ਚਲੀਏ। उठो जी, चाय पियो। ਜਿੰਨੀ ਸੋਹਣੀ ਅੱਜ ਲੱਗ ਰਹੀ ਹੈ ਨਾ, ਇੰਨੀ ਤਾਂ ਵਿਆਹ ਵਾਲੇ ਦਿਨ ਵੀ ਨਹੀਂ ਸੀ ਲੱਗਦੀ। मिठा चेक कर लो। ਜਾਂਦੀ ਜਾਂਦੀ ਦੋ ਫੂਕਾ ਮਾਰ ਜੀ, ਮਿੱਠੀ ਤਾਂ ਆਪੇ ਹੋ ਜੂ। ओ हेलो हेलो मम्मी, या तो अपना मंजा कोठी से डाला करो या मेरा बाहर बीच हटा दिया करो। मैं तो हाल अच्छे जे देखे नहीं जाते। जा बाजा ना जाके। हाँ मैं तो नालू दादू ने जाके मोटर ते तुसी डालो जिथे डालना मंजा। चलिए फिर मोटर ते। मुक्का मारा, अख मार जा। हाय वे कुछ और क्यों नहीं मंगे आज कमलिया। ਅੰਨ ਵਾਲੀ ਥਾਂ ਤੇ ਕਿੰਨੇ ਮਕਾਨ ਬਣ ਗਏ। ਹਾਂਜੀ ਆ ਇੱਧਰ ਵਾਲੇ ਬੈਦਵਾਨਾਂ ਦੇ ਖੇਤ ਨਹੀਂ ਸੀ। ਹਾਂਜੀ ਇਹਨਾਂ ਨੇ ਜ਼ਮੀਨ ਵੇਚਤੀ ਸੀ, ਕਿਸੇ ਨੇ ਇਹਦੇ ਤੇ ਕਲੋਨੀ ਕੱਟਤੀ। ਹਾਂ ਪੈਸਾ ਬਾਹਲਾ ਆ ਗਿਆ ਇਹਨਾਂ ਕੋਲੇ। ਮੁੰਡੇ ਨਸ਼ੇ ਤੇ ਲੱਗ ਗਏ, ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਫੁਕਰਪੁਣੇ 'ਚ। ਹੁਣ ਉਹਨਾਂ ਗੱਡੀਆਂ 'ਚ ਤੇਲ ਪਾਉਣ ਵਾਸਤੇ ਆਪ ਕਿਸੇ ਦੇ ਦਿਹਾੜੀ ਕਰਦੇ ਫਿਰਦੇ ਨੇ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਜ਼ਮੀਨਾਂ ਵੇਚ-ਵੇਚ ਕੇ ਲੋਕ ਸ਼ਹਿਰਾਂ ਵੱਲ ਕਿਉਂ ਭੱਜੀ ਜਾਂਦੇ ਨੇ। ਓਏ ਪੈਸੇ ਦੇ ਮੱਤ ਮਾਰਤੀ ਲੋਕਾਂ ਦੀ। ਇਹ ਜ਼ਹਿਰ ਕਿੰਨੇ ਹੀ ਪਿੰਡ ਨਿਕਲ ਗਿਆ, ਹੋਰ ਪਤਾ ਨਹੀਂ ਕਿੰਨੇ ਨਿਕਲੂ। ਆ ਕੌਣ ਬੜੇ ਫਿਰਦੇ ਖੇਤਾਂ 'ਚ? ਕਿਤੇ ਤੁਸੀਂ ਤਾਂ ਨਹੀਂ ਕਿਸੇ ਤੋਂ ਬਿਆਨਾ ਫੜੀ ਬੈਠੇ? ਕਿਹੜੇ ਓਏ? ਕੌਣ ਹੈ? ਇਸ ਜ਼ਮੀਨ ਦੇ ਮਾਲਕ ਨੇ। ਅੱਛਾ ਓਏ ਰੁਕੋ, ਆ ਕੀ ਕਰਦੇ ਹੋ? ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲੱਗੇ ਹੋ? ਕਬਜ਼ਾ ਨਹੀਂ ਜਨਾਬ, ਮਿਹਨਤ ਹੀ ਕਰ ਰਹੇ ਆ। ਕਾਹਦੀ ਮਿਹਨਤੀ? ਹਾਈਵੇ ਕੱਢ ਰਹੇ ਆ ਜੀ ਤੁਹਾਡੀ ਜ਼ਮੀਨ 'ਚ। ਐ ਕਿਵੇਂ ਨਿਕਲ ਜੂ ਤੇਰਾ ਹਾਈਵੇ ਮੇਰੀ ਜ਼ਮੀਨ 'ਚੋਂ? ਪਿਓ ਦਾ ਰਾਜ ਹੈ। ਪਿਓ ਦਾ ਨਹੀਂ, ਸਰਕਾਰ ਦਾ ਰਾਜ ਹੈ ਜੀ। ਗੱਲ ਸੁਣ ਓਏ, ਮੇਰੀ ਜ਼ਮੀਨ ਹੈ, ਪਹਿਲਾਂ ਮੈਥੋਂ ਪੁੱਛੋ। ਸਰਕਾਰ ਸਾਲੀ ਲੱਗਦੀ ਹੈ। ਸਾਲੀ ਦਾ ਤਾਂ ਪਤਾ ਨਹੀਂ ਜੀ, ਉਹ ਸਰਕਾਰਾਂ 'ਚ ਇੱਕ ਅੱਧਾ ਸਾਲਾ ਜ਼ਰੂਰ ਹੁੰਦਾ ਹੈ। ਉਹ ਤਾਇਆ ਸਰਕਾਰ ਪੁੱਛਦੀ ਨਹੀਂ ਹੁੰਦੀ, ਦੱਸਦੀ ਹੁੰਦੀ ਆ। ਆਪਣੇ ਗਵਰਨਮੈਂਟ ਹਾਂਜੀ। ਤੁਸੀਂ ਮੈਨੂੰ ਐ ਦੱਸੋ ਵੀ ਜਿਹੜਾ ਤਾਏ ਦਾ ਬਾਣ ਤੁਹਾਡਾ ਹਾਈਵੇ ਤਾਏ ਦੇ ਬਾਣ ਦੇ ਵਿੱਚ ਦੀ ਝੁਕਦਾ ਜਾਊਗਾ? ਜਮਾ ਹੀ ਵਿੱਚ ਦੀ। ਤਾਇਆ ਉਹ ਤੂੰ ਤਾਂ ਪਾ ਲੁੱਟੀਆਂ, ਤੇਰਾ ਤਾਂ ਲੱਗ ਗਿਆ ਦੋਨੇ ਪਾਸੇ ਫਰੰਟ। ਓਏ ਕਿਹੜਿਆ ਜਾ, ਮਰ ਜਾਏਗਾ ਮੈਥੋਂ। ਇਹ ਦੋਨੇ ਪਾਸੇ ਕਿੰਨੀ ਕੁ ਬਚੂ ਜੀ ਜ਼ਮੀਨ? 3 ਫੁੱਟ ਇੱਧਰ 3 ਫੁੱਟ ਇੱਧਰ। ਚਲੋ ਗਮਲੇ ਰੱਖਣ ਜੋਗੀ ਤਾਂ ਬਚ ਗਈ ਜੀ। ਗਮਲੇ? ਆਹੋ ਜੀ, ਹੁਣ 3 ਫੁੱਟ ਦੇ ਵਿੱਚ ਆਪਾਂ ਬਾਸਮਤੀ ਬੀਜਣੋਂ ਤਾਂ ਰਹੇ। दादू जी फड़ियो माड़ा जा खुंडा। हुण तुसी ऐ करियो, जामना ते अमरूद भी ना गमले 'ਚ बीज लियो। मैं चलिया। ਤਾਇਆ ਗੁੱਸਾ ਨਾ ਕਰ, ਹੁਣ ਤੈਨੂੰ ਪਰਚੀਆਂ ਵੀ 2 ਕਟਾਉਣੀਆਂ ਪੈਣੀਆਂ। ਤੇਰੇ ਕੰਨ ਤੇ ਥੱਪੜ ਵੀ 2 ਹੀ ਪੈਣਗੇ। ਭੌਂਕੀ ਜਾਂਦਾ ਤਾਇਆ ਪੈਂਦਾ ਓਏ, ਆਪਾਂ ਕਿਸੇ ਹੋਰ ਦੀ ਓਏ ਗਲਾਸਿਆਂ ਜੀ ਕਰੋ ਪੰਚਾਇਤ ਇਕੱਠੀ। ਕਰਾਉਣਾ ਜੀ ਬਣਾਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਇੱਕ ਪਿੰਡ 'ਚ ਓਪਰਾ ਜਿਹਾ ਬੰਦਾ ਫਿਰਦਾ 5-6 ਵਾਰੀ ਮੇਰੇ ਕੋਲੇ ਆ ਗਿਆ, ਕਹਿੰਦਾ ਪਿੰਡ ਦੇ ਵਿੱਚ ਇਕੱਠ ਰੱਖੋ। ਮੇਰੇ ਤੋਂ ਭਾਈ ਬਾਰ-ਬਾਰ ਸੂਚਨਾ ਨਹੀਂ ਹੁੰਦੀ। ਤੁਸੀਂ ਪਿੰਡ ਦੀ ਥਾਈ ਦੇ ਵਿੱਚ ਸਾਰੇ ਨਗਰ ਨਿਵਾਸੀ ਪਹੁੰਚੋ। ਪੂਰਾ ਵੀ ਇਕੱਠ ਨਹੀਂ ਹੈ ਤਾਂ ਤੁਸੀਂ ਜਿਹੜੀ ਵੀ ਗੱਲ ਕਰਨੀ ਇਹਨਾਂ ਨਾਲ ਹੀ ਕਰ ਲਓ। ਇਕੱਠ ਨੂੰ ਆਪਾਂ ਕਿਹੜਾ ਜਗਰਾਤਾ ਕਰਾਉਣਾ, ਕਿਤੇ ਇਹ ਵੀ ਨਾ ਚਲੇ ਜਾਣ। ਓਏ ਇਹਨੂੰ ਕਹਿ ਸ਼ੁਰੂ ਕਰ ਲਵੇ, ਬੰਦੇ ਨੇ ਪਰਚੀਆਂ ਵੀ ਕੱਟਣੀਆਂ ਹੁੰਦੀਆਂ। ਢੀਠ ਲੱਗਦਾ ਮੈਨੂੰ। ਹਾਂ ਦੇਖ ਲਓ ਮੱਥਾ ਜਿਹੜਾ ਟੇਕਣਾ ਇਹਨੂੰ। ਪਿੰਡ ਵਾਲੇ ਤੀਵੀਆਂ ਨੂੰ ਵੀ ਸਰਪੰਚ ਬਣਾਉਣ ਲੱਗ ਗਏ। ਪਿੰਡ ਵਾਲੇ ਕਾਹਨੂੰ, ਗਵਰਨਮੈਂਟ ਨੇ ਪੰਗੇ ਪਾਏ ਹੋਏ ਨੇ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ। ਕੋਈ ਨਹੀਂ ਆ ਲੈਣ ਦੇ, ਮੈਂ ਕੱਢਦਾ ਇਹਦੀ ਸਰਪੰਚੀ। ਲੱਭਿਆ ਆ ਇਹਦੇ ਕੜਲ ਕੱਢੂ ਓਏ। ਪੱਕਾ। ਨਗਰ ਨਿਵਾਸੀਓ, ਇਹ ਰੋਡ ਨਹੀਂ ਨਿਕਲ ਰਹੀ,
ਜ਼ਬਰਦਸਤੀ ਸਾਡੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ। ਸਾਰੇ ਨਗਰ ਨਿਵਾਸੀ ਰਲ ਕੇ ਫੈਸਲਾ ਕਰ ਲਓ ਕਿ ਕਿਸੇ ਹਾਲਤ 'ਚ ਵੀ ਜ਼ਮੀਨ ਨਹੀਂ ਵੇਚਣੀ। ਇਹ ਸਰਕਾਰ ਦੀ ਸਿਆਸਤ ਹੈ। ਤੁਸੀਂ ਅਨਪੜ੍ਹ ਭੋਲੇ ਲੋਕ ਹੋ। Nobody is innocent, illiterate, Dhir Singh. She is absolutely right. I am PhD in English and still didn't have a job. 350 ਰੁਪਏ ਦਿਹਾੜੀ ਪਿੱਛੇ ਚੌਂਕ 'ਚ ਖੜਿਆ ਰਹਿੰਦਾ ਸੀ। ਅੱਜ ਵੇਖ, ਵੇਚ ਕੇ ਜ਼ਮੀਨ, ਨਾਲੇ ਕਰੀ ਦਿਆ ਪੋਲਿਟਿਕਸ ਤੇ ਨਾਲੇ ਲੈ ਲਈ ਗੱਡੀ। ਆ ਨਛੱਤਰ ਸਿੰਘ ਨੂੰ ਦੇਖ ਲਓ, ਕਰਜ਼ੇ ਤੋਂ ਤੰਗ ਆ ਕੇ ਫਾ ਲੈਣ ਨੂੰ ਫਿਰਦਾ ਸੀ। ਜ਼ਮੀਨ ਵੇਚ ਕੇ ਪਹਿਲਾਂ ਲਾਇਆ ਕਰਜ਼ਾ, ਫੇਰ ਲਈ ਗੱਡੀ। ਤੇ ਜਰਨੈਲ ਸਿੰਘ ਨੂੰ ਦੇਖ ਲਓ, ਇਹਦੀ ਕੁੜੀ ਕੋਠੇ ਜਿੱਡੀ ਹੋ ਗਈ ਸੀ, ਦਹੇਜ ਕਰਕੇ ਵਿਆਹ ਨਹੀਂ ਹੁੰਦਾ ਸੀ। ਜ਼ਮੀਨ ਵੇਚ ਕੇ ਪਹਿਲਾਂ ਵਿਆਹੀ ਕੁੜੀ ਤੇ ਫੇਰ ਲਈ ਗੱਡੀ। ਮੈਨੂੰ ਮਸਲੇ ਘੱਟ ਤੇ ਗੱਡੀ ਜ਼ਿਆਦਾ ਸੁਣ ਰਹੀ ਹੈ। ਮੈਂ ਤੇ ਕਹਿੰਦਾ ਬਣ ਜਾਣੀ ਚਾਹੀਦੀ ਹੈ ਸੜਕਾਂ, ਕਿਉਂਕਿ ਜਿੰਨੀਆਂ ਇਹਨਾਂ ਨੇ ਗੱਡੀਆਂ ਲੈ ਲਈਆਂ, ਚੱਲਣੀਆਂ ਤੇ ਸੜਕਾਂ ਤੇ ਹੀ ਹੈ। ਕਿਉਂ ਨਾ ਵੇਚੀ ਜ਼ਮੀਨ? ਕਿਉਂ ਨਾ ਵੇਚੀਏ? ਦੱਸੋ। ਕਿਉਂਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ। ਅੱਛਾ, ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤਾਂ ਆਪਣੀ ਮਾਂ ਨੂੰ ਕਿਹੜੇ ਪਿਓ ਦੇ ਆਸਰੇ ਛੱਡ ਕੇ ਗਿਆ ਸੀ ਕੈਨੇਡਾ? ਦੱਸ ਤੂੰ ਬੋਲ, ਹੁਣ ਕੀ ਮੂੰਹ 'ਚ ਘੁਗਣੀਆਂ ਪੈ ਗਈਆਂ? ਚਲੋ ਇਹਦਾ ਬਕਵਾਸ ਮਾਰੀ ਜਾਂਦਾ, ਉਹ ਜ਼ਰੂਰ ਬੋਲਦਾ। ਚਲੋ ਚਲੋ, ਤੁਸੀਂ ਕੀ ਲੈਣਾ? ਆਪਣੀ ਸਕੀ ਮਾਂ ਨੂੰ ਛੱਡ ਕੇ। ਉਹ ਰੁਕੋ ਯਾਰ, ਉਹ ਰੁਕੋ ਪਿੰਡ ਵਾਲਿਓ, ਮੈਂ ਤੁਹਾਡੇ ਫਾਇਦੇ ਵਾਸਤੇ ਆਇਆ ਇੱਥੇ। ਇਹਦੀਆਂ ਗੱਲਾਂ 'ਚ ਨਾ ਆਓ। ਲਓ ਜੀ, ਇਹਦਾ ਤਾਂ ਹੋ ਗਿਆ ਬਈ ਕੰਮ ਕੜਾਚ। ਪੰਡਾਲ ਖਾਲੀ ਹੋ ਗਿਆ। ਹੋਰ ਉਹ ਜਿੱਦਾਂ ਦਾ ਇਹਦਾ ਭਾਸ਼ਣ ਸੀਗਾ ਖਾਲੀ ਹੋਣਾ ਸੀ। ਹੁਣ ਤਾਂ ਇਹਨਾਂ ਨੂੰ ਵੀ ਗੱਡੀ ਬੁੱਕ ਕਰਾ ਲੈਣੀ ਚਾਹੀਦੀ ਹੈ। ਸਰਪੰਚ ਸਾਹਿਬ ਚੱਲੀਏ ਜਾਂ ਹੋਰ ਮਾਨ ਸਨਮਾਨ ਕਰਾਉਣਾ? ਮੇਰੇ ਹਿਸਾਬ ਨਾਲ ਤਾਂ ਬਹੁਤ ਹੋ ਗਿਆ। ਕੋਈ ਗੱਲ ਨਹੀਂ, ਪਿੰਡ ਵਾਲੇ ਮੇਰੇ ਨਾਲ ਨਾ ਸਹੀ, ਮੇਰੀ ਔਲਾਦ ਤਾਂ ਮੇਰੇ ਨਾਲ ਹੈ। ਹਿੱਲ ਗਿਆ ਸਾਡੇ। ਓਏ ਬਾਪੂ, ਜ਼ਮੀਨ ਵੇਚਦੀ ਰੋਡ ਲੰਘੀ, ਅੱਜ ਤੋਂ ਬਾਅਦ ਖੁਸ਼ੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ? ਖੁਸ਼ੀ ਨੂੰ ਮੈਂ ਹੁਣ ਖੁਸਰੇ ਨੱਚਣ ਲਾ ਦਿਆਂ ਇੱਥੇ। ਸਾਡੀ ਜੱਦੀ ਪੁਸ਼ਤੀ ਜ਼ਮੀਨ ਵਿਕ ਰਹੀ ਹੈ, ਵਿਕ। ਵਾਹ, ਅੱਜ ਤੈਨੂੰ ਜ਼ਮੀਨ ਦਾ ਹੇਜ ਆ ਗਿਆ। ਉਦੋਂ ਨਹੀਂ ਸੀ ਆਉਂਦਾ ਜਿੱਦਾਂ ਇਹਨੂੰ ਵੇਚ ਕੇ ਕੈਨੇਡਾ ਭੱਜ ਗਿਆ ਸੀ। ਗੱਲਾਂ ਮਾਰਦਾ, ਉੱਤੇ ਜਿੱਡਾ ਹੋ ਗਿਆ, ਪਿਓ ਨਾਲ ਗੱਲ ਕਰਨੀ ਨਹੀਂ ਆਈ, ਹੁਣ ਰਾਣੀ ਨਾਲ ਹੀ ਗੱਲ ਕਰਨੀ ਪਊ। ਪਰ ਬਾਪੂ ਜੀ, ਆਪਾਂ ਜ਼ਮੀਨ ਇੱਥੇ ਰੱਖ ਕੇ ਕਰਨਾ ਵੀ ਕੀ ਆ? ਜ਼ਮੀਨ ਵੇਚ ਕੇ ਘਰ ਦੀ ਕਿਸ਼ਤਾਂ, ਕਾਰਾਂ ਦੀ ਕਿਸ਼ਤਾਂ, ਟਰਾਲੇ ਦੀਆਂ ਕਿਸ਼ਤਾਂ, ਸਾਰੀਆਂ ਟੈਨਸ਼ਨ ਖਤਮ। ਤੇ ਬਚਦੇ ਪੈਸੇ ਨਾਲ ਖੋਲਾਂਗੇ ਤੁਹਾਡੇ ਲਈ ਪੰਜਾਬੀ ਢਾਬਾ। Would you say that? ਟਲਦੇ ਨਹੀਂ, ਮਜਵਾਉਂਗੇ ਪਾਂਡੇ। ਜਦੋਂ ਪਾਣੀ ਗਲ ਤੇ ਭਰ ਜੇ, ਫਿਰ ਹਥਿਆਰ ਚੱਕਣਾ ਜਾਇਜ਼ ਹੈ। ਪਹਿਲਾਂ ਮਾਰੂੰਗਾ ਪਟਵਾਰੀ ਨੂੰ, ਫਿਰ ਵੱਢੂੰਗਾ ਹਾਈਵੇ ਦੀ ਨਿਸ਼ਾਨਦੇਹੀ ਕਰਨ ਵਾਲੇ ਨੂੰ, ਤੇ ਫਿਰ ਸਰਪੰਚਣੀ ਨੂੰ ਵੱਢ ਕੇ ਜਾਊਂਗਾ ਕੈਨੇਡਾ। ਓਏ ਗੁਲਾਬੀਆ, ਓਏ ਗੁਲਾਬੀਆ। ਕਾ ਹੋ ਗਈ ਸਰਦਾਰ ਜੀ? ਮੇਰਾ ਮਤਲਬ ਕੀ ਹੋ ਗਿਆ ਜੀ? ਹੁਣ ਮਾਰੋਗੇ ਕਿਸੇ ਨੂੰ? ਨਹੀਂ ਭੋਲਿਆ, ਮੈਂ ਕੀ ਮਾਰਨਾ ਕਿਸੇ ਨੂੰ। ਉਹੀ ਬਸ ਇੱਥੇ ਤੱਕ ਮਨ ਭਰਿਆ ਪਿਆ ਸੀ, ਚਾਰ ਲਲਕਾਰੇ ਮਾਰ ਕੇ ਮਨ ਹੌਲਾ ਕਰ ਲਿਆ। ਹੁਣ ਮੂੰਹ ਬੈ ਨਾਲ ਭਰਿਆ ਪਿਆ, ਅਗਨਾਥਾ ਫੜ ਦਾਤ ਨਾਲ ਵੱਢ ਕੇ ਲਿਆ। ਜੇ ਦਾਤ ਨਹੀਂ ਬਣਾਉਣੀ ਸੀ ਤਾਂ ਇੰਨਾ ਤਿੱਖਾ ਕਰਨ ਦੀ ਕੀ ਲੋੜ ਸੀ? ਹੈਲੋ, ਸਤਿ ਸ਼੍ਰੀ ਅਕਾਲ ਤਾਇਆ, ਪੈਰੀ ਪੈਣਾ ਭੋਲਾ ਬੋਲਦਾ ਕੈਨੇਡਾ ਤੋਂ। ਹਾਂ ਬੋਲ ਪੁੱਤ। ਤਾਇਆ, ਉਹ ਬਾਪੂ ਦਾ ਨਾ ਫੋਨ ਆਇਆ ਸੀ, ਉਹ ਕਹਿੰਦਾ ਸੀ ਵੀ ਜੇ ਅੱਜ ਕਿਸ਼ਤ ਨਾ ਭਰੀ ਨਾ ਤਾਂ ਬੈਂਕ ਵਾਲੇ ਸਾਡਾ ਟਰੈਕਟਰ ਲੈ ਜਾਣਗੇ। ਤਾਇਆ, ਐ ਕਿਵੇਂ ਲੈ ਜਾਣਗੇ ਟਰੈਕਟਰ? ਮੈਂ ਜ਼ਮੀਨ ਤੇ ਟਰੈਕਟਰ ਜਾਣ ਦਾ ਦੁੱਖ ਬਹੁਤ ਚੰਗੀ ਤਰ੍ਹਾਂ ਸਮਝਦਾ ਪੁੱਤ। ਅੱਛਾ ਤਾਇਆ, ਤੇ ਨਾਲ ਜੇ ਹੋ ਸਕਿਆ ਨਾ ਤਾਂ ਪੂਰੀ ਫੈਮਿਲੀ ਨੂੰ ਘਰੇ ਲੈ ਕੇ ਜਾਇਓ ਤਾਇਆ, ਘਰਦਿਆਂ ਨੂੰ ਹੌਸਲਾ ਹੋ ਜੂ। ਤੇ ਨਾਲੇ ਮੇਰੇ ਬੇਬੇ ਬਾਪੂ ਨੂੰ ਦੱਸਿਓ ਵੀ ਤੁਹਾਡਾ ਪੁੱਤ ਨਾ ਹੁਣ ਕਮਾਉਣ ਲੱਗ ਗਿਆ,
ਚਿੰਤਾ ਨਾ ਕਰ, ਮੈਂ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਜਾਊਂਗਾ। ਅੱਛਾ, ਮੇਰੀ ਬੇਬੇ ਨੂੰ ਇਹ ਨਾ ਦੱਸਿਓ ਵੀ ਤੇਰਾ ਪੁੱਤ ਉੱਥੇ 18 ਘੰਟੇ ਕੰਮ ਕਰਦਾ, ਨਹੀਂ ਤਾਂ ਉਹ ਨਾ ਐਵੇਂ ਮੇਰਾ ਫਿਕਰ ਕਰੂ। ਨਾਲੇ ਇੱਕ ਗੱਲ ਹੋਰ ਤਾਇਆ, ਇਹ ਨਾ ਆਖੀ ਤਾਇਆ ਵੀ ਤੇਰਾ ਪੁੱਤ ਭੁੱਖਾ ਸੌਂਦਾ। ਤੁਹਾਨੂੰ ਪਤਾ ਹੀ ਆ ਵੀ ਭੋਲੇ ਦੀ ਮਾਂ ਨਾ ਭੋਲੀ ਆ। ਚੰਗਾ ਤਾਇਆ। ਚਾਰੇ ਪਾਸਿਓਂ ਜਾਨ ਕੜਕੀ 'ਚ ਫਸੀ ਪਈ ਹੈ। ਕੀ ਕਰੀਏ ਕੀ ਨਾ ਕਰੀਏ, ਕੁਝ ਵੀ ਸਮਝ ਨਹੀਂ ਆਉਂਦਾ। 4 ਛਿੱਲੜਾਂ ਪਿੱਛੇ ਪੁੱਤ ਨੂੰ ਬਾਹਰਲੇ ਮੁਲਕ ਭੇਜਣਾ ਪੈ ਗਿਆ। ਕੀ ਦੱਸਿਆ ਸਰਦਾਰ ਸਾਹਿਬ, ਭੋਲੇ ਨੂੰ ਕੈਨੇਡਾ ਭੇਜਣ ਲਈ 3 ਕਿੱਲੇ ਗਹਿਣੇ ਪਾਤੇ ਸੀ, ਅੱਜ ਤੱਕ ਨਹੀਂ ਛੁਡਾ ਪਾਏ। ਹੁਣ ਤਾਂ ਟਰੈਕਟਰ ਵੀ ਜੀ ਦਾ ਜੰਗਾਲ ਬਣਿਆ ਪਿਆ ਹੈ। ਪਤਾ ਨਹੀਂ ਕਿਹੜੇ ਟਾਈਮ ਬੈਂਕ ਵਾਲੇ ਆ ਜਾਣ ਤੇ ਲੈ ਜਾਣ। 5 ਸਾਲਾਂ ਤੋਂ ਪੁੱਤ ਦਾ ਮੂੰਹ ਨਹੀਂ ਦੇਖਿਆ, ਉੱਤੋਂ ਜ਼ਮੀਨ ਵਿਕ ਰਹੀ ਹੈ। ਬੀਜੀ ਕੀ ਲੋੜ ਸੀ ਜ਼ਮੀਨ ਗਹਿਣੇ ਰੱਖੇ ਮੁੰਡਾ ਬਾਹਰ ਭੇਜਣ ਦੀ? ਇਹ ਸਾਰੀਆਂ ਮੁਸੀਬਤਾਂ ਤਾਂ ਤੁਸੀਂ ਆਪ ਹੀ ਗੱਲ ਪਾਈਆਂ ਹੋਈਆਂ ਨੇ। ਬਿਲਕੁਲ ਸਹੀ ਕਹਿ ਰਹੀ ਹੈ। ਮੈਂ ਦੱਸ ਦਿਆਂ, ਤੁਹਾਡੇ ਕੋਲ ਜਿਹੜੀ ਜ਼ਮੀਨ ਰਹਿ ਗਈ ਨਾ, ਵੇਚ ਦਿਓ। ਨਾਲੇ ਤੁਹਾਡਾ ਕਰਜ਼ਾ ਲੈ ਜੂ, ਜਿਹੜੇ ਉੱਤੇ ਪੈਸੇ ਬਚ ਗਏ ਉਹਦਾ ਖੋਲ ਲਿਓ ਢਾਬਾ। ਸ਼ਾਬਾਸ਼, ਮੈਥੋਂ ਤਾਂ ਭਾਂਡੇ ਮਜਵਾਉਣ ਹੀ ਲੱਗੇ ਸੀ। ਘੱਟੋ ਘੱਟ ਇਹਨਾਂ ਦੀ ਤਾਂ ਸ਼ਰਮ ਕਰੋ। ਭੈਣੇ, ਇਹਨਾਂ ਨੂੰ ਛੱਡ, ਮੇਰੀ ਗੱਲ ਸੁਣ। ਕਿਧਰੇ ਨਹੀਂ ਜਾਂਦਾ ਤੁਹਾਡਾ ਟਰੈਕਟਰ। ਤੁਹਾਡੇ ਪੁੱਤ ਨੇ ਜਿਹੜੀ ਦਿਨ ਰਾਤ ਮਿਹਨਤ ਕੀਤੀ ਹੈ ਨਾ, ਆਹ ਕਮਾਈ ਹੈ ਉਹਦੀ। ਲਓ ਆਪਣੇ ਪੁੱਤ ਦੀ ਕਮਾਈ। ਭਾਗਾਂ ਵਾਲਿਓ ਤੁਸੀਂ, ਜਿਨ੍ਹਾਂ ਦੇ ਘਰੇ ਭੋਲੇ ਵਰਗਾ ਪੁੱਤ ਹੈ। ਤੇਰੀ ਮੇਰਾ ਰੱਬਾ। ਸੁਣਦਾ, ਭੋਲੇ ਵਰਗਾ ਪੁੱਤ ਪਰਮਾਤਮਾ ਸਭ ਨੂੰ ਦੇਵੇ। ਆ ਕੌਣ ਹੈ? ਇਹ ਜੀ ਮੇਰਾ ਦੂਜਾ ਪੁੱਤ ਹੈ। ਇਹੋ ਜਿਹਾ ਪੁੱਤ ਪਰਮਾਤਮਾ ਕਿਸੇ ਨੂੰ ਨਾ ਦੇਵੇ। ਇਹ ਉਹੀ ਵਾਲੇ ਵੀਰ ਜੀ ਨਹੀਂ ਲੱਗਦੇ? ਮੈਨੂੰ ਵੀ ਉਹੀ ਲੱਗਦਾ। ਇਹ ਤਾਂ ਉਹਦੇ ਵਾਲੀ ਭੈਣ ਲੱਗਦੀ ਆ ਓਏ। ਮੈਨੂੰ ਲੱਗਦਾ ਤਾਂ ਲਾਂਬਾ ਲੈ ਕੇ ਆ ਗਿਆ ਓਏ। ਮੈਂ ਤਾਂ ਇਹਨੂੰ ਸਿਆਣੀ ਸਮਝਦਾ ਸੀ, ਇਹ ਤਾਂ ਜਮੀ ਨਲਾਇਕ ਨਿਕਲੀ। ਹਾਂ ਪਹਿਲਾਂ ਲੱਤ ਤੋੜਤੀ, ਹੁਣ ਲਾਂਬਾ ਲੈ ਕੇ ਆ ਗਏ। ਚੱਲ ਚੱਲਿਓ ਥਾਣੇ। ਚੱਲ। ਉਹ ਲਾਂਬਾ ਨਹੀਂ, ਪੈਸੇ ਲੈ ਕੇ ਆਏ ਨੇ। ਪੈਸੇ? अच्छा, पैसे नहीं डाले ने। देखी 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 अपने धीए वर्गे साग पुत तो पैसे लगाउंदा। लिया दे दे बाबला, मैं संभाल लेना पैसे। हो दे दे। ਓਏ ਕਪੁੱਤਿਆ, ਜੇ ਤੂੰ ਇਹ ਪੈਸੇ ਲੈ ਕੇ ਆ ਨਾ ਤਾਂ ਬੈਂਕ ਵਾਲੇ ਟਰੈਕਟਰ ਲੈ ਜਾਣਗੇ। ਜੇ ਮੈਂ ਪੈਸੇ ਨਾ ਦਿੱਤੇ, ਚਿੱਟੇ ਵਾਲਾ ਮੇਰਾ ਬੁਲਟ ਲੈ ਜੂ। ਘਰ ਦੇ ਦਰਵਾਜ਼ੇ ਵੀ ਲਵਾਉਣੇ ਆ। ਮੈਂ ਬੁਲਟ ਦੇ ਲਾਈ ਵੀਲ ਵੀ ਪਵਾਉਣੇ ਆ। ਇੱਕ ਗੱਲ ਸੁਣ ਲੈ, ਤੇਰਾ ਬੁਲਟ ਵਿਕਦਾ ਵਿਕ ਜੇ, ਪਰ ਮੈਂ ਟਰੈਕਟਰ ਵਿਕਣ ਨਹੀਂ ਦੇਣਾ। ਟਰੈਕਟਰ ਵਿਕਦਾ ਵਿਕ ਜੇ, ਬੁਲਟ ਨਹੀਂ ਵਿਕਦਾ। ਜੇ ਟਰੈਕਟਰ ਵੇਚਦਾ ਤਾਂ ਤਵੀਆਂ ਬੋਲਟ ਮਗਰ ਪਾਏਗਾ। ਚੱਲ ਛੱਡ ਬਾਪੂ, ਸੋਚ ਨਾ। ਦੇ ਦੇ ਪੁੱਤ ਨੂੰ ਪੈਸੇ, ਦੇ ਦੇ। ਉਹ ਤੂੰ ਪਰੇ ਮਾਰੋ ਕੰਜਰਾ, ਹੁਣ ਬਚੂ ਮੈਂ ਤੇਰਾ ਬੁਲਟ। ਹੈਲੋ ਸਨੀ, ਵਿਕਦਾ ਬੁਲਟ ਨਹੀਂ ਵਿਕਦਾ। ਖੜ ਕੰਜਰਾ, ਤੇਰੀ ਮਾਂ ਦੇ ਚੱਲਦਾ ਪੜਾ ਤੈਨੂੰ। ਓਏ ਮੁੰਡਿਆ, ਓਏ ਤੂੰ ਆ ਕਰਨ ਕੀ ਲੱਗਿਆ? ਅੱਜ ਨਹੀਂ ਛੱਡਦਾ।
ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ, ਇੱਕ ਦਰਦ ਦੇ ਗਏ ਨੇ ਹਾਏ, ਇੱਕ ਦਰਦ ਦੇ ਗਏ ਨੇ ਮੇਰੀ ਰੂਹ ਖਿੜੀ ਖਿੜੀ ਨੂੰ। ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ। ਲੱਗਦਾ ਏ ਸਾਜ਼ਿਸ਼ਾਂ ਦੇ ਰਿਸ਼ਤੇ ਸ਼ਿਕਾਰ ਹੋ ਗਏ, ਦਮ ਤੋੜ ਗਈਆਂ ਸਦਰਾਂ ਸੁਪਨੇ ਬਿਮਾਰ ਹੋ ਗਏ। ਲੱਗਦਾ ਏ ਸਾਜ਼ਿਸ਼ਾਂ ਦੇ ਰਿਸ਼ਤੇ ਸ਼ਿਕਾਰ ਹੋ ਗਏ, ਦਮ ਤੋੜ ਗਈਆਂ ਸਦਰਾਂ ਸੁਪਨੇ ਬਿਮਾਰ ਹੋ ਗਏ। ਹੱਸ ਹੱਸ ਕੇ ਕੰਧਾਂ ਦੇ ਰਹੇ ਸਬਰਾਂ ਦੀ ਸਬਸਿਡੀ ਨੂੰ, ਇੱਕ ਦਰਦ ਦੇ ਗਏ ਨੇ हिम्मत भी नहीं रही। ਇੱਕ ਦਰਦ ਦੇ ਗਏ ਨੇ ਮੇਰੀ ਰੂਹ ਖਿੜੀ ਖਿੜੀ ਨੂੰ। ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ। ਬੀਤੇ ਦੀ ਗੱਲ ਹੋ ਗਈ ਬਲਦਾ ਤੇ ਟੱਲੀਆਂ ਦੀ, ਰੁੱਸ ਕੇ ਗਈ ਮੁੜੀ ਨਾ ਰੁੱਤ ਇੱਥੇ ਚੱਲਿਆਂ ਦੀ। ਚੰਬ ਸੁੱਟਿਆ ਕਿਸ ਨੇ ਆ ਕੇ ਖੇਤੀ ਕਪਾਖੜੀ ਨੂੰ। ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ। ਹਲੇ ਜ਼ਮੀਨ ਦੇ ਪੇਪਰ ਨੇ ਤੇ ਟਿਕਟ ਕਰਾ ਲੈ, ਆਪਾਂ ਵਾਪਸ ਜਾ ਰਹੇ ਹਾਂ। ਬਾਪੂ ਜੀ ਹਫਤਾ ਹੈਗਾ ਤਾਂ ਹੈ ਹਾਲੇ, ਰਹਿ ਪੈਂਦੇ ਮਸਾਂ ਤਾਂ ਆਏ ਆ। ਨਾ ਮੈਥੋਂ ਹੋਰ ਠੋਕਰਾਂ ਚਲੀਆਂ ਨਹੀਂ ਜਾਣੀਆਂ, ਕਿਉਂਕਿ ਮੇਰੀ ਸੁਪਨੇ ਵਾਲੀ ਅੱਖ 'ਚ ਮੋਤੀਆ ਹੋ ਗਿਆ।
ਉਹ ਲੈ ਓਏ ਆਪਾਂ ਟਾਈਮ ਨਾਲ ਹੀ ਆ ਗਏ ਉਹ ਦੇਖ ਇਹ ਤੇ ਚੱਲੇ ਸੀ ਪਰਚੀ ਹੈ ਚਿੰਤਾ ਨਾ ਕਰ ਤਾਇਆ ਕਿੱਦਾਂ ਤਾਏ ਨੇ ਤਾਂ ਲੱਗਦਾ ਤਿਆਰੀਆਂ ਖਿੱਚ ਲਈਆਂ ਅਸੀਂ ਤਾਂ ਸੋਚਦੇ ਸੀ ਵੀ ਮੇਲੇ ਦਾ ਰਿਬਨ ਤਾਏ ਦੇ ਹੱਥੋਂ ਕਟਾਵਾਂਗੇ ਲੈ ਹੋਰ ਕੀ ਤਾਏ ਦੇ ਹੱਥਾਂ 'ਚ ਹੁਣ ਰਿਬਨ ਕੱਟਣ ਦੀ ਸਮਰੱਥਾ ਨਹੀਂ ਰਹੀ। ਤਾਇਆ ਜਾਂਦੇ ਜਾਂਦੇ ਫਿਰ ਥੋੜਾ ਸੱਭਿਆਚਾਰ ਮੇਲੇ ਯੋਗਦਾਨ ਨਹੀਂ ਪਾ ਦਿਓ ਚੰਗਾ ਲੱਗੂਗਾ। ਲੈ ਉਹ ਬੱਲੇ ਤਾਇਆ ਖੁਸ਼ ਕੀਤਾ ਤਾਇਆ ਇਹ ਤਾਂ 11000 ਦੀ ਆਸ ਲੈ ਕੇ ਆਏ ਸੀ ਤੁਸੀਂ ਤਾਂ ਬਾਬਾ ਪੈਸੇ ਦੇਤੇ ਵੈਸੇ ਇੰਨਾ ਕਿ ਤੁਹਾਡਾ ਬਣਦਾ ਵੀ ਆ ਪੈਸਾ ਪੈਸੇ ਨੇ ਤਾਂ ਸਾਡੀਆਂ ਜ਼ਮੀਰਾਂ ਹੀ ਮਾਰਤੀਆਂ। ਪੈਸਾ ਤਾਂ ਮੈਂ ਬਾਹਰੋਂ ਜਾ ਕੇ ਹੋਰ ਵੀ ਭੇਜ ਦੂੰ। ਵਿਰਸਾ ਬਚਾ ਕੇ ਰੱਖਿਓ ਆਪਣਾ। ਉਹ ਤਾਇਆ ਵਿਰਸੇ ਦੀ ਚਿੰਤਾ ਨਾ ਕਰ ਤੂੰ ਆਉਂਦੀ ਵਾਰੀ ਤੁਹਾਡੇ ਬਜ਼ੁਰਗਾਂ ਦੇ ਨਾਂ ਤੇ ਮੇਲਾ ਕਰਾ ਦੇਣਾ। ਗੁਲਾਬ ਅੱਜ ਤੋਂ ਜ਼ਿੰਮੇਵਾਰੀ ਤੇਰੀ। ਆਸਾਮ ਲਵੀ ਕਿੱਥੇ ਹੈ? ਲਵੀ ਕੀ ਲੱਭਦਾ ਬੇਟਾ? ਦਾਦੂ ਮੈਂ ਕੁਝ ਲੱਭ ਰਿਹਾ ਤੁਸੀਂ ਚੱਲੋ ਮੈਂ 2 ਮਿੰਟ ਚ ਆਇਆ। ਪੁੱਤ ਤੇਰੇ ਮੰਮੀ ਪਾਪਾ ਗੱਡੀ 'ਚ ਉਡੀਕ ਰਹੇ ਨੇ। ਚਲੋ ਬੇਟਾ। ਦਾਦੂ ਮੈਂ ਆਉਣਾ ਬਸ। ਉਹ ਪੁੱਤ ਸੁਣਿਆ ਨਹੀਂ ਤੈਨੂੰ? ਓਏ ਇੱਥੇ ਕੁਝ ਨਹੀਂ ਤੇਰਾ। ਕੀ ਲੱਭਦਾ ਤੂੰ? ਦਾਦੂ ਮੈਂ ਕਿਸੇ ਨੂੰ ਪ੍ਰੋਮਿਸ ਕੀਤਾ ਮੈਂ ਕੁਝ ਲੱਭ ਰਿਹਾ। ਓਏ ਤੇਰਾ ਕੁਝ ਨਹੀਂ ਹੈ ਤਾਂ ਕੀ ਲੱਭ ਰਿਹਾ ਤੂੰ ਖਸਮਾ? ਸੁਣਿਆ ਨਹੀਂ ਤੈਨੂੰ? ਦਾਦੂ ਤੁਸੀਂ ਚੱਲੋ ਬਸ ਮੈਂ 2 ਮਿੰਟ ਚ ਆਇਆ ਮੈਂ ਕੁਝ ਲੱਭ ਰਿਹਾ। ਮੈਂ ਰੈਪਟਾ ਮਾਰਨਾ ਤੇਰੇ ਕੰਨ ਤੇ। ਕੀ ਲੱਭਦਾ ਹੈ? ਜ਼ਿੱਦ ਕਿਉਂ ਕਰਦਾ? ਇੱਥੇ ਕੁਝ ਨਹੀਂ ਤੇਰਾ। ਦਾਦੂ ਮੈਂ ਆਟੇ ਦੀ ਚਿੜੀ ਲੱਭ ਰਿਹਾ। ਇੱਕ ਦਰਦ ਦੇ ਗਏ ਨੇ ਦਾਦੂ ਇੱਕ ਦਰਦ ਦੇ ਗਏ ਨੇ ਮੇਰੀ ਰੂਹ ਖਿੜੀ ਨੂੰ ਸਮਿਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਉਹ ਤਾਂ ਉੱਡ ਗਈ ਪੁੱਤ। ਉੱਡ ਕੇ ਗਈ ਕਿੱਥੇ? ਦਾਦੂ ਤੁਸੀਂ ਮੇਰੇ ਨਾਲ ਸਕੂਲ ਜਾਇਆ ਕਰੋ ਇੱਥੇ ਬੈਠੇ ਬੋਰ ਨਹੀਂ ਹੁੰਦੇ। ਮੈਂ ਕੁਝ ਖਾਣ ਨੂੰ ਲੈ ਆਵਾਂ। ਉਹ ਸੱਚ ਤੁਸੀਂ ਕੁਝ ਖਾਂਦੇ ਵੀ ਨਹੀਂ ਨਾ ਕੁਝ ਬੋਲਦੇ। ਮੰਮਾ ਤੁਸੀਂ ਤਾਂ ਕੁਝ ਬੋਲੋ। ਪਾਪਾ ਤੁਸੀਂ ਕੁਝ ਬੋਲੋ। ਦੇਖੋ ਮੈਂ ਤੁਹਾਡੇ ਲਈ ਨਵਾਂ ਹਾਊਸ ਬਣਾਇਆ ਹੈ। ਦਾਦੂ ਤੁਸੀਂ ਚੁੱਪ क्यों कुछ तो बोलो। दादू मेरे ना बोलो। दादू प्लीज बोलो। पापा तुसी बोलो। मम्मा तुसी बोलो ना। मेरा गल्ला करन नु दिल करदा मेरे कल्ले तो जी नहीं लगदा। मम्मा प्लीज
सैफी मैं बोल दिया तेरे नाल मेरा पुत टॉयज नाल नहीं खेडना पुत पापा खेडणगे तेरे नाल ठीक है मेरा बच्चा पुत पापा गंदे है ना नहीं गंदे है पुत पापा सैफी गल सुन सैफी तू मेरे नाल गल क्यों नहीं करदी मनु ना बुला मैं तेरे नाल गुस्से हाँ गुस्से कातों आ क्योंकि तू मेरे लिए आटे दी चिड़ी नहीं लेके आया ओ था उड़ के गई किथे पता नहीं ਕਿਤੇ ਨਹੀਂ ਉੱਡੀ ਆਪਣੇ ਨਾਲ ਹੀ ਉੱਡ ਕੇ ਵਿਦੇਸ਼ਾਂ ਚ ਆ ਗਈ ਸੀ ਪਰ ਆਪਾਂ ਹੀ ਇਹਨੂੰ ਮਹਿੰਗੇ ਖਿਡੌਣਿਆਂ ਦੇ ਚੱਕਰ ਚ ਭੁੱਲ ਗਏ ਸੀ ਆ ਲਓ ਆਟੇ ਦੀ ਚਿੜੀ चल सैफी ਸਾਂਭ ਕੇ ਸੁੱਟ ਨਾ ਦਿਓ नहीं सुटता मम्मी ਨਾ ਧੀਏ ਇਹਨਾਂ ਮਾਸੂਮਾਂ ਨੂੰ ਝੂਠੀਆਂ ਕਹਾਣੀਆਂ ਨਾ ਸੁਣਾ ਝੂਠੀਆਂ ਕਹਾਣੀਆਂ ਸੱਚ ਚ ਬਦਲ ਸਕਦੀਆਂ ਨੇ ਜੇ ਆਪਾਂ ਆਪਣੀ ਜ਼ਿੰਮੇਵਾਰੀਆਂ ਤੋਂ ਨਾ ਭੱਜੀਏ ਬਾਪੂ ਜੀ ਇਹ ਟਾਈਮ ਭੱਜਣ ਦਾ ਨਹੀਂ ਸੰਭਾਲਣ ਦਾ ਹੈ ਨਾਲੇ ਬਾਪੂ ਜੀ ਜੇ ਪੈਸੇ ਦੇ ਕੇ ਸੱਭਿਆਚਾਰ ਬਚਦਾ ਤਾਂ ਆਪਣਾ ਸੱਭਿਆਚਾਰ ਦੁਨੀਆ ਦਾ ਸਭ ਤੋਂ ਅਮੀਰ ਸੱਭਿਆਚਾਰ ਹੋਣਾ ਸੀ ਨਾਲੇ ਕੁਝ ਜ਼ਿੰਮੇਵਾਰੀਆਂ ਆਪਾਂ ਨੂੰ ਆਪਣੇ ਮੋਢਿਆਂ ਤੇ ਆਪ ਚੱਕਣੀਆਂ ਪੈਣੀਆਂ ਐਡੇ ਵੱਡੇ ਮੁਲਕ ਨੂੰ ਆਪਾਂ ਇਕੱਲੇ ਕਿਵੇਂ ਸੁਧਾਰ ਲਾਂਗੇ ਜੇ ਆਪਾਂ ਮੁਲਕ ਨਹੀਂ ਸੁਧਾਰ ਸਕਦੇ ਤਾਂ ਆਪਣਾ ਪਿੰਡ ਤਾਂ ਸੁਧਾਰ ਸਕਦੇ ਆ ਨਾ ਜੇ ਅੱਜ ਆਪਾਂ ਆਪਣੇ ਘਰਾਂ ਨੂੰ ਨਾ ਸੰਭਾਲਿਆ ਤਾਂ ਚੁੱਲ੍ਹਿਆਂ 'ਚ ਕਾਹ ਉਗ ਜਾਣਗੇ ਤੇ ਜਿਹੜੇ ਬੱਚੇ ਪਿੰਡ ਆ ਉਹ ਖੰਡਰ ਬਣ ਜਾਣਗੇ ਮਤਲਬ ਆਪਾਂ ਫੇਰ ਪੰਜਾਬ ਜਾ ਰਹੇ ਹਾਂ ਜੀ ਉਹ ਬੱਲੇ ਉਹ ਤੁਹਾਡੇ ਓਏ ਜਹਾਜ਼ ਦਾ ਤਾਂ ਤੁਸੀਂ ਪਾਸ ਹੀ ਬਣਾ ਲਿਆ ਲੱਗਦਾ ਬਈ ਪਹਿਲੇ ਟੈਚੀ ਅਜੇ ਖੁੱਲੇ ਨਹੀਂ ਦੂਜੇ ਫੇਰ ਬੰਨ ਲੇ ਬਾਲੇ ਸਿਆਣੇ ਹੋ ਪਿੰਡ ਜਾ ਕੇ ਆਪਣਾ ਪਿੰਡ ਸੁਧਾਰ ਲਓ ਸਾਨੂੰ ਖਿੱਚ ਭੇਜੋ ਸੈਲਫੀਆਂ ਤੇ ਸਾਡਾ ਸੀਨਾ ਸੜੇ ਐ ਹੁਣ ਦਿੰਨੇ ਆ ਕਿਉਂ ਨਿਸ਼ਾ ਹੋ ਤਿਆਰ ਹੋਣ ਨੂੰ ਕੀ ਆ ਭਾਬੀ ਤਾਂ ਪਹਿਲੇ ਭਰਿੰਡ ਬਣੀ ਫਿਰਦੀ ਉਹ ਭਰਾ ਰਹਿਣ ਦੇ ਭਰਿੰਡ ਦਾ ਪਹਿਲਾਂ ਹੀ ਮਸਾਂ ਡੰਗ ਕੱਢਿਆ ਮੈਂ ਜੇ ਸਾਰੇ ਜਾਣੇ ਆਪੋ ਆਪਣਾ ਪਿੰਡ ਸੁਧਾਰ ਲੈਣ ਨਾ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਜਾਊਗਾ ਡੈਡੀ ਜੀ ਹੋ ਜਾ ਤਿਆਰ ਚਲੀਏ ਇੰਡੀਆ ਐਵੇਂ ਕਿਵੇਂ ਚੱਲੀਏ ਮੇਰਾ ਉਹ ਕੰਮ ਤਾਂ ਕੀਤਾ ਨਹੀਂ ਕਿਹੜਾ ਕੰਮ ਉਹੀ ਕਿਹੜਾ ਯਾਰ ਜਿਹੜਾ ਤੂੰ ਕਹਿੰਦਾ ਸੀ ਮੈਂ ਕੁਝ ਨਹੀਂ ਕਿਹਾ ਓਹੋ ਖੁਰਕੁੰਦੀ ਆ ਨਾ ਕੇ ਜਾਣਾ ਨਾ ਕੇ ਤਾਂ ਚਿੜੀ ਭੇਜ ਜੂ ਉਹ ਤੂੰ ਕਹਿੰਦਾ ਸੀ ਕਿ ਸਫ਼ਰ ਲੰਮਾ ਹੈ ਚਿੜੀ ਥੱਕ ਜੂ ਮੇਰੀ ਮਸਾਜ ਤਾਂ ਵਿੱਚ ਹੀ ਰਹਿ ਗਈ ਨਾ महाराजा दलीप सियों लगया पौन लंदन तो चले लामा खबर बदन दी मैं जेड़ा हो गया गैर हवाले धरती पंजाब दी ते सिरजना सुर्ग लग के मूरे रणजीत सियों दे मैं सुपने करने हैं सब पूरे ਹੁਣ ਝਾਂਜਰ ਖੁਸ਼ੀਆਂ ਦੀ ਹੁਣ ਝਾਂਜਰ ਖੁਸ਼ੀਆਂ ਦੀ ਹੁਣ ਝਾਂਜਰ ਖੁਸ਼ੀਆਂ ਦੀ ਛਣਕਦੀ ਦਿਸਣੀ ਐ ਹਰ ਪਾਸੇ ਮੈਨੂੰ ਦਿਸਣ ਚਿਹਰਿਆਂ ਤੇ ਚਾਰ ਚੁਫੇਰੇ ਹਾਸੇ ਹੀ ਹਾਸੇ ਨੱਚਣ ਮੁਟਿਆਰਾਂ ਵੀ गावण घबरू हो दूरे रणजीत सियों दे मैं सुपने करने हैं सब पूरे रणजीत सियों दे मैं सुपने करने हैं
पूरे। 9000 ਘੱਟ ਹੈ ਜੀ। ਉਹ ਜੀ ਚੱਲ ਗਏ ਸੀ। ਚੱਲਣ ਨੂੰ ਨੋਟਾਂ ਦੇ ਟਾਇਰ ਲੱਗੇ ਹੋਏ ਸੀ। ਉਹ ਜੀ ਠੇਕੇ ਟੁੱਟੇ ਸੀ, ਸਮਝੋ ਜੀ। ਕਰਨੇ ਖਤਮ ਸਾਰੇ, ਕਰਨੇ ਖਤਮ ਸਾਰੇ, ਜ਼ਿਆਦਾ ਸਮਝ ਗਏ। ਕਰਨੇ ਖਤਮ ਸਾਰੇ, ਜਾਤਾਂ ਪਾਤਾਂ ਦੇ ਸਭ ਰੌਲੇ, ਕਰਜ਼ਾਂ ਦੇ ਬੋਝ ਲਾ ਕੇ ਹੋ ਜਾਣ ਲੋਕ ਫੁੱਲਾਂ ਤੋਂ ਹੌਲੇ। ਇੱਕ ਜਗ੍ਹਾ ਬਿਠਾ ਦੇਣੇ ਮੈਂ ਸਭ ਕਾਲੇ ਗੋਰੇ ਪੂਰੇ, ਰਣਜੀਤ ਸਿਆਉਂਦੇ ਮੈਂ ਸੁਪਨੇ ਕਰਨੇ ਐ ਸਭ ਪੂਰੇ। ਜ਼ਹਿਰੀਲੇ ਹੋ ਗਏ ਨੇ ਹੁਣ ਤਾਂ ਬੜੇ ਹਵਾ ਤੇ ਪਾਣੀ, ਹਰ ਸ਼ੈ 'ਚ ਮਿਲਾਵਟ ਹੈ ਪੈਂਦੀ ਫਿਰ ਵੀ ਸਭ ਨੂੰ ਖਾਣੀ। ਰਣਜੀਤ ਸਿਆਉਂਦੇ ਮੈਂ ਸੁਪਨੇ ਕਰਨੇ ਐ ਸਭ ਪੂਰੇ। ਰਣਜੀਤ ਸਿਆਉਂਦੇ ਮੈਂ ਸੁਪਨੇ ਕਰਨੇ ਐ ਸਭ ਪੂਰੇ।